अस्सलाम वालेकुम। टी टाइम में खुश आमदीद। कैसे हैं आप लोग? ओह वाह, नवी प्रोडक्ट्स, क्या बात। हमारे साथ दानिश अब्बास, काली मिर्च, फैसल रामे और जीरो, सौंफ, फरीद साबरी, ब्राउन हल्दी, सजाद जानी किराना स्टोर। वाह वाह वाह, डब्बिया ना वाह पै गया हूँ। काली मिर्च ਇਹਦੇ ਨਾਲ ਉਹ ਮਰ ਗਿਆ। ਚਲ ਠੀਕ ਹੈ, ਇਹ ਚੀਟੇ ਲੱਗੀ ਇਹਨਾਂ ਨੂੰ ਛੇੜ। ਓ ਇਹ ਕੋੜੇ ਨਾਲ ਮਾਰ। ਇੱਕ ਮਿੰਟ ਇਹ ਪਹਿਲੇ ਤੂੰ ਕੱਢ ਲਈ ਬਾਹਰ। ਉਹ ਇਹਨੂੰ ਚੁੱਕ ਕੇ ਰੱਖਣਾ ਨਾ। ਆ ਲੈ। ਹਾਂ ਕਬੀਨ ਸੇ ਨਹੀਂ ਨਹੀਂ, ਐਡੀ ਦੂਰੋਂ ਨਹੀਂ ਮਰਨੀ। ਹਾਂ ਹਾਂ, ਉਹ ਖਾਣਾ ਹੋ ਇਹ ਇੰਜ ਮਰਨੀ ਆ। ਆ ਦੇ। ਇਹ ਹੁਣ ਕਬੀਨ ਮਾਰੋ ਤੇ ਫੇਰ ਆ ਨਾ। ਇੱਕ ਮਿੰਟ ਉਹਨੂੰ ਰਹਿਣ ਦੇ। ਉਹ ਯਾਰ ਉਹਨੂੰ ਰਹਿਣ ਦੇ ਉੱਥੇ। ਨਹੀਂ ਯਾਰ, ਦੋ ਡੱਬੇ ਨਹੀਂ ਨਾ ਕਰਨੇ, ਇੱਕ ਡੱਬਾ ਚੱਲਣਾ ਵਾ ਮਸਤਾਂ ਤੋਂ। ਇੱਕ ਡੱਬਾ ਚੱਲਣਾ ਵਾ ਇਦਾਂ ਫਿਰ ਆ ਨਹੀਂ ਨਾ। ਫਿਰ ਆ ਡੱਬਾ ਆ ਕਿਦਾਂ ਚੱਲ ਗਿਆ? ਆ ਖਾਲੀ ਹੈ। ਅੱਛਾ ਹਾਂ, ਉਹਨੂੰ ਚੱਲ ਬਈ। ਅੱਛਾ, ਇਹਨੂੰ ਕਹਿ ਨੂੰ ਚੱਲੀਏ, ਜੈਨ ਨੂੰ ਮਰਦੀ ਚੱਲ। ਇਹ ਐ ਨੂੰ ਚੱਲਦਾ। ਉਹ ਯਾਰ ਕੀ ਯਾਰ ਹੈ ਖਾਣੇ ਤੁਸੀਂ ਹਾਂ। ਇਹ ਆ ਲੋ। ਇਹ ਕੀ ਹੋ ਗਿਆ? ਉਹਨੂੰ ਪਤਾ ਸਮਝ ਆ ਰਹੀ ਹੈ। ਸਨੋਕ ਲੱਗ ਹਾਂ, ਇਹ ਮਰ ਗਿਆ। ਇਹ ਹੁਣ ਤੇ ਮਾਰ ਗਈ ਉਹਨੂੰ। ਨਹੀਂ ਭੈਣ ਤੁਸੀਂ ਨਾ ਸਹੀ ਜੂਆ ਹਰਾਮ ਹੈਗਾ, ਤੁਸੀਂ ਜੂਆ ਖੇਡਣ ਦੇ। ਉਹ ਯਾਰ ਉਹਦਾ ਦਹਾ ਫੈਸਲਾ, ਉਹਦੇ ਦਹਾ ਸਾਜੀ ਉਹਦੇ ਦਹਾ। ਅੱਲਾ ਮਾਫੀ, ਮੁਗਲ ਆ ਤੂੰ, ਤੁਹਾਡੇ ਵੱਡੇ ਲੋਕਾਂ ਨੂੰ ਵੰਡਦੇ ਰਹੇ ਆ, ਤੇਰੀ ਇੰਨੀ ਨੀਅਤ ਗੰਦੀ ਹੈ। ਅੱਲਾ ਮਾਫੀ। ਮੈਂ ਤਾਂ ਗੇਮ ਬਾਤ ਕਰਾਈ ਹੈ ਕਿ ਜੂਆ ਹਰਾਮ ਹੈ। ਇਹ ਕਿਹੜੀ ਗੇਮ? ਅੱਛਾ ਹਾਂਜੀ, ਜੂਆ ਹਰਾਮ ਆ। ਆਹੋ। ਲਓ ਜੀ ਨਾਜ਼ਰੀਨ, ਆ ਦਾਨਿਸ਼ ਮਿਰਚ ਬਈ ਨਾਜ਼ਰੀਨ, ਪਹਿਲੇ ਚਾਰ ਨੂੰ ਵੀ ਭੁੱਲ ਜਾਓਗੇ। ਕੀ ਲਫਟਾਂ ਉੱਠ ਰਹੀਆਂ ਨੇ। ਪਹਿਲੇ ਚਾਰ ਨੂੰ ਵੀ ਭੁੱਲ ਜਾਓਗੇ। ਪਹਿਲੇ ਚਾਰ ਨੂੰ ਵੀ ਭੁੱਲ ਜਾਓਗੇ। ਢੱਕਣ ਹੀ ਖੁੱਲਿਆ, ਸੂਈਆਂ ਚੁਭਣ ਲੱਗ ਪਈਆਂ। ਮੇਰਾ ਸੋਹਣਾ ਨਾਜ਼ਰੀਨ, ਮੇਰਾ ਕਾਕਾ ਨਾਜ਼ਰੀਨ, ਹਾਏ ਹਾਏ, ਜ਼ਿੰਦਗੀ 'ਚ ਏਦਾਂ ਦਾ ਅਚਾਰ ਦਾ ਰੰਗ ਦੇਖਿਆ ਤੂੰ ਕਦੇ? ਨਹੀਂ, ਕਦੇ ਬਣਾਓ ਨਹੀਂ। ਤਾਂ ਸਹੀ। ਵੀਡੀਓ ਨਹੀਂ ਬਣ ਰਹੀ? ਨਹੀਂ ਖਾਲੀ ਮੈਂ ਦੇਖੀ ਜਾ ਰਿਹਾ। ਕੀ ਬਾਤ। ਆਹਾ, ਅਗਰ ਚਮਚੀ ਫੜਾਈ, ਕੋਈ ਚਮਚਾ। ਤੇਲ ਹੈ ਕਿ ਬੁਲਾਉਂਦੇ ਗੱਲ ਸੁਣ। ਚਮਚੀ ਕਿਹਾ ਉਹਨਾਂ ਨੇ। ਚਮਚੀ ਕਿਹਾ ਮੈਂ। ਸਾਜੀ ਐਤਕੀ ਸੁਣਿਆ ਰੇਟ ਵੀ ਘਟਾਇਆ ਤੁਸੀਂ? ਹਾਂ, ਆ ਤੇਲ ਨਹੀਂ ਘਟਾਇਆ ਤੇ ਰੇਟ ਵੀ ਘਟਾਇਆ। ਸੇਮ ਪੈਕਿੰਗ, ਗ੍ਰੇਟ ਟੇਸਟ। ਅੱਗੇ ਨਹੀਂ ਰੇਟ ਹੋਣਾ ਹੀ ਯਾਰ। ਆ ਜਿਹੜਾ ਵਿੱਚ ਵਿਚਾਰਿਆਂ ਨੂੰ ਪੈਂਦਾ ਨਾ, ਮੈਨੂੰ ਉਹਦਾ ਬੜਾ ਦੁੱਖ ਹੁੰਦਾ। ਜਿਹੜਾ ਇਹਨਾਂ ਨੂੰ ਆ ਪੈਂਦੀ ਨਾ ਕਾਸਟ, ਇਹ ਨਜਾਇਜ਼ ਪੈਂਦੀ ਹੈ ਇਹਨਾਂ ਨੂੰ। ਚੱਲ ਵੀ ਫਰੀਦਾ, ਚਲੋ ਤੇਰਾ ਕੱਢ ਚਮਚੀ ਨਾ ਬਾਹਰ ਕੱਢੋ। ਇਹ ਉਹਦੇ ਦਾ ਹੋਰੇ ਦਾ। ਲਓ ਜੀ ਨਾਜ਼ਰੀਨ, ਚੈੱਕ ਕਰਨਾ ਤੁਸੀਂ। ਸਹੀ ਆਪ ਤੁਸੀਂ ਕੱਢਣਾ। ਰੰਗ ਚੈੱਕ ਕਰਨਾ ਹਾਏ 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 ਅਚਾਰ ਦਾ, ਤੇ ਕਦੀ ਮੈਨੂੰ ਦੱਸਣਾ ਵੀ ਇਹ ਰੰਗ। ਹਾਏ ਆ ਡੱਕੀ ਕਿੱਧਰ ਰੱਖੇ ਹੋਏ ਤੇ ਡੱਕੀ। ਆਹਾ, ਪਾਣੀ ਆ ਰਿਹਾ ਮੂੰਹ 'ਚ। ਮੇਰੇ ਸੱਚੀ ਨਾਲ ਕਿਤੇ ਮਕਈ ਦੀ ਰੋਟੀ ਹੋਵੇ ਨਾ। ਆਏ ਹਾਏ ਉਸਤਾਦ ਜੀ, ਪਰਾਠਾ ਹੋਵੇ ਨਾਲ। ਉਹ ਨਹੀਂ ਦਾ ਜਿਹੜਾ ਕ੍ਰਿਸਪੀ ਪਰਾਠਾ। ਹਾਂਜੀ, ਉਹ ਜਿਹੜਾ ਇਦਾਂ ਬਣਾਉਂਦੇ ਅੰਮੀਆਂ ਜਿਹੜੀਆਂ ਬਣਾਉਂਦੀਆਂ ਵਾਲਾ ਵਾਲਾ ਨਾਜ਼ਰੀਨ ਇਧਰ ਚੈੱਕ ਕਰੋ। ਨਾਲ ਮਸਰ ਪੱਕੇ ਹੋਣ ਨਾ। ਆਏ ਔਰ ਤੁਸੀਂ, ਤੈਨੂੰ ਮੈਂ ਤੇਲ ਦਾ ਰੰਗ ਦਿਖਾਉਣਾ। ਇਹ ਤੇਲ ਦਾ ਰੰਗ ਚੈੱਕ ਕਰੋ। ਓਏ ਹੋਏ, ਇਹ ਚੋਂ ਕੱਢ ਕੇ ਭਾਵੇਂ ਸਿਰ ਨੂੰ ਵੀ ਲਾ ਲਓ। ਓਏ ਹੋਏ, ਐਰ ਕੀ ਪੀਐਸਐਲ ਤੋਂ ਪਾਇਆ ਵਾ ਤੇਲ। ਹੋ ਗਈ ਮਸ਼ਹੂਰ ਇਸ ਤੇ ਨਾਜ਼ਰੀਨ, ਅਚਾਰ ਪਹਿਲੇ ਮੁੱਕ ਗਿਆ ਸੀ ਭਾਈ। 200 ਤੋਂ 300 ਕਿਲੋ ਦਾ ਆਰਡਰ ਸੀ ਮਹੀਨੇ ਦੇ ਵਿੱਚ। ਹੁਣ ਅਸੀਂ ਅਚਾਰ ਪਾ ਲਿਆ, ਲੇਕਿਨ ਹਾਲੇ ਭੇਜਣਾ ਨਹੀਂ। ਜਿਨ੍ਹਾਂ ਦਾ ਆਰਡਰ ਉਹਨਾਂ ਨੂੰ ਹਾਲੇ ਭੇਜਣਾ ਨਹੀਂ, ਕਿਉਂਕਿ ਇਹ ਤਾਜ਼ਾ ਪਿਆ ਵਾ। ਇਹਨੂੰ 4 ਤੋਂ 5 ਦਿਨ ਇਹਨੇ ਤੇਲ 'ਚ ਭੇਜੇ ਰਹਿਣਾ। ਇਹਨੇ ਫਿਰ ਥੋੜਾ ਨਰਮ ਹੋਣਾ। ਮੰਗਾਉਣ ਨੂੰ ਹੁਣ ਵੀ ਮੰਗਾ ਲਓ, ਲੇਕਿਨ ਥੋੜਾ ਥੋੜਾ ਜ਼ਰਾ ਸਖਤ ਹੋਏਗਾ। ਉਹ ਆਪਣੇ ਘਰ ਰੱਖ ਲੈਣਗੇ ਇੱਥੇ ਵੀ। ਅੱਛਾ ਜੀ, ਅਗਲੀ ਆਈਟਮ ਆ ਮੈਂ ਫੇਲ ਕਰ ਦਿੱਤਾ ਸੀ। ਛੋਟੇ ਨੇ ਬਣਵਾਏ ਸੀ ਸਟicker, ਮੈਂ ਉਹਨੂੰ ਫੇਲ ਕਰਤਾ। ਇਹ ਨਹੀਂ, ਮੈਂ ਕਿਹਾ ਫੇਲ ਆ। ਨਾਜ਼ਰੀਨ, ਲਓ ਯਾਰ ਸਾਰੇ। ਇੱਕ ਵਾਰੀ ਨਾ ਤੁਸੀਂ, ਚਲੋ ਰਹਿਣ ਦਿਓ, ਇੱਕ ਵਾਰੀ ਨਾ ਤੁਸੀਂ, ਸਿਰਫ ਇੱਕ ਵਾਰੀ ਕੱਢੋ ਇਹਦੇ ਠਹਿਰ ਜਾਓ, ਸਿਰਫ ਇੱਕ ਵਾਰੀ ਨਾ ਤੁਸੀਂ ਕਾਲੀ ਮਿਰਚ। ਆਏ, ਸਿਰਫ ਇੱਕ ਵਾਰੀ ਨਾ ਤੁਸੀਂ ਇਹ ਮੰਗਾਉਣੀ ਆ। ਇਹ ਬੜੀ ਫੇਤਲੀ ਹਾਂ, ਸਹੀ ਹਾਰੀ ਕਣਕ ਹੁੰਦੀ ਹੈ। ਹਾਂਜੀ,
ਉਸਤਾਦ ਜੀ ਮੈਨੂੰ ਡਾਕਟਰ ਨੇ ਕਿਹਾ ਕਾਲੀ ਮਿਰਚ ਖਾਇਆ ਕਰ। ਲਾਲ ਲੱਭਦੀ ਨਹੀਂ ਨਾ ਤੁਹਾਡੇ ਵਾਲੀ ਸ਼ਾਇਦ। ਜਿਹੜੇ ਡੱਬੇ ਇੱਥੇ ਪਏ ਉਹ ਸਾਰੇ ਡਾਕਟਰ ਨੇ ਤੁਹਾਨੂੰ ਕਿਹਾ ਹੋਣਾ ਖਾਇਆ ਕਰੋ। ਆ ਫਟਾਫਟ ਕਿਸੇ ਡਾਕਟਰ ਨੇ ਇਹ ਨਹੀਂ ਕਿਹਾ ਕਿ ਸ਼ਰਮ ਖਾਓ, ਗੈਰਤ ਖਾਓ। ਕੁਛ ਨਹੀਂ ਹੋ ਗਈ। ਕਾਲੀ ਮਿਰਚ ਜਿਹੜੀ ਮੋਟੀ ਆ ਉਹ ਚਣੇ ਲੱਗਣ ਦੇ ਉਹ। ਲੋ ਜੀ ਡੁੱਬ ਕੇ ਆਹਾ ਕਿਤੇ ਯਾਰ ਸਾਹਸ ਮੁੱਕ ਗਿਆ ਦੁਨੀਆ ਦੇ ਯਾਰ। ਪਿਓਰ ਕਾਲੀ ਮਿਰਚ। ਹਾਏ ਹਾਏ ਅਗਲੀ ਆਈਟਮ ਠਹਿਰ ਜੋ ਨਾਜ਼ਰੀਨ। ਆ ਦੱਸੋ ਇਹ ਓਏ ਇਹ ਚ ਲਾਚੀਆਂ ਵੀ ਆ, ਹਲਦੀ ਵੀ ਆ। ਯਾਰ ਮੇਰੀ ਗੱਲ ਸੁਣ ਲਓ ਯਾਰ, ਇੱਕ ਮਿੰਟ ਠਹਿਰ ਜਾਓ ਵੀ ਕੋਈ ਨਹੀਂ ਤੁਸੀਂ ਖਰੀਦਣਾ, ਕੁਛ ਨਹੀਂ, ਕੋਈ ਚੱਕਰ ਨਹੀਂ। ਸਿਰਫ ਇੱਕ ਵਾਰੀ ਮੰਗਾ ਕੇ ਨਾ ਤੇ ਖੋਲ ਲੈਣਾ ਇੰਜ ਕਰਕੇ ਤੇ ਇੰਜ ਕਰ ਲੈਣਾ ਬਸ। ਹਾਏ ਸਿਰਫ ਓ ਹੋ ਸਿਰਫ ਨਾ ਬਸ ਤੁਸੀਂ ਵਾਹ ਹੱਥ ਨਹੀਂ ਮਾਰਨਾ, ਇੰਜ ਕਰਨਾ ਵਾ। ਉਹ ਮੇਰੇ ਮਾਲਕਾ ਸਿਰਫ ਨਾ ਇੰਜ ਕਰਨਾ ਬਸ। ਆਹਾ ਉਸ ਤੋਂ ਬਾਅਦ ਫਾਈਨਲ ਕੰਮ ਹੈ ਜੀ। ਮੈਂ ਕਹਿੰਦਾ ਤੁਸੀਂ ਆਪ ਕਹਿਣਾ ਇਹ ਹੈਗਾ ਜ਼ੀਰਾ ਪੀਸਿਆ। ਪੀਸੇ ਦੀ ਖੁਸ਼ਬੂ ਤੇ ਠੀਕ ਸੀ। ਓ ਹੋ ਫੁੱਲ original ਹੈ ਲੈ ਆਹਾ ਓਏ ਓ ਹੋ ਕੀ ਬਾਤ ਕੀ ਬਾਤ। ਠੀਕ ਹੈ ਜੀ। ਸੁਭਾਨ ਅੱਲਾਹ। ਜ਼ੀਰਾ ਸਾਬਤ ਓਕੇ। ਓਏ ਹੱਥ ਨਾਲ ਹਲਦੀ ਹਲਦੀ ਨਹੀਂ ਇਹ ਅਲਾ ਰੋਡ ਤੀਸਿਆ ਪੀਸਿਆ ਭਨੀਆਂ ਤੀਸਿਆ ਭਨੀਆਂ ਵਾ। ਪੀਸਿਆ ਧਨੀਆ ਹੁੰਦਾ ਹਾਂ ਇਹ ਸਾਬਤ ਸੁੱਕਾ ਤਾਬਤ ਸਨੀਆਂ ਖੁਸ਼ ਇਹ ਕੀ ਉਸਤਾਦ ਜੀ ਹੈ। ਤਾਬਤ ਸਨ। ਓਏ ਆ ਸਾਰੇ ਫਾਰਗ ਆ ਸਾਰੇ ਬਾਹਰ ਫਾਰਗ ਕੁੱਟਿਆ ਹੋਇਆ ਓਏ ਵੱਡਾ ਨਿਜ਼ਾਮ ਉਸਤਾਦ ਜੀ। ਆ ਜੇ ਹੌਟ ਮਸਾਲਾ ਵੈਰੀ ਵੈਰੀ ਹੋਟ ਮਸਾਲਾ। ਆ ਮੇਰੇ ਮੌਲਾ ਤੌਬਾ। ਓਏ ਮੇਰੇ ਮੌਲਾ। ਗਰਮ ਮਸਾਲਾ ਓਏ ਨਾਜ਼ਰੀਨ ਕਾਲੀ ਮਿਰਚ ਦੀ ਵਿੱਚ ਨਹੀਂ ਕਾਲੀ ਮਿਰਚ ਨਹੀਂ। ਪੂਰਾ ਨਿਜ਼ਾਮ ਆ ਭਾਈ। ਇੰਨੇ ਮਸਾਲੇ ਸੰਘਾ ਤੇ ਸੁਈਆਂ ਚੁਭਣਾ। ਓਏ ਹੋਏ 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 ਯਾਰ ਪਤਾ ਸਿਰਫ ਇੱਕ ਵਾਰੀ ਮੰਗਾਉਣਾ ਬਸ। ਮੰਗਾ ਕੇ ਨਾ ਸਿਰਫ ਸਮੈਲ ਲੈਣੀ। ਬਲਕਿ ਜਿੱਥੇ ਪਤਾ ਕੀ ਹੈ ਤੇ ਦੋ ਫਾਇਦੇ ਨੇ। ਮਹਿਮਾਨ ਆਏ ਉਹਨਾਂ ਇਹਨੂੰ ਖੋਲ ਕੇ ਰੱਖ ਦਿਓ, ਇਹਨੂੰ ਇਸ ਸਾਈਡ ਤੇ ਖੋਲ ਕੇ ਰੱਖ ਦਿਓ, ਕਮਰੇ 'ਚ ਇੱਕ ਭੀਨੀ ਖੁਸ਼ਬੂ ਆਏਗੀ। ਉਹ ਕਹਿਣ ਕੀ ਪੱਕਾ ਨੁਕਸਾਨ ਹੋਣਾ। ਹਾਂਜੀ ਗੱਡੀ 'ਚ ਵੀ ਖੋਲ ਕੇ ਰੱਖ ਲਓ ਅੱਗੇ ਡੈਸ਼ਬੋਰਡ ਤੇ। ਇਹਨਾਂ ਦੇ ਇੱਥੇ ਲਿਖਾ ਦਿਓ ਯਾਊ। ਨਹੀਂ ਮੈਂ ਬਦਲਨੇ ਆ ਸਟicker ਨਹੀਂ ਸਹੀ ਆਏ। ਗੱਲ ਇਹ ਆ ਫਰੀਦ ਸਾਹਿਬ ਕਿਉਂ ਜਿਹੜੀ ਮੈਂ ਗੱਲ ਕਰਨਾ ਨਾ ਕਿ ਵੀ ਖਾਲਸ ਚੀਜ਼ਾਂ ਕਿਉਂ ਨਹੀਂ ਵਿਕ ਸਕਦੀਆਂ, ਕਿਉਂ ਨਹੀਂ ਲੋਕੀ ਲੈ ਸਕਦੇ ਇਹ। ਔਰ ਲੋਕੀ ਕਹਿੰਦੇ ਜੀ ਖਾਲਸ ਮਹਿੰਗੀ ਹੁੰਦੀ ਨਹੀਂ ਲੈਂਦੇ ਲੋਕ, ਇਹ ਗਲਤ ਗੱਲ ਆ। ਲੈਂਦੇ ਨੇ। ਇੱਥੇ ਰੱਖ ਦਿਓ ਸਾਰਾ ਕੁਝ। ਉਹ ਦਾਦਰ ਮੇਰੇ ਚ ਨਹੀਂ ਆਈ ਉਹ ਜਿਹੜੀ ਉਹ ਤੇ ਪਹਿਲੇ ਉਹਦੀ ਮਸ਼ਹੂਰੀ ਪਹਿਲੇ ਕਰਤੀ ਸੀ। ਉਸਤਾਦ ਜੀ ਮੈਨੂੰ ਲਓ ਜੀ ਬਿਸਮਿਲ੍ਲਾ ਭਾਈਜਾਨ। ਕਦਰਦਾਨ ਮਿਹਰਬਾਨ। ਇਹ ਜਨਾਬ ਤਾਜ਼ੇ ਮਸਾਲੇ। ਬਿਸਮਿਲ੍ਲਾ। ਰੇਟ ਵੀ ਦੱਸੋ ਇਹਨਾਂ ਦੇ। ਰੇਟ ਤੁਸੀਂ ਪੁੱਛ ਲੈਣਾ ਉਹਨੂੰ ਮੈਂ ਕਿਹਾ ਸੀ ਰੇਟ ਤੁੰਨ ਕੇ ਲਾ। ਨਹੀਂ ਉਸਤਾਦ ਜੀ ਪਤਾ ਕੀ ਗੱਲ ਹੱਕ ਬਣ ਹਾਂ ਬੇਸਿਕ ਉਸਤਾਦ ਜੀ ਮਾਦਰਤ ਨਾਲ ਮੈਨੂੰ ਆ ਵੀ ਡਰ ਹੈ ਕਿ ਉਸਤਾਦ ਬੱਸਾਂ ਨਹੀਂ ਨਾ ਸ਼ੁਰੂ ਕਰ ਦੇ ਵੇਚ ਲਓ। ਅੱਛਾ ਹੁਣ ਮੈਂ 30 ਸੈਕਿੰਡ ਦੀ ਗੱਲ ਕਰਨੀ ਹੈ। ਕਰੋ ਕਰ ਲੈ ਲੋ ਜੀ ਵਰਿੰਦਰ ਭਾਜੀ ਸਾਡੀ ਜ਼ਿੰਦਗੀ ਠਾਹ ਬੱਲੀਏ ਵਾਲੇ। ਹਾਂਜੀ ਉਹਨਾਂ ਨੇ ਆਪਣੀ ਪੋਸਟ ਇੰਸਟਾ ਤੇ ਨਾ ਸਾਡੀ ਉਹ ਟੀ ਟਾਈਮ ਦਾ ਨਾ ਉਹਨਾਂ ਕਲਿੱਪ ਲਾਇਆ। ਕਿੰਨੇ ਲੋਕ ਪਿਆਰ ਕਰਦੇ। लोग एफिल टावर पे जा रहे हैं, लोग कह रहे हैं यार हम वहाँ पे मूवी बनाएंगे, ये करेंगे वो करेंगे। ਇਹ ਭਾਈ ਨੂੰ ਵੀ ਵੇਖ ਲਓ ਇੱਥੇ ਇਹ ਗਰਮ ਮਸਾਲੇ ਹੈ, ਕਾਲੀਆਂ ਮਿਰਚਾਂ ਲਓ ਜੀ, ਇਹ ਜਨਾਬ ਫਲਾਣਾ। ਉਸਤਾਦ ਜੀ ਤੁਸੀਂ ਦੁਨੀਆ ਅੱਗੇ ਜਾਣੀ ਐਮਾਜ਼ੋਨ 'ਚ ਪਹੁੰਚੀ ਪਈ ਹੈ ਤੇ ਤੁਸੀਂ ਆ ਫਿਰ ਐਮਾਜ਼ੋਨ 'ਚ ਵੀ ਇਹੀ ਕੁਛ ਉਹ ਖੁਦਾ ਦੇ ਬੰਦੇ ਬੱਸ ਕਰ ਦਿਓ। ਉਹ ਤੇ ਐਮਾਜ਼ੋਨ 'ਚ ਸੁੱਕਾ ਧਨੀਆ ਜੀ ਹੈ, ਸੁੱਕਾ ਧਨੀਆ ਵੇ ਓਏ ਧਨੀ ਵਾਲੇ ਐਮਾਜ਼ੋਨ ਤੇ ਇੱਕ ਸੂਈ ਤੋਂ ਲੈ ਕੇ ਨਾ ਤੇ ਪਲੇਨ ਤੱਕ ਤੋਂ ਖਰੀਦ ਲਾ। ਉਹ ਪਲੇਨ ਤੱਕ ਖਰੀਦ ਲਓ। ਲੇਕਿਨ ਆਹ ਕੰਮ ਉਹ ਕਰਦੇ ਨੇ ਜਿਹੜੇ ਵਿਚਾਰੇ ਅੱਛਾ ਐਮਾਜ਼ੋਨ ਤੇ ਜਿੰਨੀਆਂ ਪ੍ਰੋਡਕਟਸ ਪਈਆਂ ਨੇ ਸਾਰੀਆਂ ਇੱਕੋ ਬੰਦੇ ਦੀਆਂ। ਕੋਈ ਆ ਵੇਚਣ ਦਿਆ, ਕੋਈ ਆ ਵੇਚਣ ਦਿਆ, ਕੋਈ ਆ ਵੇਚਣ ਦਿਆ, ਕੋਈ ਆ ਵੇਚਣ ਦਿਆ, ਉਹ ਮਿਕਸ। ਹੁਣ ਇੱਕ ਬੰਦੇ ਦਾ ਆਹ ਕੰਮ ਆ, ਹੁਣ ਇਹਦਾ ਕੰਮ ਆ, ਇੱਕ ਬੰਦੇ ਦਾ ਆਹ ਕੰਮ ਆ, ਇੱਕ ਬੰਦੇ ਦਾ ਸ਼ਰਟਾਂ ਦਾ ਕੰਮ, ਆਪਣਾ ਕੰਮ ਆ। ਤੂੰ ਤੇਰੇ ਘਰ ਨਹੀਂ ਹੈਗੇ ਖਾਣ ਪੀਣ ਭਾਜੀ ਅੱਲਾ ਨੇ ਕਾਹਤੋਂ ਲੈ ਜਾਣਾ ਤੂੰ? ਅੱਛਾ ਅੱਲਾ ਨੇ ਇੱਜ਼ਤ ਦਿੱਤੀ, ਸਜਾਦ ਜਾਨੀ ਨਾਮ ਬਣਾਤਾ। ਉਹ ਫਿਰ ਲੋਕੀ ਗਾਂ ਨੂੰ ਜਾ ਕੇ ਮੈਂ ਯਾਰ पे शूट करूंगा, मैं फिल्म करूंगा, मैं नूरा फतेही का नंबर मिलाओ यार। यार मेनू आ वे तू अचार ये काली मिर्च है, सुक्का धनिया ये भला की गल है? अगले दी भी गल सुननी है। गल ये है कि मैनू रब ने इज्जत दी है। हाँ जी ये चीज़ां डांसरां यूज करदियां ਸਾਰੀ ਦੁਨੀਆ ਕਰਦੀ ਘਰੇਲੂ ਹੈ। ਉਸਤਾਦ ਜੀ ਤੁਹਾਡੀ ਵਜ੍ਹਾ ਤੋਂ ਗੱਭਰੂ ਸਾਨੂੰ ਗੱਲਾਂ ਕਰਦਾ ਜੀ। ਨਹੀਂ ਯਾਰ ਕੌਣ ਸੀ ਗੱਭਰੂ ਗੱਲਾਂ ਕਰਦਾ? ਉਹ ਬੱਸ ਕਰ ਓਏ ਜਿਹੜਾ ਬੰਦਾ ਗੱਲਾਂ ਕਰਦਾ ਨਾ
ਉਹਦਾ ਨਾਂ ਦੇਖੋ, ਦੇਸੀ ਗੱਭਰੂ। ਦੇਸੀ ਕੀ ਆ ਉਸਤਾਦ ਜੀ? ਨਹੀਂ ਐਡਾ ਜਿਹਾ ਹੈਗਾ ਤਾਂ ਵਲੈਤੀ ਗੱਭਰੂ ਲਿਖੇ, ਯੂਰਪੀਅਨ ਗੱਭਰੂ ਲਿਖੇ, ਹਾਲੀਵੁੱਡੀਆ ਲਿਖੇ ਗੱਭਰੂ, ਗਲਫ ਦੇਸੀ ਨੇ ਆਪ ਉਹਨੇ ਲੈਨੇ ਦੇਸੀ ਲਾਇਆ ਨਾਲ। ਪਤਾ ਕਿੱਡਾ ਸੋਹਣਾ, ਠੀਕ ਹੈ, 7000 ਰੁਪਏ ਉਹਦੇ ਸਿਰਫ ਵਾਲਾਂ ਦਾ ਸਪਰੇਅ ਆਉਂਦਾ, ਠੀਕ ਹੈ, ਪ੍ਰਾਈਵੇਟ ਜੈਟ ਲੈ ਰਿਹਾ ਤੇ ਤੁਸੀਂ ਉਹ ਤੇਰੇ ਵਾਲੀ ਗੱਲ ਇਹ ਕਾਲੀ ਮਿਰਚੇ ਲਸਣ ਧਨੀਆ ਲਿਓ ਤੁਸੀਂ ਉੱਥੇ ਹੀ ਰਾਜ਼ੀ ਆ ਜਿੱਥੋਂ। ਲੋ ਜੀ ਇਹ ਇੱਕ ਬੋਰੀ ਜਿਹੜੀ ਨਾ ਇਹਦੀ 100 ਕਿਲੋ ਦੀ, ਇਹਦਾ ਮਕਾਨ ਨਹੀਂ ਹੋਣਾ ਉਹਨੇ ਦਾ। ਕਿੰਨੇ ਦਾ? 40000 ਦੀ ਅੱਜ ਦੀ ਗੱਲ ਕਰ ਰਿਹਾ, 40000 ਦੀ ਹੈ। ਬੜੀ ਗੱਲ ਹੈ ਉਸਤਾਦ ਜੀ, ਸਮਝ ਆਈ? ਗੱਭਰੂ ਨੇ 40000 ਰੁਪਏ ਦੇ ਬੂਟ ਪਾਏ ਨੇ, 40000 ਦੇ ਬੂਟ, 7900 ਰੁਪਏ ਦੀ ਉਹਨੇ ਮੈਨੂੰ ਸ਼ਰਟ ਦਾ ਬਿੱਲ ਦਿਖਾਇਆ, ਕਹਿੰਦਾ 7900 ਰੁਪਏ ਦੀ ਸ਼ਰਟ ਆ। ਯਾਰ ਆਪਣੀ ਗੱਲ ਕਰੋ ਨਾ ਤੁਸੀਂ। ਉਹਦੇ 8900 ਰੁਪਏ। ਹਾਂਜੀ ਸੁਣ ਨਾ ਯਾਰ, ਗੱਲ ਜੈਨੂਨ ਠੀਕ ਕਰਦਾ। ਹੈ, ਉਹਦੇ ਵਾਲ ਯਾਰ ਕਿੱਡਾ ਖੂਬਸੂਰਤ, ਐਂ ਕਰਕੇ ਐਂ ਅੱਛਾ ਕਰਦਾ। ਪਤਾ ਕੀ ਹੁੰਦਾ ਜਨਾਬ ਜੀ, ਮੈਂ ਤੁਹਾਨੂੰ ਦੱਸਦਾ, ਇਹਨਾਂ ਨੂੰ ਫੋਨ ਤੇ ਪਹਿਲੇ ਕਹਿ ਦਿੰਦੇ ਨੇ ਕਿ ਫੈਸਲ ਜ਼ਰਾ ਥੋੜਾ ਮੇਰਾ ਨਾਮ ਲੈ ਦੇਣਾ, ਬਸ ਕਿ ਨਾ ਉਹਦਾ ਕੋਈ ਤੁੱਕ ਨਾ ਗੱਲਬਾਤ, ਹੁਣ ਗਰਦਾਨ ਬੰਨੀ ਉਹਦੇ ਤੇ ਵੀ ਉਹਨੂੰ ਬਾਅਦ ਦੇ ਵਿੱਚ ਵੀਡੀਓ ਦਾ ਲਿੰਕ ਭੇਜ ਕੇ ਖੁਸ਼ ਕਰਨਾ, ਬਸ ਇਹ ਗੱਲ। ਬਸ ਕਿੰਨੇ ਦੀ ਸਪਰੇਅ ਲਾਂਦਾ? ਬਸ 7000 ਰੁਪਏ ਦੀ। 7000 ਦੀ ਲਾਣੀ, ਜਦੋਂ ਜੂਆਂ ਹੀ ਨਹੀਂ ਆ ਪੈ ਜਾਣੀਆਂ ਫਿਰ 7000। ਮੇਰਾ ਇਹ ਮਕਸਦ ਨਹੀਂ, ਮੇਰਾ ਕਹਿਣ ਦਾ ਮਕਸਦ ਹੈ ਕਿ ਤੁਸੀਂ ਅੱਗੇ ਨੂੰ ਵਧੋ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਇਹ ਅੱਗੇ ਨੂੰ ਵਰਲਡ ਲੈਵਲ ਤੇ ਕੰਮ ਹੁੰਦਾ, ਇਹ ਮਸਾਲੇ ਦਾ ਕੰਮ ਦੁਨੀਆ ਦੇ ਉੱਪਰ ਹੁੰਦਾ, ਅਰਬਾਂ ਰੁਪਏ ਦਾ ਕੰਮ ਆ। ਤੂੰ ਕਿੱਦਾਂ ਕਹਿ ਰਿਹਾ ਉਹ ਮਸਾਲਿਆਂ ਦੇ ਉਹ ਨਹੀਂ? ਤੂੰ ਕਿੱਦਾਂ ਆ ਮੋਬਾਈਲ, ਮੈਂ ਕਹਾਂ ਜੀ ਮੈਂ ਮੋਬਾਈਲ ਵੇਚਣ ਲੱਗ ਪਿਆ ਤੇ ਤੂੰ ਕਹੇਂਗਾ ਉਸਤਾਦ ਜੀ ਮੋਬਾਈਲ, ਮਾਰਕੀਟ ਤੇ ਚੈੱਕ ਕਰ, ਦੁਨੀਆ ਦੇ ਕੰਮ ਆ ਬੇਟਾ, ਅਰਬਾਂ ਡਾਲਰਾਂ ਦਾ ਕੰਮ ਹੁੰਦਾ ਏ। ਉਹ ਅਰਬਾਂ ਡਾਲਰ ਉਹ ਬਸ ਕਰਦੇ। ਅੱਛਾ ਸ਼ਰਟਾਂ ਦੀ ਦੁਕਾਨ ਜਿਹਨੇ ਪਾਈ ਹੁੰਦੀ ਉਹ ਠੀਕ ਹੈ ਇਹਦੇ ਨਾਲੋਂ। ਹਾਂ ਯਾਰ ਉਹ ਤੇ ਐਗਜ਼ੈਕਟਿਵ ਕੰਮ ਆ। ਬਸ। ਅੱਛਾ ਗੱਡੀ 'ਚ ਬੈਠੇ ਹੋਣ, ਮਤਲਬ 10 ਫੋਰਚੂਨਰ 'ਚ ਬੈਠੇ ਹੋਣ ਤੇ ਕੋਈ ਬੰਦਾ ਆ ਕੇ ਸਲਾਮ ਲਵੇ ਤੇ ਅੱਗੇ ਉਹ ਕਵੇ ਕਿ ਭਾਈ ਹੋਰ ਸੁਣਾਓ ਕਿਦਾਂ ਕਾਰੋਬਾਰ, ਤੇ ਚੁੱਕ ਕੇ ਕਹਿਣ ਇਹ ਮੇਰੇ ਵੀਰੇ ਇਹ ਖਾ ਜ਼ੀਰੇ। ਹਾਂਜੀ ਨਹੀਂ ਮੈਂ ਇਹ ਨਹੀਂ ਕਹਿਣਾ ਵੀ ਮੈਂ ਵੇਚਣਾ, ਮੈਂ ਕਹਿਣਾ ਜੀ ਇਹ ਕੰਮ ਮੈਂ ਕਰਦਾ, ਉਹਨਾਂ ਨੂੰ ਪਤਾ ਜੀ ਕਰਿਆਨੇ ਦਾ ਕੰਮ ਬੜੀ ਵੱਡੀ ਦੁਨੀਆ ਕੰਮ ਕਰਦੀ। ਲੇਕਿਨ ਸਹੀ ਫੇਰੀ ਪੂਰੀ ਨਾ, ਐਡੇ ਅਰਬਾਂਪਤੀ ਲੋਕ ਜਿਹੜੇ ਥੋਕ ਦਾ ਕੰਮ ਕਰਦੇ ਨੇ, 10 ਕੰਟੇਨਰ ਆ ਰਹੇ ਨੇ ਯਾਰ, 2 ਕੰਟੇਨਰ ਆ ਗਏ ਸਾਡੇ। ਉਸਤਾਦ ਜੀ ਕਹਿੰਦਾ ਫੇਰੀ ਨਾਲ ਲਾਵਾਂ। ਨਹੀਂ ਫੇਰੀ ਸ਼ੇਰੀ ਨਹੀਂ ਫੇਰੀ ਨਹੀਂ, ਮੈਂ ਫੇਰੀ ਵਾਲੀ ਗੱਲ ਨਹੀਂ ਕਰ ਰਿਹਾ, ਮੈਂ ਇਹਨਾਂ ਨੂੰ ਦੱਸਣਾ ਕਰੋੜਾਂ ਦਾ ਬਿਜ਼ਨਸ ਕਰੋ ਉਸਤਾਦ ਜੀ, ਅਰਬਾਂ ਦਾ ਬਿਜ਼ਨਸ ਕਰੋ, ਵੱਡਾ ਬਿਜ਼ਨਸ ਕਰਨ, ਵੱਡੇ ਲੈਵਲ ਤੇ ਬਿਜ਼ਨਸ ਕਰੋ। ਤੁਸੀਂ ਪਲੇਨ ਦੇ ਹਿੱਸੇ ਵਿੱਚ ਹੋ, ਮਤਲਬ ਵੱਡੇ ਲੈਵਲ ਤੇ ਕੀ? ਵੱਡੇ ਲੈਵਲ ਤੇ ਪ੍ਰਾਈਵੇਟ ਜੈਟ ਲਵੋ, ਉਹਨੂੰ ਵੇਚੋ, ਠੀਕ ਹੈ, ਐਕਸਪੋਰਟ ਦਾ ਕੰਮ ਕਰੋ, ਜਹਾਜ਼ ਆਪਣੇ ਭੇਜੋ, ਅਮਰੀਕਾ ਭੇਜੋ, ਯੂਰਪ, ਦਿੱਲੀ। ਅੱਛਾ ਇਸ ਤੋਂ ਇਲਾਵਾ ਬਾਕੀ ਜਿੰਨੇ ਵੀ ਕੰਮ ਨੇ ਸਾਰੇ ਫਾਰਗ ਨੇ, ਕੱਪੜੇ ਦਾ ਹੋ ਗਿਆ, ਕਰਿਆਨੇ ਦਾ ਹੋ ਗਿਆ। ਨਹੀਂ ਫਾਰਗ ਨਹੀਂ ਮੈਂ ਕਹਿੰਦਾ, ਲੇਕਿਨ ਤੁਹਾਡੇ ਮੁਤਾਬਕ ਦਾ ਕੰਮ ਜਿੱਥੇ ਪਤਾ ਲੱਗੇ ਕਿ ਫੈਸਲਨਾਮੇ ਦੇ ਉਸਤਾਦ ਜੀ ਨੇ, ਮਤਲਬ ਕੱਪੜੇ ਦਾ ਕੰਮ ਕਰ ਰਹੇ ਨੇ, ਉਹ ਸਹੀ ਆਪਣੀ ਜਗ੍ਹਾ ਤੇ ਜਿਹੜੇ ਗੋਲ ਕਰਿਆਨੇ ਚ ਕਰਿਆਨੇ ਦਾ ਕੰਮ ਉਹ ਆਪਣੀ ਜਗ੍ਹਾ ਤੇ ਸਹੀ, ਜਿਹੜੇ ਸੂਤਰ ਮੰਡੀ ਚ ਅਰਬਾਂ ਰੁਪਏ ਦਾ ਰੋਜ਼ ਕੰਮ ਹੁੰਦਾ ਉਹ ਵੀ ਸਹੀ ਨੇ। ਉਹਨਾਂ ਨੂੰ ਉਹ ਜਹਾਜ਼ਾਂ ਦਾ ਕਰਨ ਨਾ ਕੰਮ ਕਿਉਂ ਕਰਨ ਉਸਤਾਦ ਜੀ? ਉਹ ਸ਼ੁਰੂ ਤੋਂ ਕਰਦੇ ਪਏ ਨੇ। ਉਹਨਾਂ ਦੇ ਕਦੀ ਪਿੱਛੇ ਪਤਾ ਕੀ ਹੁੰਦਾ ਵਾ? ਹਾਂਜੀ 10 ਕੰਟੇਨਰ ਲੱਗੇ ਹੁੰਦੇ ਆ ਦਾਲਚੀਨੀ ਦੇ, 10 ਕੰਟੇਨਰ, ਜਿੱਥੇ ਦਫ਼ਤਰ ਹੁੰਦਾ ਉੱਥੇ ਅੱਗੇ ਇੰਨੀ ਕੁ ਪਈ ਹੁੰਦੀ ਸੈਂਪਲ। ਹੁਣ ਇਹ ਹਨਾਰ ਕੇ ਜਾਹਲ ਉੱਤੇ ਬੈਠੇ ਹੋਣ ਤੇ ਉਸ 10 ਕੰਟੇਨਰ ਦੇ ਮਾਲਕ ਨੂੰ ਸਮਝਣ ਪਤਾ ਨਹੀਂ ਇੰਨੀ ਕੁ ਵੇਚਦੇ ਆ। ਇਹਨਾਂ ਨਾਲ ਕੀ ਗੱਲ ਕਰਨੀ? ਤੂੰ ਇਹਨਾਂ ਦੀ ਅਪਰੋਚ ਨਹੀਂ ਕੀ, ਇਹ ਸਿਰਫ ਉਹਨਾਂ ਕੁ ਦੇਖਦੇ ਆ, ਇੱਕ ਡੱਬੀ ਦੇਖੀ ਜਾਂਦੇ ਤਾਂ ਗੱਲਾਂ ਕਰੀ ਜਾਂਦੇ। ਬੜੀ ਗੱਲ ਇਹ ਨਹੀਂ ਪਤਾ ਨਾਲ ਦੀਆਂ 7-8 ਮੇਰੇ ਕੋਲ ਹੋਰ ਸਾਰੀ। ਯਾਰ ਆਮਰ ਖਾਨ ਸਾਹਿਬ ਨੇ ਕਦੀ ਕਿਹਾ ਵਾ ਕਿ ਯਾਰ ਮੈਂ ਆਪਣਾ ਲੰਬੇ ਚੌੜ 36000 ਹਾਂ 36000 ਤੈਨੂੰ ਮੈਂ ਆਰਟਿਸਟ ਦਿਖਾਵਾਂ ਕੰਮ ਕਰਦੇ ਨੇ। ਕਿਹੜਾ? ਕੋਈ ਇੱਕ ਅੱਧਾ ਸਾਬਤ ਕਰੋ, ਕੋਈ ਕਰੋ। ਹਰ ਵੱਡਾ ਆਰਟਿਸਟ ਕੋਈ ਨਾ ਕੋਈ ਬਿਜ਼ਨਸ ਨਾਲ ਸ਼ੁਰੂ ਕਰਦਾ, ਕੋਈ ਕੱਪੜੇ ਦਾ ਕਰਦਾ, ਕੋਈ ਸ਼ਰਟਾਂ ਸਵਾ ਕੇ ਵੇਚਣ ਦੇ ਆ। ਸ਼ਰਟਾਂ ਵਾਲਾ ਤੇ ਜੈਨੂਨ ਅੱਛਾ ਕੰਮ ਆ। ਅੱਛਾ ਉਹ ਸ਼ਰਟਾਂ ਵਾਲਾ ਅੱਛਾ ਵਾ। ਇਹ ਜਦੋਂ ਤੂੰ ਘਰ ਜਾ ਕੇ ਤੋਸਾ ਖਾਣਾ ਉਹਦੇ ਵਿੱਚ ਹੁੰਦਾ, ਕੱਢ ਦਿਆ ਕਰ ਬਾਹਰ, ਘਰ ਦੀ ਨੂੰ ਕਿਹਾ ਕਰ ਖੀਰ ਪਕਾ, ਖੀਰ ਨਾਲ ਰੋਟੀ ਖਾਇਆ ਕਰ। ਤੂੰ ਹਰਾਮ ਦਾ ਹੋਵੇ ਅੱਜ ਤੋਂ ਬਾਅਦ ਐਸੀ ਚੀਜ਼ ਖਾਵੇਂ ਜਿੰਨਾ ਦਾ ਚੀਜ਼ਾਂ ਹੋਣ। ਡਨ ਹੋ ਗਿਆ ਬਸ। ਖੀਰ ਖਾ ਲੇਗਾ, ਖੀਰ ਦੇ ਬਾਰੇ ਚ ਤੇ ਉਹਦੇ ਤੇ ਸ਼ੇਰ ਵੀ ਬਣੇ ਆ। ਕਿਹੜਾ ਖੀਰ? ਉਹਨੂੰ ਹਜ਼ਮ ਹੀ ਨਹੀਂ ਹੋਣੀ। ਉਹੀ ਯਾਰ ਕਹਿੰਦੇ ਮੈਨੂੰ ਦੱਸ, ਬਾਬਰ ਆਜ਼ਮ ਅਤੇ ਸੁੱਕਾ ਧਨੀਆ ਵੇਚਣ ਦੇ ਚੰਗਾ ਲੱਗੇਗਾ? ਹਾਂ ਵੇਚੇ ਯਾਰ। ਉਹ ਕਿਹੜਾ ਸੁੱਕਾ ਧਨੀਆ ਨਾਲ ਵਾਲੇ ਚੌਕ ਲੈ ਖਲੋਤਾ 5 ਕਿਲੋ ਯਾਰ, ਉਹ ਕਿਹੜੇ ਪੇਚ ਤੇ ਡੱਬੇ ਲੈ ਜਾਂਦਾ ਵਾ ਬਾਅਦ ਚੋਂ, ਮੈਚ ਤੋਂ ਬਾਅਦ ਜਿੱਦਾਂ ਮਰਜ਼ੀ ਕਾਰੋਬਾਰ ਕਰਦੇ ਨੇ ਬਹੁਤ ਸਾਰੇ ਲੋਕ ਕਰੀਮਾਂ ਦਾ। ਇਹ ਜੀ ਫਲਾਣੇ ਆਰਟਿਸਟ ਨੇ ਜੀ ਆ ਬ੍ਰਾਂਡ ਕਰੀਮ ਦਾ, ਉਹਨਾਂ ਨੇ, ਮੈਂ ਆਪਣਾ ਸਜਾਦ ਜਨੀ ਮਾਰਟ ਦਾ ਬ੍ਰਾਂਡ ਬਣਾਇਆ। ਯਾਰ ਉਹਨਾਂ ਨੇ ਕੀਤਾ ਵਾ, ਹੁਣ ਉਸਤਾਦ ਜੀ ਦਾ ਰਾਈਟ ਬਣਦਾ, ਕਮ ਤੋਂ ਕਮ ਮੇਰਾ ਹੀ ਵੇਖ ਲੈਣ, ਮੇਰੇ ਨਾਲ ਬੈਠੇ ਨੇ, ਕੋਈ ਡਿਸਕਸ ਕਰਨ ਕਿ ਜ਼ਮੀਨ ਖਰੀਦਣੀ, ਫੈਸਲ ਜ਼ਮੀਨ ਲੈਣੀ ਹੈ, ਮੈਂ ਕੋਈ ਇੰਜ ਦੀ ਡਿਸਕਸ ਕਰਨ, ਅਚਾਰ ਲੈ ਲਓ ਇਹ ਕੀ ਉਸਤਾਦ ਜੀ ਸਾਲਿਆ ਮੈਂ ਪਿੱਤ ਵੇਚਣ ਐਡੀ ਕਿਹੜੀ ਗੱਲ ਆ ਵੀ ਮੈਂ ਫੋੜਿਆਂ ਦੇ ਪੈਕਟ ਬਣਾਏ ਆ ਭਾਈ। ਇਹ ਉੱਥੇ ਹੀ ਰਾਜ਼ੀ ਜਿੱਥੋਂ 200 ਦੇ ਕਿਲੋ ਸਾਬਣ ਆਉਂਦੇ ਆ ਨਾ ਸੇਫਗਾਰਡ। ਯਾਰ ਦੇਖੇ ਪਾਇਨ ਇਹ ਜਿਹੜਾ ਇੱਕ ਨਾ ਇਹ ਗਰਮ ਮਸਾਲੇ ਦਾ ਜਿਹੜਾ ਪੀਸਿਆ ਗਰਮ ਮਸਾਲਾ ਇਹ ਇੱਕ ਇਹ ਪੂਰਾ ਮਹੀਨੇ ਦਾ ਇੱਕ ਨਹੀਂ ਲੈ ਸਕਦਾ ਜਿੰਨੀ ਇਹਦੀ ਕਾਸਟ ਆ ਗਰਮ ਮਸਾਲੇ ਦੀ। ਕਿਉਂ ਜੀ? ਇਹ ਮਤਲਬ 7 ਲੱਖ ਦਾ ਇਹ 20 ਰੁਪਏ ਦਾ ਲੈ ਕੇ ਆਉਂਦੇ ਆ। 15 ਰੁਪਏ ਦਾ ਮਾਇਆ ਲਿਆ ਕੇ ਸੂਰ ਨੂੰ ਲਾ। ਹਾਂਜੀ 20 ਰੁਪਏ ਦਾ ਮਸਾਲਾ ਘਰ ਲੈ ਕੇ ਆਉਂਦਾ। ਯਕੀਨ ਕਰ
ਚੌਲ ਚੁਗਦੇ ਆ ਨਾ ਹਾਂਜੀ। ਚੌਲ ਚੁਗਦੇ ਆ ਉਹ ਜਿਹੜੀ ਵਿੱਚੋਂ ਨਿਕਲਦੀ ਨਹੀਂ ਚੀਜ਼ਾਂ ਉਹ ਵੀ ਨਹੀਂ ਸਿੱਟਦਾ ਉਹ ਵੀ ਮੁੜ ਕੇ ਕਿਸੇ ਚੰਗੀ ਚੀਜ਼ ਥੋੜੀ ਥੋੜੀ ਪਾ ਕੇ ਉਹ ਵੀ ਖਾਂਦਾ ਕਿ ਪੈਸਿਆਂ ਦੀ ਜਿਹੜੇ ਕਾਲੇ ਚੌਲ ਨਿਕਲਣ ਉਹਨਾਂ ਨੂੰ ਵੀ ਦੁੱਧ 'ਚ ਭਿਓ ਕੇ ਪਕਾ ਲੈਂਦੇ। ਹਾਂਜੀ ਯਾਰ ਦੇਖੋ ਰੋਡ ਨਹੀਂ ਕੱਢਣ ਦਿੰਦਾ ਬੁੱਢੀ ਨੂੰ ਚੌਲਾਂ ਚੋਂ ਉਹਨੂੰ ਕਹਿੰਦਾ ਆ ਜਾਣ ਕਿੰਨੇ ਆ ਜਾਣਗੇ ਯਾਰ ਮੈਂ ਸ਼ੇਖ ਹਾਂ ਮੈਂ ਇਦਾਂ ਦੇ ਕੋਈ ਕੰਮ ਨਹੀਂ ਮੈਂ ਗੱਲ ਕਰ ਰਿਹਾ ਸ਼ੇਖਾਂ ਦੀ ਗੱਲ ਨਹੀਂ ਹੈਗੀ ਜਾ ਕਾਰਖਾਨੇ ਬਾਜ਼ਾਰ ਵੜ ਜਾਂ ਲਾਹੌਰ ਅਕਬਰੀ ਮੰਡੀ ਜਾ ਤੈਨੂੰ ਪਤਾ ਲੱਗੇ ਕਿ ਉੱਥੇ ਅਗਲੇ ਨੇ 10-10 ਕਰੋੜ ਰੁਪਏ ਲਈ ਗੱਡੀ ਰੱਖੀ ਤੇ ਕੰਮ ਕੀ ਕਰਦੇ ਨੇ ਕਿ ਜੀ ਗਰਮ ਮਸਾਲੇ ਦਾ ਲੇਕਿਨ ਉਹ ਕੰਟੇਨਰ ਗੋਦਾਮ ਪਿੱਛੇ ਵੱਡਾ ਨਿਜ਼ਾਮ ਇਹ ਉਹੀ ਲੋਕ ਨੇ ਇਹਨਾਂ ਨੇ ਨਹੀਂ ਅੱਗੇ ਵਧਣਾ ਉਹੀ ਘਰ ਚੀਜ਼ ਦਾ ਦੇਖ ਹੁਣ ਇੱਕ ਬੰਦਾ ਫੁੱਟਬਾਲ ਇੱਥੇ ਰੱਖਿਆ ਹੋਵੇ ਇੱਕ ਬੰਦੇ ਨੇ ਉਹਦਾ ਫੁੱਟਬਾਲ ਪੂਰੀ ਦੁਨੀਆ ਸਿਆਲਕੋਟ ਦੇ ਫੁੱਟਬਾਲ ਪੂਰੀ ਦੁਨੀਆ ਜਾ ਰਹੇ ਹੁਣ ਇੱਕ ਬੰਦਾ ਇੱਥੇ ਫੁੱਟਬਾਲ ਲਿਆ ਕੇ ਰੱਖ ਕੇ ਨਾਜ਼ਰੀ ਨਾ ਦੇਖੋ ਮੈਂ ਫੁੱਟਬਾਲ ਬਣਾਇਆ ਤੂੰ ਹੁਣ ਕੀ ਕਹੇਗਾ ਕਿ ਸਾਡੀ ਇੱਜ਼ਤ ਰੋਲ ਦੀ ਇੱਕ ਫੁੱਟਬਾਲ ਲੈ ਕੇ ਆ ਗਏ ਤੇਰੀ ਉੱਥੇ ਤੱਕ ਅਪਰੋਚ ਨਹੀਂ ਹੈਗੀ ਵੀ ਉਹਦਾ ਫੁੱਟਬਾਲ ਜਾ ਕਿੱਥੇ ਰਿਹਾ ਵਰਲਡ ਕੱਪ ਚ ਹਾਂ ਤੁਹਾਡਾ ਲੈਵਲ ਹੀ ਛੋਟਾ ਵਾ ਤੁਸੀਂ ਇਹਨਾਂ ਡੱਬੀਆਂ ਦੇ ਉੱਪਰ ਹੀ ਮੁਨਹਸਰ ਹੋ ਗਏ ਬਸ ਤੁਹਾਡੇ ਲਈ ਆ ਇਸ ਜਾਤ ਦਾ ਕਾਰੋਬਾਰ ਆ 6 ਡੱਬੀਆਂ ਤੁਸੀਂ ਮੇਰਾ ਕਾਰੋਬਾਰ ਸਮਝੀ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਪਿੱਛੇ 2-2 ਕਿਲੋ ਪਿਆ ਮੇਰੇ ਕੋਲ ਮਾਰ ਉਸਤਾਦ ਜੀ ਉਹੀ ਲੋਕ ਹੈਗੇ ਉਹ ਸਾਰੀ ਉਮਰ ਦੁਪੱਟਿਆਂ ਤੇ ਤਾਰੇ ਲਾ ਲਾ ਕੇ ਜ਼ਿੰਦਗੀ ਕੱਢਤੀ ਆ ਅੱਗੇ ਵਧਣ ਦਾ ਸੋਚਿਆ ਹੀ ਨਹੀਂ ਕੋਈ ਕਾਰੋਬਾਰ ਕੀਤਾ ਹੀ ਨਹੀਂ ਉਹ ਦੱਸਣ ਵਾਲਾ ਖੁਸ਼ ਹੋਵੋ ਤੁਸੀਂ ਸਗੋਂ ਉਹਨਾਂ ਨੂੰ ਹੋਰ ਮਸ਼ਵਰੇ ਦਿਓਗੇ ਉਸਤਾਦ ਜੀ ਇਹ ਪ੍ਰੋਡਕਟ ਵੀ ਲਿਆਓ ਇਹ ਪ੍ਰੋਡਕਟ ਯਾਰ ਮੈਂ ਕਹਿੰਦਾ ਵਾ ਟੈਕਨੋਲੋਜੀ ਦਾ ਦੌਰ ਹੈ ਦੇਖੋ ਟੈਕਨੋਲੋਜੀ ਤੁਸੀਂ ਐਸੀ ਹੈਂਡ ਫ੍ਰੀ ਯਾਦ ਕਰੋ ਕਿ ਬੰਦਾ ਕੰਨ ਨੂੰ ਕੁਝ ਵੀ ਨਾ ਲੱਗਾ ਹੋਵੇ ਤੇ ਬੰਦਾ ਗੱਲਾਂ ਕਰਦਾ ਜਾ ਰਿਹਾ ਇਹ ਸਾਹਿਬ ਤੁਸੀਂ ਅੱਜ ਤੋਂ 15 ਸਾਲ ਪਹਿਲੇ ਵੀ ਸ਼ੇਵ ਕਰਾਉਂਦੇ ਸੀ ਅੱਜ ਟੈਕਨੋਲੋਜੀ ਦਾ ਦੌਰ ਹੋ ਗਿਆ ਅੱਜ ਵੀ ਤੁਸੀਂ ਉਦਾਂ ਹੀ ਸ਼ੇਵ ਕਰਾਉਂਦੇ ਵਜ੍ਹਾ ਲੇਕਿਨ ਪਹਿਲੇ ਚੀਜ਼ਾਂ ਇਦਾਂ ਹੀ ਹੁੰਦੀਆਂ ਨੇ ਉਸਤਾਦ ਜੀ ਪਹਿਲੇ ਵੇਖੋ 15 ਨਾ ਸਾਲ ਪਹਿਲੋਂ ਇੱਕ ਉਸ ਤਰ੍ਹਾਂ ਚੱਲਦਾ ਹੁੰਦਾ ਜਿਹੜਾ ਲੈਦਰ ਤੇ ਤੇਜ਼ ਹੁੰਦਾ ਤੇ 15 ਸਾਲ ਪਹਿਲੇ ਆ ਡੱਬੀ ਇਦਾਂ ਦੀ ਨਹੀਂ ਸੀ ਹੁੰਦੀ ਕਾਲੀ ਮਿਰਚ ਵੀ ਇਹ ਹੁੰਦੀ ਸੀ ਐਦਾਂ ਨਹੀਂ ਹੁੰਦੀ ਸੀ ਨਹੀਂ ਹੁੰਦੀ ਸੀ ਇਹ 45 ਸਾਲ ਪਹਿਲੋਂ ਵੀ ਇਦਾਂ ਨਹੀਂ ਇਹ ਨਵਾਂ ਬਣਵਾਇਆ ਵਾ ਮਾਂ ਚਾਰ ਦਾ ਡੱਬਾ ਕਿੰਨੇ ਦਾ ਚਾਰ ਦਾ ਕਿੰਨੇ ਦਾ 800 ਦਾ ਕਿੰਨੇ ਦਾ 800 ਦਾ ਹੈ ਤੇ ਇਹਨਾਂ ਨੇ ਜਿਹੜਾ ਖਾਦਾ ਉਹ 10 ਰੁਪਏ ਦਾ ਲੈ ਕੇ ਪੈਕਟ ਵਾਲਾ ਉਹ ਹੀ ਕਹੀ ਜਾਂਦੇ ਹੁੰਦੇ ਇਹ ਤਾਂ ਹੁਣ ਉਹ ਟੇਸਟ ਨਹੀਂ ਰਿਹਾ ਆਹੋ ਉਹ ਪਰਾਠੇ ਨਾਲੋਂ ਵਧਿਆ ਚਾਰ ਘਰ ਲੈ ਜਾਂਦੇ ਆ ਜਿਹੜਾ ਉਹ ਇੰਨਾ ਕਿ ਨਹੀਂ ਦਿੰਦੇ ਯਾਰ ਇਹਨਾਂ ਨੂੰ ਕੀ ਪਤਾ ਆਰਗੈਨਿਕ ਚੀਜ਼ਾਂ ਨੇ ਲੋਕਾਂ ਤੱਕ ਖਾਲਸ ਚੀਜ਼ਾਂ ਪਹੁੰਚਾਣੀਆਂ ਵੀ ਸਵਾਬ ਇਹ 800 ਰੁਪਏ ਦਾ ਵਾ ਹਾਂ ਤੇ ਤੂੰ ਕਾਰਖਾਨੇ ਬਾਜ਼ਾਰ ਚਲੇ ਜਾ 800 ਦੀ ਉਹਨਾਂ ਨੇ ਬੋਰੀ ਭਰ ਦੇਣੀ ਜੀ ਇਹ ਐ ਤੂੰ ਗੱਲ ਮੇਰੇ ਮੂੰਹ ਦੀ ਗੱਲ ਖੋਲੀ ਅਚਾਰ ਦੀ ਬੋਰੀ ਭਰ ਦੇਣੀ ਸਹੀ ਗੱਲ ਨਹੀਂ ਇਹ ਸ਼ਿਕੰਜਵੀ ਦੇ ਤੋੜੇ ਵੀ ਲੈ ਕੇ ਆਇਆ ਇੱਕ ਦਿਨ ਘਰ ਹਾਂ ਸ਼ਿਕੰਜਵੀ ਦੇ ਤੋੜੇ ਚੁੱਕੇ ਸੀ ਇਹਨੇ ਲੈ ਕੇ ਵਿੱਚੋਂ ਬੀਟ ਕਰਿਆ ਕਰੋ ਉਸਤਾਦ ਜੀ ਤੁਸੀਂ ਇਹੀ ਤੇ ਮੈਂ ਕਹਿ ਰਿਹਾ ਨਾਜ਼ਰੀਨ ਜਿਸ ਕਿਚਨ ਦੇ ਵਿੱਚ ਆ ਚੀਜ਼ਾਂ ਪਈਆਂ ਹੋਣਗੀਆਂ ਨਾ ਸਜਾਦ ਜਾਨੀ ਮਾੜਦੀਆਂ ਉਹ ਕਿਚਨ ਕਦੀ ਭੁੱਖਾ ਨਹੀਂ ਸੋਏ ਸੁਭਾਨ ਅੱਲਾਹ ਹੀ ਆ ਮੁਕੰਮਲ ਕਿਚਨ ਹੋਏਗਾ ਉਹ ਕਿਚਨ ਹੋਏਗਾ ਸਹੀ ਕਿਚਨ ਹੋਏਗਾ ਉਸ ਬਈ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਵੇਖ ਰਹੀਆਂ ਨੇ ਇਸ ਚੀਜ਼ਾਂ ਦੇ ਨਾਲ ਤੁਸੀਂ ਇੱਕ ਵਾਰੀ ਯਾਰ ਕਿੰਨਾ ਕੁ ਫਰਕ ਪੈ ਜਾਏਗਾ ਕਿੰਨੇ ਕੁ ਦੀਆਂ ਹੋਣਗੀਆਂ 10,000 ਦੀਆਂ ਜਾਣਗੀਆਂ ਇੱਕ ਮਿਸਾਲ ਆ 5,000 ਦੀਆਂ ਜਾਣਗੀਆਂ 3,000 ਦੀਆਂ ਜਾਣਗੀਆਂ 4-4 5-5 600 ਦੀ ਡੱਬੀ ਆ 3,000 ਦੀਆਂ ਜਾਣਗੀਆਂ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸਣਾ ਵਾ ਤੁਸੀਂ ਸਮਝਣਾ ਯਾਰ ਅਸੀਂ ਆਪਣੇ ਵੀਰੇ ਤੇ 3,000 ਰੁਪਏ ਰਿਸਕ ਲੈ ਕੇ ਕੁਰਬਾਨ ਕਰ ਦਿੰਨੇ ਲੇਕਿਨ ਉਸਤਾਦ ਜੀ ਤੁਸੀਂ ਲੱਭਣਾ ਵਾ ਮੈਂ ਤੁਹਾਨੂੰ ਲੱਭਣਾ ਨਹੀਂ ਮੈਂ ਕਿ ਨਿਕਲ ਜਾਣਾ ਪਿੰਡੀ ਟਾਈਮ ਵਾਲੇ ਬੱਸਾਂ 'ਚ ਫੈਸਲ ਰਾਮੇ ਦੀ ਕਸਮ ਜੇ ਆ ਲੈ ਕੇ ਮਕਾਓ ਯਾਰ ਆ ਸਾਡੇ ਕੋਲ ਆ ਦਿੱਲੀ ਦਫ਼ਤਰ ਉੱਥੇ ਲੱਥਾਂ ਦੇ ਹੁੰਦੇ ਨੇ ਅਸੀਂ ਯਾਰ ਰੰਗ ਹੀ ਨਹੀਂ ਚਾਰ ਦਾ ਵੇਖਣਾ ਅੱਜ ਤੱਕ ਕਦੀ ਵੇਖਿਆ ਉਧਰ ਵੀ ਪਏ ਉਹ ਛੋਟਾ ਭਾਈ ਆ ਕੇ ਕਹਿੰਦਾ ਉਹ ਯਾਰ ਮਜ਼ਦੂਰੀ ਕਰਦੇ ਵੀ ਕੜੀ ਨਹੀਂ ਡਿਆ ਯਾਰ ਨਹੀਂ ਵਿਕਣ ਨਹੀਂ ਦਿਆ ਉਹਨੇ ਕਿਹਾ ਕਿ ਐ ਮੈਂ ਬਣਾਇਆ ਵਾ ਇਹ ਦੱਸ ਦੇ ਲੋਕਾਂ ਨੂੰ ਤਾਂ ਕਿ ਇਹਦੇ ਆਰਡਰ ਆਉਣ ਉਸਤਾਦ ਪਤਾ ਕੀ ਗੱਲ ਅਚਾਰ ਦੀ ਦੂਸਰੀ ਲਾਟ ਇਹ ਤੇ ਮੈਨੂੰ ਫਿਕਰ ਹੀ ਨਹੀਂ ਵੀ ਵਿਕੇ ਨਾ ਵਿਕੇ ਉਸਤਾਦ ਜੀ ਆ ਮੈਂ ਭਾਜੀ ਪਹਿਲੀ ਮੈਂ ਤੁਹਾਨੂੰ ਦੱਸਦਾ ਨਾਜ਼ਰੀਨ ਪਹਿਲੇ ਦਿਨ ਜਦੋਂ ਮੈਂ ਚਾਰ ਪਾਇਆ ਨਾ ਪਹਿਲੇ ਸੀਜ਼ਨ ਉਦੋਂ ਪਾਇਆ ਸੀ 1000 ਕਿਲੋ ਉਹ ਇੰਜ ਵਿਕ ਗਿਆ ਉਸ ਤੋਂ ਬਾਅਦ ਪਿਛਲੇ ਸਾਲ ਮੈਂ ਚਾਰ ਪਾਇਆ ਵਾ 2000 ਕਿਲੋ ਨਹੀਂ ਪਿਛਲੇ ਸਾਲ 4000 ਸੀ ਉਸਤਾਦ ਨਹੀਂ 2000 ਕਿਲੋ ਸੀ ਉਹ ਵੀ ਇੰਜ ਵਿਕ ਗਿਆ ਥੋੜੀ ਜਿਹੀ ਚੁਟਕੀ ਲੰਬੀ ਹੋ ਠੀਕ ਹੈ ਜੀ ਯਾਨੀ 2000 ਕਿਲੋ ਸੀ ਨਾ ਨਾਲੇ ਹੁਣ ਐਰਕੀ ਸਾਲ ਯਾਨੀ ਮਹੀਨਾ ਹੋਇਆ ਚਾਰ ਮੁੱਕੇ ਨੂੰ 1 ਮਹੀਨੇ ਦਾ ਗੈਪ ਆਇਆ 300 ਕਿਲੋ ਦਾ ਆਰਡਰ ਮੇਰੇ ਕੋਲ ਆ ਪੂਰੇ ਪਾਕਿਸਤਾਨ ਦੇ ਵਿੱਚੋਂ 300 ਕਿਲੋ ਹਿਸਾਬ ਲਾ ਮੈਨੂੰ ਉਸਤਾਦ ਜੀ ਅਚਾਰ ਦੀ ਐਸ ਕੋਲ ਤਾਰੀਫ ਹੈ ਲੇਕਿਨ ਉਸਤਾਦ ਜੀ 16 ਕਰੋੜ ਬਾਦੀ 300 ਕਿਲੋ ਇਹ ਉਹਦੇ ਵਾਲਾ ਹਿਸਾਬ ਉਹ ਕਹਿੰਦਾ ਯਾਰ ਚਾਹ ਬਹੁਤ ਅੱਛੀ ਬਣਾਈ ਆ ਕਮਾਲ ਆ ਚਾਹ ਕਹਿੰਦਾ ਇਹ ਗਾਂ ਨਾ ਦੱਸੀ ਕਿਤੇ ਇਸ ਤਾਰ ਦਾ ਚਾਰ ਬਹੁਤ ਅੱਛਾ ਹੈ ਅੱਗੇ ਨਾ ਦੱਸੋ ਨਹੀਂ ਖਾਂਦੇ ਨੇ ਲੋਕੀ ਭਾਈ 1-1 ਕਿਲੋ ਲੋਕਾਂ ਨੇ ਲਿਆ ਸੀ ਫਿਰ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਵੀ ਹੁਣ ਭੇਜ ਦੇ ਅੱਧਾ ਕਿਲੋ ਭੇਜ ਦੇ ਉਸਤਾਦ ਜੀ ਮਾਫੀ ਦੇ ਨਾਲ ਮੈਂ ਕਹਿੰਦਾ ਵਾ ਕੋ ਪੈਂਟ ਅਸੀਂ ਯਾਦ ਕੀਤੀ ਜਾਏ ਉਹਦੇ ਕਲਰ ਪਹਿਲਾਂ ਨੀਲਾ ਹੋਵੇ ਸ਼ਾਮ ਨੂੰ ਹਰਾ ਹੋ ਜਾਏ ਉਹ ਪੇਂਡਾ
ਪੇਂਡਾ ਸਹੀ ਗੱਲ ਪੇਂਡਾ ਨਹੀਂ ਪੇਂਡਾ ਉਹ 200 ਰੁਪਏ ਦਾ ਇੱਕ ਨਗ ਮਿਲਦਾ ਹੁੰਦਾ ਸੀ ਉਹਨੂੰ ਧੁੱਪੇ ਕਰਨਾ ਲਾਲ ਹੋ ਜਾਣਾ ਉਹਨੂੰ ਛਾਵੇਂ ਕਰ ਉਹ ਹੀ ਸਾਰੀ ਦਿਹਾੜੀ ਪਾ ਕੇ ਚੰਗੇ ਭਲਾ ਮਤਲਬ ਬੰਦਿਆਂ ਦੇ ਵਿੱਚ ਬੈਠਾ ਸਿਆਣੇ ਬੜੇ ਬੰਦੇ ਨੂੰ ਕਹਿੰਦੇ ਅੰਕਲ ਜੀ ਮਾਜਰ ਇਹ ਦੇਖਣਾ ਤੁਸੀਂ ਨੀਲਾ ਨਾ ਲਾਲ ਹੋ ਗਿਆ ਬਸ ਇਦਾਂ ਦੇ ਤੇ ਕਰੈਕਟਰ ਨੇ ਅੱਛਾ ਆ ਤੇ ਪੈਂਟ ਐਸੀ ਹੋਵੇ ਸਵੇਰ ਨੂੰ ਨੀਲੀ ਹੋ ਜਾਵੇ ਦੁਪਹਿਰ ਨੂੰ ਹਰੀ ਹੋ ਜਾਵੇ ਵੀ ਮੈਨੂੰ ਧੋਣੀ ਲਾਉਣੀ ਨਾ ਪਵੇ ਅੱਛਾ ਮੈਂ ਉਹਦੇ ਰੰਗ ਬਦਲੀ ਜਾਣ ਮੈਂ ਪਿੰਡਾਂ ਵਾ ਆ ਕੰਮ ਨੈਲਸਨ ਮੰਡੇਲਾ ਨੇ ਜੀ ਇਹਦੇ ਚ ਕੀ ਗੋਇਆ ਲੱਗਾ ਉੱਤੇ ਤੇ ਉਹਦੇ ਚ ਕੀ ਮਤਲਬ ਨਹੀਂ ਇਹ ਕਿਹੜੀ ਪੈਂਟ ਆ ਸਵੇਰ ਨੂੰ ਨੀਲੀ ਹੋਵੇ ਰਾਤ ਨੂੰ ਹਰੀ ਹੋ ਉਹ ਮੈਂ ਮਿਸਾਲ ਦਿੱਤੀ ਆ ਤੁਸੀਂ ਐਸੀ ਐਨਕ ਯਾਦ ਕਰੋ ਵੀ ਬੰਦਾ ਇੱਥੇ ਬੈਠਾ ਆਪਣੇ ਘਰ ਪੂਰਾ ਉਹਨੂੰ ਨਜ਼ਰ ਆਉਂਦਾ ਹੋਵੇ ਕਿ ਕੀ ਮਸਲਾ ਹੈ ਭੁੱਖੇ ਮਰ ਜਾਓਗੇ ਤੁਸੀਂ ਹਾਂ ਬੇਟਾ ਇਹ ਦੁਨੀਆ ਹੋਰ ਆ ਇੱਕ ਵਕਤ ਆਏਗਾ ਤੁਸੀਂ ਕਹਣਾ ਯਾਰ ਵਾਕਈ ਅਸੀਂ ਮਜ਼ਾਕ ਕਰਦੇ ਹੁੰਦੇ ਸਾਂ ਹੈ ਅਸੀਂ ਕਾਹਤੋਂ ਕਹਿਣਾ ਅੱਛਾ ਵੈਸੇ ਇੱਕ ਮਸ਼ਹੂਰਾ ਹਾਂ ਇਹ ਹੁਣ ਇਹ ਤੇ ਕੰਮ ਸ਼ੁਰੂ ਕਰ ਲਿਆ ਤੁਸੀਂ ਹੁਣ ਨਾਲ ਇੱਕ ਸਾਂਡੇ ਦਾ ਤੇਲ ਵੀ ਲਾਂਚ ਕਰੋ ਇੱਥੇ ਛੋਟੇ ਛੋਟੇ ਸਾਂਡੇ ਕਿਰਲੇ ਜਿਹੇ ਨਹੀਂ ਹੁੰਦੇ ਉਹ ਵੀ ਰੱਖੋ ਤਪਾਕੀ ਦੀ ਦਵਾਈ ਰੱਖੋ ਪਿੰਸੀ ਫੋੜਿਆਂ ਦੀਆਂ ਹਾਂਜੀ ਦੰਦਰੀ ਚੰਬਲ ਉਹਦੇ ਲਈ ਕਰੀਮ ਬਣਾਓ ਉਹ ਖੁਦਾ ਦੇ ਬੰਦੇ ਮਾਫੀ ਦੇ ਦਿਓ ਯਾਰ ਅੱਗੋਂ ਪਿੱਤ ਮਾਰ ਪਾਊਡਰ ਆਣਾ ਹਾਂਜੀ ਹਾਂ ਗਰਮੀਆਂ 'ਚ ਉਹ ਕਰੀਮਾਂ ਦਾ ਤੈਨੂੰ ਪਤਾ ਹੀ ਨਹੀਂ ਕੰਮ ਕਿੰਨਾ ਵਾ ਫੇਸ ਕਰੀਮ 10,000 ਰੁਪਏ ਦੀ ਕਰੀਮ ਹੈ ਇੰਨੀ ਕਿੱਥੇ ਤੁਰਿਆ ਫਿਰਦਾ ਜਾਹਲ ਲੋਕ ਉਹੀ ਘਰ ਦੇ ਵਿੱਚ ਇਹਨਾਂ ਨੇ ਅੱਲਾ ਮਾਫੀ ਨਾੜਲੇ ਚੌਂਕ ਦੇ ਵਿੱਚੋਂ 30 ਰੁਪਏ ਦੀ ਵੱਡੀ ਬੋਤਲ ਭਰਵਾ ਕੇ ਲਿਆ ਉਹਨਾਂ ਕਰੀਮ ਦੀ ਤੂੰ ਯਾਰ ਦੱਸ ਲੋਕਾਂ ਦਾ ਕੀ ਹਿਸਾਬ ਕਿਤਾਬ ਲੋਕੀ ਯਾਰ ਕੀ ਹਿਸਾਬ ਇੱਕ ਮਿੰਟ ਭਾਈ ਨਾ ਸੁਣਨਾ ਗੱਲ ਪਤਾ ਕੀ ਉਸਤਾਦ ਜੀ ਮੇਰੀ ਗੱਲ ਨਾ ਫਰੀਦ ਓਏ ਟੋਕੀ ਨਾ ਗੱਲ ਮੇਰੀ ਅੱਛਾ ਜੀ ਅੱਲਾਹ ਤਾਲਾ ਦੀ ਜ਼ਾਤ ਨੇ ਜਦੋਂ ਇਨਸਾਨ ਨੂੰ ਫੈਸਿਲਿਟੀਜ਼ ਦਿੰਦਾ ਨਾ ਹਾਏ ਫੈਸਲ ਤੇ ਹਮੇਸ਼ਾ ਅਗਲੇ ਫੇਵਰ ਕਰੋ ਠੀਕ ਹੈ ਹੁਣ ਵੇਖ ਮੈਂ ਵੀ ਬਿਜ਼ਨਸ ਸ਼ੁਰੂ ਕਰਨਾ ਨਾ ਅੱਛਾ ਜੀ ਛੋਟਾ ਭਾਈ ਉਹਦਾ ਨਾਲ ਮੈਂ ਮਸ਼ਵਰਾ ਕੀਤਾ ਕਹਿੰਦਾ ਮੈਨੂੰ ਤੰਦੂਰ ਲਵਾ ਕੇ ਦੇ ਹਾਂਜੀ ਠੀਕ ਹੈ ਵਾਹ ਵਾਹ ਕਿੱਥੇ ਉਸਤਾਦ ਜੀ ਘਰ ਦੇ ਬਾਹਰ ਬਿਜ਼ਨਸ ਹਾਂਜੀ ਬਿਜ਼ਨਸ ਉਸਤਾਦ ਜੀ ਇਹ ਹੁੰਦੇ ਨੇ ਵੱਡੇ ਬਿਜ਼ਨਸ ਤੰਦੂਰ ਲਵਾ ਕੇ ਦੇਣਾ ਉਸਤਾਦ ਜੀ ਹੁਣ ਮੈਂ ਉਹਨੂੰ ਕੀ ਕਿਹਾ ਮੈਂ ਕਿਹਾ ਤੰਦੂਰ ਨਾਲ ਉਹ ਚਨੇ ਵਗੈਰਾ ਪਾਏ ਵਗੈਰਾ ਨਾਸ਼ਤਾ ਠੀਕ ਹੈ ਨਿਹਾਰੀ ਠੀਕ ਹੈ ਕਲੇਜੀ ਫੇਫੜਾ ਓਟੇ ਕਲੇਜੀਆਂ ਚਿਕਨ ਮਟਨ ਨਿਹਾਰੀ ਗੰਡੇਰੀਆਂ ਐਨੀਵਨ ਸਾਰਾ ਠੀਕ ਹੈ ਉਹਨੂੰ ਮੈਂ ਕੀ ਕਿਹਾ ਨਾਲ ਉਸਤਾਦ ਰੌ ਵਾਲੀ ਮਸ਼ੀਨ ਉਹਨੂੰ ਮੈਂ ਕਿਹਾ ਜੀ ਪੁੱਤਰ ਤੂੰ 10 ਰੁਪਏ ਦਾ ਨਾਨ ਦੇਣਾ 10 ਰੁਪਏ ਦਾ ਨਾਨ ਜਿਹੜਾ ਕਿ ਮਾਰਕੀਟ 'ਚ ਕਿੰਨੇ ਦਾ 25 ਰੁਪਏ 25 ਰੁਪਏ ਦਾ ਤੂੰ ਮੈਂ ਕਿਹਾ 10 ਰੁਪਏ ਦਾ ਨਾਨ ਦੇਣਾ ਜਿੰਨਾ ਲਾਸ ਹੋਏਗਾ ਮੈਂ ਕਿਹਾ ਮੈਨੂੰ ਹੋਣਾ ਤੈਨੂੰ ਨਹੀਂ ਕੋਈ ਟੈਨਸ਼ਨ 10 ਰੁਪਏ ਦਾ ਤੂੰ ਦੇਣਾ ਅੱਛਾ ਚਿਕਨ ਦੀ ਪਲੇਟ ਵੇਖਿਆ ਟੋਕਨ ਇਹ ਕਹਾਣੀਆਂ ਨੇ ਨਹੀਂ ਕਹਾਣੀਆਂ ਨਹੀਂ ਮੁੱਦੇ ਤੇ ਨਹੀਂ ਆਣ ਦੇ ਰਹੇ ਮਿੰਟ ਬਾਅਦ ਗੱਲ ਕਰਦਾ ਮੁੱਦੇ ਤੇ ਨਹੀਂ ਆਣ ਦੇ ਰਹੇ ਆ ਪੈਸੇ ਮੈਂ ਦੇ ਦੇਣਾ ਪੁੱਤ ਮੇਰੇ ਕੋ ਪੈਸੇ ਲੈ ਲਈ ਪੁੱਤ ਇਦਾਂ ਇਹ ਜਿਹੜੀਆਂ ਇਹ ਸਿਰਫ ਕਹਾਣੀਆਂ ਨੇ ਲੈ ਬਸ ਮੈਂ ਕਹਿੰਨਾ 4 ਸਾਲਾਂ ਦੇ ਵਿੱਚ ਰੁਪਈਆ 5000 ਇਸ ਦਫ਼ਤਰ 'ਚ ਨਹੀਂ ਖਰਚਿਆ ਇਹਨਾਂ ਨੇ ਖੁਦਾ ਨੂੰ ਜਾਣਦੇ ਨਹੀਂ ਮਸਰ ਚੋਲ ਮੈਂ ਬਣਾ ਕੇ ਲਿਆਇਆ ਉਸਤਾਦ ਜੀ ਮੈਂ ਮਸਰ ਚੋਲ ਖਾਦੇ ਤੁਸੀਂ ਨਾ ਕਰਿਆ ਕਰੋ ਇੰਜ ਦੀਆਂ ਗੱਲਾਂ ਠੀਕ ਹੈ ਉਹਨੂੰ ਮੈਂ ਕਿਹਾ 10 ਰੁਪਏ ਦਾ ਤੂੰ ਨਾਨ ਦੇਣਾ 20 ਰੁਪਏ ਦੀ ਪਲੇਟ ਤਨਖਾਹ ਦੇ ਵਿੱਚੋਂ 250 ਰੁਪਈਆ ਮੈਂ ਕੱਟ ਲਵਾਣਾ ਤੇ ਫੈਸਲ ਸਾਹਿਬ ਥੜਾ ਨਹੀਂ ਮੇਰਾ ਛੱਡ ਦਿਓ ਉਨੀ ਦੇਰ ਜਿੰਨੀ ਦੇਰ ਲੈ ਇਹਦੀ ਗੱਲਾਂ 'ਚ ਨਹੀਂ ਆਉਣਾ ਤੁਹਾਨੂੰ ਇਹਦੀ ਇਹਨਾਂ ਦੀ ਗੱਲਾਂ ਗੁੱਲਾਂ ਨਹੀਂ ਪਤਾ 10 ਰੁਪਏ ਦਾ ਨਾਨ ਬਸ ਕਰਦੇ ਓਏ ਬਸ ਕਰਦੇ 20 ਰੁਪਏ ਦੀ ਪਲੇਟ ਤੁਸੀਂ ਵੀ ਫੈਸਿਲਿਟੀ ਦਵੋ ਮਾਮ ਨੂੰ ਬਸ ਕਰਦੇ ਤੁਸੀਂ 800 ਰੁਪਏ ਦਾ ਆਇਆ ਚਾਰ ਕੀਤਾ ਹੋਇਆ ਉਹ ਬਾਹਰੋਂ ਮਾਰਕੀਟ ਦੇ ਵਿੱਚੋਂ ਨਹੀਂ ਰੇਟ ਘਟੋ ਅੱਛਾ ਜੋ ਵੀ ਰੇਟ ਦੇ ਵਿੱਚ ਮੈਨੂੰ ਨਹੀਂ ਕੋਈ ਇਤਰਾਜ਼ ਲੇਕਿਨ ਮੈਂ ਗੱਲ ਕਰਨਾ ਅੱਜ ਕੱਲ ਟੈਕਨੋਲੋਜੀ ਦਾ ਦੌਰ ਆ ਕੰਧ ਬਣਾਈ ਨਾ ਤੇਰੇ ਭਣਵਈਏ ਨੇ ਹਾਂਜੀ ਤੇਰਾ ਜਿਹੜਾ ਭਣਵਈਆ ਜਿਹਦੇ ਨਾਲ ਤੁਸੀਂ ਭੈਣ ਵਿਆਹੀ ਆ ਬਹਿਨ ਹੋਈ ਹੁੰਦਾ ਨਾ ਐਡਾ ਭਰਵਾਂ ਭੈਣ ਨਹੀਂ ਮੈਂ ਵਿਆਹੀ ਬਸ ਹਲਕੀ ਜੀ ਮੈਂ ਕਿਹਾ ਸੀ ਕਿ ਹਲਕੀ ਜੀ ਨਹੀਂ ਬੰਦੇ ਆਏ ਸੀ ਖਾਣਾ ਖਵਾਇਆ ਸੀ ਤੇ ਉਹਨਾਂ ਨੇ ਹੌਲੀ ਜੀ ਕਿਹਾ ਸੀ ਕਬੂਲ ਉਹਨਾਂ ਨੇ ਨਹੀਂ ਕਬੂਲ ਇਦਾਂ ਤਾਂ ਨਹੀਂ ਸੀ ਕਿਹਾ ਭੈਣ ਨਹੀਂ ਵਿਆਹੀ ਕਿਸੇ ਨਾਲ यार ये हुन भैन ब्याहती ते हुन मैं हमने भी अपनी बहनों की शादी की हेलो तूने भैन ब्याही वाह तू क्या ब्याही आ तू क्यों करन आया जी अच्छा यार मैं जिस मर्जी एक्सप्रेशन ना कहां गल ते वही है की फर्क ठहर जा फरीद भाई आपने अपनी बहन की शादी की है जी मैंने की है तुसी अपनी भैन ब्याही नहीं वही गल है की फर्क आ फर्क बारी समझा कि ए भैन फरीद मैं तन्नू कहना कट्टी भैन ब्याही आ एक होंदा आपने अपनी सिस्टर की बहन की शादी की कितना फर्क हां ते की एक्सप्रेशन दा फर्क आ लैंग्वेज दा फर्क आ ओ यार ਇਹਦੇ ਚ ਗਾਲ ਲੱਗਣਾ यार गाल नहीं लगन दई ओ यार तेरा ज़हन गंदा तेनू तद लगन दई अच्छा मेरा ज़हन गंदा वा आ गाल नहीं गंदी आ गाल नहीं गंदी यार एक बंदा आया सी अच्छा ਜਿਹੜਾ ਪਹਿਲੇ ਤੁਹਾਡਾ ਨਹੀਂ ਸੀ ਮਿਲਦਾ ਤੁਸੀਂ ਆਪਣੀ ਸਕੀ ਭੈਣ ਉਹਦੇ ਨਾਲ ਭੇਜਤੀ ਨਹੀਂ ਭੇਜੀ ਨਹੀਂ ਭੇਜੀ ਨਹੀਂ ਉਸਤਾਦ ਜੀ ਵਿਆਹੀ ਇਹ ਤੇ ਓਏ ਵਿਆਹ ਕਹੀ ਆਹੋ ਯਾਰ ਉਹਨਾਂ ਨੇ ਪ੍ਰੋਪਰ ਆਏ ਨੇ ਉਹਨਾਂ ਨੇ ਉਹ ਪ੍ਰੋਪਰ ਹੀ ਆਉਂਦੇ ਆ ਲੇਕਿਨ ਆ ਕੇ ਲੈ ਗਿਆ ਨਾ ਤੇਰੀ ਭੈਣ ਨੂੰ ਉਹ ਆਹੋ ਲੈ ਗਿਆ ਕਿ ਨਹੀਂ ਇਹਨੂੰ ਕਹਿੰਦੇ ਨੇ ਵਿਆਹ ਕਰਨਾ ਭੈਣ ਦਾ ਆਹੋ ਹੁਣ ਦੱਸ ਤੂੰ ਆਪਣੀ ਭੈਣ ਵਿਆਹੀ ਆ
ਮਤਲਬ ਇੱਕ ਹੀ ਬਣਦਾ, ਜਿਵੇਂ ਤੇਰੀ ਅੰਮੀ ਨਹੀਂ ਕਹਿੰਦੀ ਮੇਰੇ ਖਾਵੰਦ ਆ ਗਏ ਉਹ ਮੇਰਾ ਖਸਮ ਆ ਗਿਆ, ਮਤਲਬ ਇੱਕ ਹੀ ਆ। ਯਾਰ ਉਸ ਵਾਕਿਏ ਦੇ ਬਾਰੇ ਚ ਕਹਿ ਰਹੇ ਨੇ ਜਦੋਂ ਤੂੰ ਰੁੱਸ ਨਹੀਂ ਸੀ ਗਿਆ ਕਿ ਅੱਜ ਨਹੀਂ बोतल मिलनी ਤੇ कदों ਉਹਦਾ सर भाईजान देखो हमने भी अपनी बहनों की शादी ओ यार अपने ही रहे हैं, हमने भी अपनी बहन की एडा नाल ही चौरी निसार बन जांदे जेडी गल करने मैं भी भैन भी इदां कहो हां। अच्छा हमने भी अपनी बहनों की शादी की, आपने भी अपनी भैन भी आई है कहीं? उस्ताद जी ये गल लड़ाई वाली है। ओ यार वो दसो भैन भी आई ते कहंदा लड़ाई वाली। ओ यार भैन विआही है, मैं जोर दी ओ यार बंदे बैठे कहंदे यार इधर ਅਸੀਂ अपनी भैन ਵਿਆਹੀ है। ਤੂੰ ਵਿਆਹੀ ਨਹੀਂ ਤੂੰ ਮੰਨ। मैं ਵਿਆਹੀ लफ्ज इस्तेमाल कर रहे हैं, ਵਿਆਹੀ। ओ गैंडिया जा मैं भैन इदां करके विआही है, मैं सिर्फ भैन अपनी दी शादी कीती है। हां अब भैन विआही है ਇਹਦੇ ਤੇ ਸਿੱਧੀ ਗਾਲ ਹੈ। अच्छा यार मैं हूं देख मैं हाले मैं ਇਸ ਤੋਂ ਵੀ ਅੱਛੇ ਐਕਸਪ੍ਰੈਸ਼ਨ ਮੇਰੇ ਕੋ ਹੈਗੇ, ਠੀਕ ਹੈ ਨਾ? ਉਹਨਾਂ ਚ ਤੁਸੀਂ ਜਿਹੜੇ ਅੱਛੇ ਦੇਖੋ ਅੱਜ ਇਹਦੇ ਚ ਹੋਰ ਲਫ਼ਜ਼ ਵੀ ਹੈ ਨੇ ਪੇਸ਼ ਕਰਨਾ, ਉਹ ਨਹੀਂ ਮੈਂ ਯੂਜ਼ ਕਰ ਰਿਹਾ, ਮੈਂ ਵਿਆਹੀ ਲਫ਼ਜ਼ ਇਸਤੇਮਾਲ ਕਰ ਆਪਣੇ ਸਾਰੇ ਐਕਸਪ੍ਰੈਸ਼ਨ ਸੁੱਟੋ, ਮੈਂ ਚੁਗ ਲੈਣਾ ਜਿਹੜਾ ਸਹੀ ਨਿਕਲਿਆ ਨਾ ਉਹਦੇ ਚ। ਵਿਆਹੀ ਨਹੀਂ ਵਿਆਹੀ ਤੇਰੇ ਨਾਲ ਕਿਸੇ ਨੇ ਆਪਣੀ ਕੁੜੀ ਵਿਆਹੀ ਹੈ? ਤੇਰੇ ਨਾਲ ਵਿਆਹੀ ਆਪਣੀ ਕੁੜੀ ਕਿਸੇ ਨੇ? ਉਹ ਤੇਰੀ ਬੀਵੀ ਹੈਗੀ ਹੈ। ਤੂੰ ਆਪਣੀ ਭੈਣ ਨਹੀਂ ਵਿਆਹੀ ਕਿਸੇ ਨਾਲ? ਓ ਯਾਰ ਮੈਂ ਕਹਿਣ ਡਿਆ ਵਾਂ ਆਹੀ ਤੇ ਗੱਲ ਗੰਦੀ ਆ ਯਾਰ, ਖਿੱਚ ਕੇ ਤੂੰ ਖਰਾਬ ਕਰ ਰਿਹਾ, ਕੋਈ ਗੰਦੀ ਗੱਲ ਨਹੀਂ। ਅੱਛਾ ਭੈਣ ਕੀ ਫਰਕ ਪੈਂਦਾ? ਹਾਂ ਇੱਕੋ ਹੀ ਲਫ਼ਜ਼ ਆ। अच्छा जी उस्ताद जी तुसी भी एक बहन कह दो। अच्छा भी तुमने अपनी बहन ਵਿਆਹੀ ਹੈ ਕਿਸੇ के साथ? अच्छा ਇਹ ਉਰਦੂ ਦੀ ਬਹਿਨ ਜਿਹੜਾ ਨਾ ਉਹ ਬੇ ਦਾ ਜਿਹੜਾ ਨਾ ਤੁਸੀਂ ਉਹਦੀ ਵਜ਼ਨ ਘਟਾਓ। ਉਹਨੇ ਹੁਣ ਕਿਹਾ ਵਾ बहन होता है लफ्ज, सही जो लफ्ज है सिस्टर बहन। अच्छा बहन ਵਿਆਹੀ आपने? बहन यार बहन की शादी की है? हाँ ओके सिर्फ इन्ना वो जो तुम्हारा है पनवैया। यार हुन ए भी गल गलत है ना, वो मेरा बहनोई है, ठीक है, वो मेरा बहनोई है, यानी मैंने। अच्छा जी वो आपका बहनोई है। हाँ ठीक है जी। कौन बहनोई कौन होता है? जिहदे नाल की कीता होवे, भैन विआही होवे, दसो जी। ठीक है हां हुंदा वा। खाडू यार इधर अचारा चूरा ले आयो, ਤੁਹਾਡਾ ਕੋਈ ਸਮਝ ਨਹੀਂ ਆਂਦੀ। ਇਹਦੇ ਪਤਾ ਨਹੀਂ ਫਿਰ ਗਿਆ। ਇਹਦੇ बहनोई ने कहा कि ਇਹ ਜਿਹੜਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਕਿ ये जो अचार है ना, अच्छा ये जो अचार है ये मजेदार है, डंडा इसमें आम है, इसमें तेल है। ये जो अचार है ना, उन्होंने कहा है कि मैंने उन्होंने पैगाम मिले सी कि उन्होंने पूछी कि ये च ना इनू कहते कोई चीज़ पाते ऐसी जिहड़ा इहदा रंग नहीं काला होंदा, साल भी प्यार वे। ठीक है, मैंने फिर इनसे कहा कि भाई पूरी दुनिया की किसी लेबॉर्ट्री में ले जाओ, इसमें उससे आधी चीज़ें हैं जो बहुत बड़े बड़े अचार होते हैं ना, उससे भी आधी चीज़ें इसमें। तरीक़ाकार ये है कि जब आम कटता है, आम को सुखाना, आम का एक निज़ाम, अचार डालने से पहले आम को किस शक्ल में लेके आना, उसकी वजह से ये काला नहीं होता। टाइम टेबल, यस, उसका जो तरीक़ेकार है, इसमें नमक है, इसमें नमक है, इसमें आम है, इसमें तेल है, इसमें मेथरे हैं, बस इसमें कोई ऐसी चीज़ नहीं है जो जेड़ी तुसी कहो कि भी ये कोई खराब, जिथों मर्जी चेक करा लो। दूसरी गल, एक मिनट मैंने पूछ ए किने कहा सी कि रंग चेंज होंदा है? किने कहा? पढ़वैये ने ए दे। पढ़वैया कौन? जिहदे नाल भैन विआही हुंदी है। अच्छा ठीक है। भी ब्याहनी नहीं भाई फरीद साहब उस बार ਉਹਨੇ ਆਪਣੀ ਲੈਦਾ ਜਗ੍ਹਾ ਤੇ ਵਿਆਹੀ, ਅਸੀਂ ਆਪਣੀ ਲੈਦਾ ਜਗ੍ਹਾ ਤੇ ਵਿਆਹੀ ਹੈ। ਤੁਸੀਂ ਵੀ ਵਿਆਹੀ ਹੈ ਨਾ? ਅਸੀਂ ਵੀ ਵਿਆਹੀ। ਤੇ ਇਹਨੂੰ ਤੁਸੀਂ ਭਰਵਾ ਕਰਕੇ ਕਹੋ ਕਿ ਮੈਂ ਵੀ ਭੈਣ ਵਿਆਹੀ ਹੈ, ਇਹਦੇ ਚ ਪਾਓ ਭਾਜੀ ਮੈਂ ਵੀ ਭੈਣ ਵਿਆਹੀ ਆ। ਲੈਵਲ ਹੋ ਗਿਆ ਨਾ। ਲੇਕਿਨ ਉਹਨੇ ਤੇ ਨਹੀਂ ਕਿਹਾ ਵੀ ਆ ਖਰਾਬ ਆ, ਜਿੱਥੇ ਤੂੰ ਭੈਣ ਵਿਆਹੀ ਆ ਉਹਨੇ ਕਿਹਾ। ਵਾਕਈ ਉਹਨੇ ਕਿਹਾ। ਓਏ ਚੁੱਪ ਉਸਤਾਦ ਜੀ, ਉਹਨੇ ਪਤਾ ਕੀ ਗੱਲ ਉਹਨੇ ਕਿਹਾ ਜੀ, 1 ਮਿੰਟ, ਉਹਨੇ ਕਿਹਾ ਕਿ ਇਹ ਜਿਹੜਾ ਨਾ ਅਚਾਰ ਇਹਦੇ ਕਿੰਨੇ ਕਿਹਾ? ਬਹਿਨੋਈ ਨੇ। ਬਹਿਨੋਈ ਮੇਰੇ ਨੇ। बहनोई कौन? जिथे तू ਬਹਿਨ ਦੀ ਸ਼ਾਦੀ ਕੀ जो बहन की शादी की है। ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਜੀ ਕਹਿੰਦੇ ਕਿਉਂਕਿ ਉਹ ਕਰਦੇ ਨੇ ਇਹਦਾ ਕੰਮ, ਜਿਹੜੀ ਉਹ ਚਟਨੀ ਨਹੀਂ ਹੁੰਦੀ, ਆ ਕਿਹੜੀਆਂ ਚਟਨੀਆਂ ਜਿਹੜੀ सिरके वाली ਜਿਹੜੀ ਬਣਦੀ 2 ਨੰਬਰ ਚਟਨੀਆਂ ਬਣਦੀਆਂ। ਹਾਂ 2 ਨੰਬਰ ਸਿਰਕੇ ਵਾਲੀ। नहीं उस्ताद जी 2 नंबर नहीं होंदी, बहुत 7-8 नंबर ਤੇ ਲੈ ਯਾਰ ਉਹ ਜਿਹੜੀਆਂ ਸ਼ਾਦੀਆਂ ਵਿਆਹਾਂ ਤੇ ਵੀ ਅਕਸਰ ਆ ਚਟਨੀਆਂ ਤੇ ਉਹ ਬਹੁਤ ਜਿਹੜਾ ਖਾਂਦੇ ਹੀ ਕੰਡੇ ਪੈ ਜਾਂਦੇ ਆ। टमाटो चटप ਆ ਟਮਾਟੋ ਚਟਪ। ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਉਹਨਾਂ ਨੇ ਵੇਖਿਆ, ਉਹਨੇ ਕਿਹਾ ਯਾਰ ਇਹਦੇ 'ਚ ਇੱਕ ਹੁੰਦਾ ਵਾ ਤਲੰਬਾ ਗੁੰਬਸ਼, ਉਹ ਪਾਉਂਦੇ ਆ। ਉਹਨਾਂ ਨੇ ਕਿਹਾ ਅਸਲ 'ਚ ਨਾ ਉਹਦੀ ਪਹੁੰਚ ਤੋਂ ਬਾਹਰ ਆਏ ਅਚਾਰ। ਹਾਂਜੀ ਉਹ ਤੁਸੀਂ ਉਹ ਵੇਖਿਆ ਨਾ किदी पहुंच तो बाहर, किदी पहुंच तो बाहर? ਬਹਿਨੋਈ ਤੋਂ। उस्ताद जी बहनोई कौन? बहनोई ਦੱਸੋ ਹੁਣ ਤੂੰ ਆਪ ਹੀ ਦੱਸ ਦੇ। ਦੱਸ ਦੇ ਯਾਰ, ਦੱਸ ਦੇ। ਇਹ ਉਹ ਵਾਕਿਏ ਦੇ ਬਾਰੇ ਚ ਦੱਸ ਨਾ, ਜਦੋਂ ਛੱਤ ਤੇ ਚੜ ਕੇ ਖੱਤ ਤੇ ਤਸਵੀਰਾਂ ਸਾੜੀਆਂ ਸੀ, ਉਹਦਾ ਕਹਿੰਦੇ किदियां 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 ਪਤਾ ਨਹੀਂ ਮੁxtਲਫ ਲੋਕਾਂ ਦੀਆਂ। ਓਏ ਨਹੀਂ ਉਹ ਤਾਂ ਉੱਥੇ ਮੁੱਕ ਗਿਆ ਸੀ, ਇਹ ਫਿਰ ਦੁਬਾਰਾ ਇੱਕ ਵਿਚੋਲੇ ਨੇ ਅੱਗੋਂ ਹੋਰ ਅੱਛਾ ਇਹ ਦੂਸਰਾ केड़ा?
ਕੌਣ ਸਾਜੀ? ਫੈਸਲ ਜਿੱਥੇ ਤੁਸੀਂ ਵੀ ਨਹੀਂ ਆਪਣੀ ਭੈਣ ਦੇ ਹੁੰਦੇ ਉਹ ਘਰ ਬਹਿਨੋਈ ਦਾ ਹੁੰਦਾ, ਉਹੋ ਹੀ ਘਰ ਮੇਰੀ ਵੀ ਭੈਣ ਦਾ, ਉਹੋ ਹੀ ਮੇਰਾ ਪਣਵਈਆ। ਤੇ ਜਿਵੇਂ ਤੂੰ ਭੈਣ ਵਿਆਹੀ ਉਦਾਂ ਮੈਂ ਭੈਣ ਵਿਆਹੀ। ਮੈਂ ਐਡੇ ਸਖਤਲੇ ਜਨਾਨੀ ਵੀ ਆਈ ਭਰਾਵਾ, ਸ਼ੁਕਰ। ਗੱਲ ਇਹ ਕਿ ਉਹਨੇ ਕਿਹਾ ਤਲੰਬਾ ਜੁੰਬਸ਼ ਪਾਉਂਦੇ ਵਿੱਚ, ਜਿਵੇਂ ਵਿੱਚ ਪਾਉਂਦੇ ਨੇ ਨਾ ਬਾਦਾ ਖਤਾਈ, ਇੱਕ ਬੂਟੀ ਆ ਤਲੰਬਾ ਜੁੰਬਸ਼, ਉਹਦੇ ਨਾਲ ਰੰਗ ਦਾ ਕਾਲਾ ਨਹੀਂ ਹੁੰਦਾ ਤੇ ਘੁਲ ਜਾਂਦਾ ਵਾ। ਤੇ ਉਹਨੂੰ ਕਹੇ ਫਿਰ ਬਣਾ ਕੇ ਦਿਖਾ ਦੇ ਨਾ। ਆਹੋ ਠੀਕ ਉਹਨੂੰ ਕਹੇ ਬਣਾ। ਸਿੰਪਲ ਗੱਲ। ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਯਾਰ ਬੂਰੇ ਦਾ ਬੜਾ ਸੋਹਣਾ ਮਿਰਚਾਂ ਦਾ ਮੈਂ ਬਣਾ ਦਿੰਦਾ ਵਾ ਤੁਹਾਨੂੰ ਬੋਰਾ। ਮੈਂ ਤੈਨੂੰ ਕਿਹਾ ਉਹੀ ਲੋਕ ਆ। ਹਾਂ ਬੂਰਾ ਪੱਤੀ 2 ਨੰਬਰ। ਇਹ ਭਲਾ ਕਿਹੜਾ ਖਾਂਦੇ ਰਹੀ? ਠੀਕ ਹੈ ਜੀ। ਪੂਰਾ ਬਣਾ ਦੇ ਯਾਰ ਹਾਂ ਬੂਰਾ ਰੰਗ ਕਰਕੇ ਨਾ, ਇਹ ਗਰਮ ਮਸਾਲਾ। ਨਹੀਂ ਮੈਂ ਤੈਨੂੰ ਦੱਸਦਾ, ਫੱਕ ਨਹੀਂ ਹੁੰਦੀ ਘੋੜਿਆਂ ਦੀ। ਆਹੋ ਉਹਨੂੰ ਪੀਸ ਕੇ ਉਹਨੂੰ ਰੰਗ ਕਰਕੇ ਉਹਨੂੰ ਲਾਲ ਮਿਰਚਾਂ 'ਚ ਮਿਕਸ ਕਰ ਕਰ ਜੀ। ਉਹ ਕਹਿੰਦਾ ਇਦਾਂ ਦੁਨੀਆ ਕਰਦੀ ਆ, ਅਸੀਂ ਹਰਾਮ ਨਹੀਂ ਤੇ ਕਮਾਉਂਦੇ। ਉਹ ਦੁਨੀਆ 'ਚ ਨਹੀਂ, ਉਹ ਨਹੀਂ ਕਰਦਾ ਨਾ। ਉਹਨੇ ਮੈਨੂੰ ਕਿਹਾ, ਉਹ ਕਹਿੰਦਾ ਮੈਂ ਬੂਰੇ ਦੀਆਂ ਤੁਹਾਨੂੰ ਲਾਲ ਮਿਰਚਾਂ ਲੋ ਜੀ ਆ ਗਰਮ ਮਸਾਲਾ ਵਾ। ਕੌਣ ਕਹਿੰਦਾ ਯਾਰ? ਆ ਗਰਮ ਮਸਾਲਾ ਵਾ, ਤੁਸੀਂ ਆ ਗਰਮ ਮਸਾਲੇ ਤੇ ਚਾਹ ਪਕਾ ਕੇ ਵਿਖਾਓ। ਲੋ ਜੀ ਜੇ ਗਰਮ ਮਸਾਲਾ ਚਲੋ ਬੇਟਾ ਇਹ ਉਹ ਪਤਾ ਕੀ ਤੂੰ ਅੱਜ ਤੱਕ ਸਿਰਫ ਗਰਮ ਮਸਾਲਾ ਵੀਡੀਓ ਸੈਂਟਰਾਂ ਤੇ ਵੇਖਿਆ, ਇਹ ਹਾਂਡੀ ਵਾਲਾ ਵਾ। ਉਹ ਇਹ ਯਾਰ ਤੇਰੇ ਤਾਂ ਨਸੀਬ 'ਚ ਨਹੀਂ ਹੋਇਆ। ਕਿਉਂ? ਇਹ ਕੀ ਮਤਲਬ? ਜ਼ਿੰਦਗੀ 'ਚ ਨਾ ਸੋਚੀ ਜ਼ਾਫਰਾਨ। ਮੈਂ ਜ਼ਾਫਰਾਨੀ ਆ। ਮੈਂ ਤੁਹਾਡੀ ਗੱਲ ਤੋਂ ਉਹ ਜ਼ਾਫਰਾਨ। ਜ਼ਾਫਰਾਨੀਆਂ ਕਾਫਰਾਨ ਜ਼ਾਫਰਾਨ। ਇਹਨੂੰ ਤੇ ਪਾਣੀ ਤੋਂ ਠੰਡ ਉਹ ਲੱਗਦੀ। ਯਾਰ ਇਹਦੇ ਚ ਉਹਨਾਂ ਨੇ ਫਿਰ ਕਿਹਾ, ਉਹਨਾਂ ਨੇ ਕਿਹਾ ਇੱਕ ਨਿੰਬੂ ਦਾ ਰਸ ਪੈਂਦਾ। ਅੱਛਾ ਠੀਕ ਹੈ, ਇੱਕ ਉਹਨੂੰ ਪੈਂਦੇ ਨੇ। ਕਿੰਨੇ ਕਿਹਾ ਸੀ? ਯਾਰ ਬਹਿਨੋਈ ਮੇਰੇ ਨੇ। ਉਹਨਾਂ ਨੇ ਕਿਹਾ ਇਹ ਰੰਗ ਜਿਹੜਾ ਨਹੀਂ ਨਾ ਜਾਂਦਾ ਹੈਗਾ, ਇਹ ਗੁਲੇ ਜ਼ਬਾਇਸ਼ ਇਹਦੇ ਵਿੱਚ ਪਾ ਕੇ ਨਾ, ਨਿੰਬੂ ਦਾ ਰਸ ਪਾ ਕੇ ਇਹਨੂੰ ਤੁਸੀਂ ਰੱਖ ਦਿਓ, ਸਾਲ ਇੱਕ ਚ ਰੰਗ ਨਹੀਂ ਇਹਦਾ ਜਾਏਗਾ। ਚਲੋ ਠੀਕ ਹੈ ਜੀ। ਇਹ ਭਾਜੀ ਇਹ 'ਚ ਭਾਜੀ ਸਾਰਾ ਕੁਝ ਹੀ ਆ, ਹਰ ਸਾਰਾ ਚੀਜ਼। ਕੋਈ ਉਸਤਾਦ ਜੀ। ਲੇਕਿਨ ਵੇਖੋ ਨਾ, ਲੋਕ ਗੱਲਾਂ ਕਰਦੇ ਜੇ ਬਿਜ਼ਨਸ ਹੀ ਕਰਨਾ, ਨਹਿਰ ਤੇ ਬੰਦਾ ਕੱਛੇ ਲਾ ਲੈਂਦਾ ਯਾਰ, ਟੂਪਾਂ ਲਾ ਲੈਂਦਾ। ਇੰਨਾ ਘਟਿਆ ਕੰਮ। ਅੱਛਾ ਉਹ ਮਜ਼ਾਕ ਸਮਝਣ ਡਿਆ, ਮੈਂ ਜੈਨੂਅਨ ਕਹਿਣ ਡਿਆ ਤੁਹਾਨੂੰ। ਉਹ ਨਹੀਂ ਉਸਤਾਦ ਜੀ, ਤੁਸੀਂ ਲੈਂਸ ਐਸੇ ਤਿਆਰ ਕਰੋ ਅੱਖ ਦੇ, ਮਹੀਨੇ 'ਚ ਨਾ ਤੁਹਾਨੂੰ ਉਹਦੇ ਵਿੱਚ ਸਿਰਫ ਆਪਣੇ ਮੋਬਾਈਲ ਤੇ ਤੁਸੀਂ ਡਾਊਨਲੋਡ ਕਰ ਲਓ, ਤੁਸੀਂ ਉਹਦੇ ਚ ਲੈਂਸ ਲਾ ਕੇ ਪੂਰੀ ਮੂਵੀ ਵੇਖ। ਮਹੀਨੇ 'ਚ 4 ਛੁੱਟੀਆਂ ਕਨਫਰਮ ਇਹਦੀਆਂ ਇਸ ਗੱਲ ਤੋਂ ਹੁੰਦੀਆਂ ਨੇ ਕਿ ਸਾਜ ਅੱਜ ਮੈਂ ਉਧਰ ਜਾਣਾ, ਫਿਰ ਭਾਂ ਨੇ ਕੁੱਟਿਆ ਵਾ। 4 ਛੁੱਟੀਆਂ ਦੀਆਂ ਇਸ ਗੱਲ ਦੀਆਂ। ਕਿੰਨੇ ਕੁੱਟਿਆ ਜੀ ਮੇਰੀ ਗੱਲ ਸੁਣ ਲਓ। ਉਹ ਤੂੰ ਤੇ ਕਹਿੰਦਾ ਸੀ ਹਟ ਗਏ। ਬਾਈ ਉਹ ਨਹੀਂ ਹਟਦੇ। ਮੈਂ ਤੈਨੂੰ ਕਿਹੜੇ ਵੇਲੇ ਤੇ ਹਟ ਜਿਨ੍ਹਾਂ ਦੇ ਇੱਕ ਵਾਰੀ ਹੱਥ ਖੁੱਲ ਜਾਣ ਉਹ ਨਹੀਂ ਹਟਦੇ। ਲੇਕਿਨ ਘਰਾਂ 'ਚ ਲੜਾਈਆਂ ਹੁੰਦੀਆਂ ਰਹਿੰਦੀਆਂ, ਫਿਰ ਕੀ ਹੋ ਗਿਆ? ਉਹ ਬਾਹਰ ਵੀ ਹੁੰਦੀਆਂ ਨੇ, ਗਲੀ 'ਚ ਵੀ ਆਹੋ। ਯਾਰ ਤੂੰ ਹੀ ਤੇ ਯਾਰ ਸਮਝਾ ਯਾਰ ਫਰੀਦ ਉਹਨਾਂ ਨੂੰ। ਮੈਨੂੰ ਯਾਰ ਚਬਲਾਈ ਮਾਰਦੇ ਰਹਿੰਦੇ। ਉਹਨਾਂ ਨੇ ਗੱਲ ਇਹ ਵਾ ਕਿ ਮੈਂ ਕਹਿੰਦਾ ਕਿ ਐਸੀ ਚੀਜ਼ ਜਾ ਹੁਣ ਇਹ ਅਸ਼ੋ ਦੇ ਵਿੱਚ ਬੈਠਿਆ, ਇਹ ਜਨਾਬ ਇਹ ਸੁੱਕਾ ਧਨੀਆ ਹੈ ਭਾਜੀ, ਇਹ ਛੋਟੀ ਮੱਖੀ ਦਾ ਅਚਾਰ ਹੈ ਭਾਜੀ, ਇਹ ਜਨਾਬ ਗਰਮ ਮਸਾਲਾ ਗਰਮ ਮਸਾਲੇ ਵਾਲੇ ਸਾਈਡ ਤੇ। ਇਹ ਯਾਰ ਕੋਈ ਤਰੀਕਾ ਯਾਰ ਸਹੀ ਵੇਖੋ ਇਟ ਇਜ਼ ਡਿਸਗਸਟਿੰਗ ਯਾਰ। ਆਮ ਨਾਟ ਫੇਅਰ ਅਬਾਊਟ ਦਿਸ। ਮਤਲਬ ਇਹ ਹੈ ਕਿ ਤੁਸੀਂ ਸ਼ੋਬਿਜ਼ ਦੇ ਇੱਕ ਸਟਾਰ ਹੋ। ਉਹ ਬੇਟਾ ਤੁਹਾਡਾ ਘਰ ਜਿਸ ਗਲੀ 'ਚ ਆ ਉੱਥੇ ਤੇ ਰੇਹੜੀ ਵੜਦੇ ਹੀ ਨਹੀਂ, ਤੁਹਾਨੂੰ ਤੇ ਆਵਾਜ਼ ਆਉਂਦੀ ਨਹੀਂ। ਉੱਥੇ ਤੇ ਅੱਲਾ ਮਾਫੀ ਦੇਵੇ, ਬਾਹਰ ਬੰਦਾ ਆਉਂਦਾ ਨਾ, ਮਤਲਬ ਛੱਲੀਆਂ ਵੇਚਣ ਵਾਲੀ ਰੇਹੜੀ, ਉਹ ਇੰਨੇ ਕੁ ਦਾਣੇ ਹੱਥ ਰੱਖ ਕੇ ਤੁਹਾਡੀ ਗਲੀ 'ਚ ਵੜਦਾ, ਦਾਣੇ ਵੀ ਦਾਣੇ ਵੀ ਦਾਣੇ। ਉਹ ਕਹਿੰਦਾ 20 ਰੁਪਏ ਦੇ ਲਿਆ ਦੇ, ਨਸਾ ਜਾਂਦਾ ਬਾਹਰੋਂ ਪਾ ਕੇ ਲੈਂਦਾ। ਤੁਹਾਡੇ ਤੇ ਉੱਥੇ ਇਹ ਹਿਸਾਬ ਆ। ਉੱਥੇ ਸਬਜ਼ੀ ਵਾਲੀ ਰੇੜੀ ਤੇ ਗਰਮ ਮਸਾਲਾ ਤੇ ਖਾਲਸ ਤੁਹਾਡੇ ਤੂੰ ਕਦੀ ਵੇਖਿਆ ਨਹੀਂ ਹੋਣਾ ਗਰਮ ਮਸਾਲਾ ਖਾਲਸ ਹੁੰਦਾ ਕੀ, ਕਿਉਂਕਿ ਤੁਹਾਡੀ 3 ਟਾਈਮ ਦੀ ਰੋਟੀ ਉਹਨੇ ਦੀ ਪੱਕਦੀ, ਜਿੰਨੇ ਦਾ 1 ਟਾਈਮ ਦਾ ਸਹੀ ਗਰਮ ਮਸਾਲਾ ਹੁੰਦਾ। ਤੁਹਾਡੀ ਗਲੀ 'ਚ ਤੇ 에ਅਰ ਬਲੂ ਖਲੋਂਦਾ ਨਾ ਜਹਾਜ਼ ਹੈ ਨਾ। ਹਾਂ ਇਹ ਇੱਕ ਮਿਸਾਲ ਬਣਦੀ ਨਹੀਂ। ਇੱਕ ਮਿੰਟ ਯਾਰ, ਆ ਵੇਖੋ ਕਾਲੀਆਂ ਮਿਰਚਾਂ, ਪੂਰੀ ਦੁਨੀਆ 'ਚ ਕਾਲੀ ਮਿਰਚ ਇੱਕੋ ਹੀ ਕਾਲੀ ਮਿਰਚਾਂ। ਨਹੀਂ ਇਹ ਹੀ ਤੇ ਤੈਨੂੰ ਪਤਾ ਨਹੀਂ। ਅੱਛਾ ਕਿੰਨੇ ਕਿਸਮ ਦੀਆਂ ਹੁੰਦੀਆਂ ਨੇ ਜੀ ਉਸਤਾਦ ਜੀ? ਜ਼ਰਾ ਇਹਦੇ ਤੇ ਦੱਸਣਾ। ਚਲੋ ਜੀ ਅੱਜ ਦੱਸੋ। ਛੋਟੀ ਵੱਡੀ ਬੈਂਟੇ ਇੱਕ ਮਿੰਟ ਫੈਸਲ ਸਾਹਿਬ, ਨਹੀਂ ਬੈਂਟੇ ਜਿਹੜੀ ਮਾਰਕੀਟਿੰਗ ਕਰੋ ਉਸਤਾਦ ਜੀ। ਮੇਰੇ ਨਾ ਅਬਾਓ ਅਜਦਾਦ ਇਹ ਕੰਮ ਕਰਦੇ ਰਹੇ ਆ, ਮੈਨੂੰ ਇਸ ਕੰਮ ਦਾ ਉਹ ਕੁਝ ਪਤਾ ਵਾ ਕਿ ਤੁਸੀਂ ਸੋਚ ਨਹੀਂ ਸਕਦੇ। ਮੈਂ ਦੱਸਣਾ ਨਹੀਂ ਚਾਹ ਰਿਹਾ, ਕਿਉਂਕਿ ਕੋਈ ਵੀ ਅਗਰ ਕਿਸੇ ਦਾ ਮੀਟਰ ਐਵੇਂ ਘੁੰਮੇ, ਦਿਮਾਗ ਖਰਾਬ ਹੋਵੇ ਤੇ ਉਹ ਕਰਨ ਲੱਗ ਪਵੇ ਨਾ, ਤੇ ਉਹ ਮੈਂ ਇਸ ਤੋਂ ਦੱਸਣਾ ਨਹੀਂ ਚਾਹ ਰਿਹਾ। ਤੈਨੂੰ ਮੈਂ ਕਾਲੀ ਮਿਰਚ ਦੱਸਾਂ, ਤੈਨੂੰ ਮੈਂ ਕਾਲੀ ਮਿਰਚ ਬਣਾ ਕੇ ਦਿਆਂ ਜਿਹਦੇ 'ਚ ਕਾਲੀ ਮਿਰਚ ਹੋਏਗੀ ਨਹੀਂ, ਤੇ ਤੂੰ ਇੰਜ ਕਰਕੇ ਕਹੇਂਗਾ ਕਾਲੀ ਮਿਰਚ ਆ। ਅੱਛਾ ਜੀ, ਹਾਂਜੀ ਸਮਝ ਆਈ ਗੱਲ ਦੀ? ਨਹੀਂ ਉਸਤਾਦ ਜੀ ਵਾਕਈ ਜੀ ਇਹ ਕਾਲੀ ਮਿਰਚ ਕੋਈ ਨਹੀਂ। ਮੈਂ ਕਹਿੰਦਾ ਤੈਨੂੰ ਮੈਂ ਕਾਲੀ ਮਿਰਚ ਫੇਕ ਬਣਾ ਕੇ ਦਿਆਂ, ਫੇਕ, ਟੋਟਲ ਫੇਕ। ਉਹ ਯਾਰ ਇੱਕ ਮਿੰਟ ਆ ਦਾਣੇ ਆ ਭਾਜੀ, ਇਹ ਦਾਣੇ ਆ, ਸੁਣ ਲਾ। ਇਹ ਦਾਣੇ ਛੱਡ ਦੇ। ਹਾਂ ਇੱਕ ਮਿੰਟ ਫੈਸਲ ਸਾਹਿਬ, ਇਹ ਦਾਣੇ ਆ, ਇਹ ਵਾਪਸ ਪਾਣੇ ਆ। ਨਹੀਂ ਮੈਂ ਇੱਕ ਗੱਲ ਨਹੀਂ ਮੈਂ 2 ਗੱਲਾਂ ਕਰਦਾ। ਇਹ ਦਾਣੇ ਆ, ਇਹਨਾਂ ਦਾਣਿਆਂ ਦੇ ਉੱਤੇ ਜਿਹੜੇ ਚਿੱਬ ਪਏ ਨੇ ਮਾੜੇ ਮਾੜੇ ਡਿਜ਼ਾਈਨ, ਉਹ ਵੀ ਉਦਾਂ ਹੀ ਹੋਣਗੇ। ਤੈਨੂੰ ਕਾਲੀ ਮਿਰਚ ਬਣਾ ਕੇ ਦਿਆਂ, ਤੂੰ ਕਹੇਗਾ ਇਹ ਅਸਲ ਆ 2 ਨੰਬਰ ਆ, ਕੋੜੀ ਵੀ ਲੱਗੂਗੀ ਹਰ ਚੀਜ਼। ਲੇਕਿਨ ਇਹਦੇ ਚ ਮਿਕਸ ਕਰ ਤੂੰ ਫੜਿਆ ਨਹੀਂ ਜਾਏ। ਇਹ ਬਹੁਤ ਕੁਝ ਹੁੰਦਾ ਵਾ, ਬਹੁਤ ਕੁਝ। ਜਿਹੜਾ ਵੇਚਣ ਵਾਲਾ ਉਹ ਤੇ ਫਿਰ ਜੇਬ ਦੇ ਵਿੱਚ ਹਲਕੀ ਜੀ ਕੋਈ ਕਲਾਮ ਰੱਖੇ। ਭਾਈਜਾਨ ਬਹੁਤ ਕੁਝ ਹੁੰਦਾ। ਜਾਣ ਦਿਓ, ਛੱਡ ਦਿਓ ਇਸ ਗੱਲ ਨੂੰ। ਮੈਂ ਕਿਉਂ ਖਾਲਸ ਕਹਿੰਦੇ ਆ? ਇਹ ਉਹ ਚੀਜ਼ ਹੋਣਾ ਗਰਮ ਮਸਾਲਾ ਯਾਰ, ਇਹ ਪੀਸਿਆ ਵਾ। ਇਹਦੇ ਚ ਕੀ ਪ੍ਰੂਫ ਤੂੰ ਕਹੇਗਾ ਵੀ ਇਹਦੇ ਚ ਕੋਈ ਚੀਜ਼ ਨਹੀਂ ਮਿਕਸ ਕੀਤੀ? ਪੀਸੇ ਚ ਤੇ ਪੀਸੀ ਚੀਜ਼ ਤੇ
ਉਹਲਾ ਹੀ ਬਹੁਤ ਆ, ਉਹਲਾ ਹੀ ਬਹੁਤ ਆ, ਠੀਕ ਆ ਨਾ। ਲੇਕਿਨ ਕੀ ਹੋਏਗਾ, ਜਿਹੜੀਆਂ ਔਰਤਾਂ ਜਿਹੜੀਆਂ ਬੀਬੀਆਂ ਭੈਣਾਂ ਨੂੰ ਪਤਾ ਵਾ, ਜਿਹੜੀਆਂ ਆਪ ਪਸਾਉਂਦੀਆਂ ਨੇ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ, ਇਹ ਡੱਬੀ ਖੁੱਲੇਗੀ ਨਾ ਤੇ ਤੈਨੂੰ ਬੰਦਾ ਦੱਸ ਦੇਗਾ ਕਿ ਵੀ ਇਹਦੇ ਵਿੱਚ ਇਹ ਗਰਮ ਮਸਾਲਾ 100% ਓਕੇ ਆ ਜਾਂ ਇਹਦੇ ਚ ਕੋਈ ਮਿਲਾਵਟ। ਤੇ ਇਹਦੇ ਸੈਂਟ ਵੀ ਮਿਲਦੇ ਨੇ ਜੇ ਸੈਂਟ ਪਿਆ? ਨਹੀਂ ਸੈਂਟ ਨਹੀਂ ਮਿਲਦੇ, ਸੈਂਟ ਨਹੀਂ ਮਿਲਦੇ ਸੋਹਣਿਆ। ਕੀ ਪਤਾ ਗਰਮ ਮਸਾਲੇ ਨਹੀਂ ਨਾ, ਕੋਈ ਸੈਂਟ ਨਹੀਂ ਮਿਲਦਾ। ਅੱਛਾ ਜੀ, ਇਹ ਹੁਣ ਸੁੱਕਾ ਧਨੀਆ, ਸੁੱਕਾ ਧਨੀਏ ਦੇ ਵਿੱਚ ਕੀ ਮਿਲਾਵਟ ਹੋ ਸਕਦੀ? ਕੁਝ ਵੀ ਨਹੀਂ, ਕਿਉਂਕਿ ਸਸਤਾ ਹੀ ਹੈ ਨਾ, ਇਹ ਚ ਫਾਇਦਾ ਕੋਈ ਨਹੀਂ ਕਰਨ ਦਾ। ਅੱਛਾ ਜੀ, ਇਹ ਹੁਣ ਆ ਗਿਆ ਜਨਾਬ ਆਪਣਾ ਗਰਮ ਮਸਾਲਾ। ਨਹੀਂ ਇਹ ਹੈਗਾ ਵਾ ਆਪਣਾ ਆਰਗੈਨਿਕ। ਉਹ ਯਾਰ ਬੂਰੇ ਦਾ ਓਰੀਜਨਲ ਬੂਰੇ ਦਾ ਕੀ ਬਣਾਇਆ? ਬਿਹਾੜੀ। ਪੂਰੇ ਦਾ ਬਿਹਾੜੀ ਆ। ਇਹ ਕੀ ਹੈ ਉਸਤਾਦ ਜੀ? ਇਹ ਆਰਗੈਨਿਕ। ਆਰਗੈਨਿਕ ਯਾਨੀ ਇਹ ਉਹ ਅੱਛਾ ਪਾਊਡਰ ਹੈਗਾ ਵਾ, ਉਹ ਜਿਹੜਾ ਜ਼ੀਰਾ ਪਾਊਡਰ। ਜ਼ੀਰਾ ਪਾਊਡਰ। ਅੱਛਾ ਜੀ, ਇਹ ਉਸਤਾਦ ਜੀ ਹੁਣ ਦੱਸੋ, ਇਹਦੇ ਚ ਤੁਸੀਂ ਜ਼ੀਰਾ ਜਿਹੜਾ ਵਾ 100% ਜ਼ੀਰਾ ਜੀ ਜ਼ੀਰਾ ਹੀ ਅੱਛਾ। ਉਸਤਾਦ ਜੀ ਤੁਸੀਂ ਕਿਸ ਤਰ੍ਹਾਂ ਕਨਫਰਮ ਕਰ ਛੋਟਾ ਜ਼ੀਰਾ ਮੇਰਾ ਜ਼ੀਰਾ ਬਲੇਟ ਆ ਬਲਕਿ। ਇੱਕ ਗੱਲ ਆ ਵੈਸੇ, ਮੈਨੂੰ ਦੱਸੋ, ਮੁਹੰਮਦ ਰਫੀ ਸਾਹਿਬ ਵੱਡੇ ਆਰਟਿਸਟ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਪਤਾ ਲੱਗੇ ਵੀ ਉਹਨਾਂ ਨੇ ਜਨਾਬ ਪਾਪ ਹੋਣੇ ਦਾ ਕੰਮ ਸ਼ੁਰੂ ਕੀਤਾ, ਇਦਾਂ ਕਦੀ ਹੋਇਆ? ਕਦੇ ਵੀ ਨਹੀਂ ਯਾਰ ਆਮ ਜਸਟ ਓਨਲੀ ਡਿਸਕਸਿੰਗ ਅਬਾਊਟ ਦਿਸ। ਨਹੀਂ ਰਫੀ ਸਾਹਿਬ ਨਾਈ ਫੈਮਿਲੀ ਨਾਲ ਸਰ ਜਦੋਂ ਨਾਈ ਸੀ ਨਾ ਉਦੋਂ ਕੁਝ ਵੀ ਨਹੀਂ ਸੀ, ਜਦੋਂ ਸਿੰਗਰ ਹੋਏ ਨੇ ਨਾ ਤੇ ਸਿੰਗਰ ਹੋਏ ਨੇ ਦੁਨੀਆ ਤੇ ਇੱਕ ਮੁਕਾਮ ਹੋਇਆ ਮਾਰਦਾੜੀ। ਸਹੀ ਗੱਲ। ਉਸਤਾਦ ਜੀ ਸਾਰੀਆਂ ਚੀਜ਼ਾਂ ਖਾਲਸ ਨੇ, ਇਹ ਤੁਸੀਂ ਕਿੱਦਾਂ ਕਨਫਰਮ ਕਹਿ ਸਕਦੇ ਹੋ? ਤੁਹਾਡੇ ਸਾਹਮਣੇ ਬਣੀਆਂ। ਇਹਦੇ ਸਿਰ ਤੇ ਹੱਥ ਰੱਖੋ ਜੀ, ਨਿਬੇੜੋ ਗੱਲ। ਨਿਬੇੜੋ। ਸਰ ਅਸੀਂ ਸਿਰਫ ਚਾਹਨੇ ਇਹ ਜੋ ਕੁਝ ਬਣਾਇਆ ਅੱਲਾ ਕਰੇ ਵਿਕ ਜਾਵੇ। ਯਾਰ ਇਹਨੂੰ ਲਵੋ ਸਾਰੇ ਭੈਣ ਭਰਾ, ਤੁਹਾਡੀ ਤੂੰ ਐਡਾ ਨਾ ਕਰ ਲਵੋ, ਤੇਰੇ ਕਹਿਣ ਤੇ ਐਡਾ ਤੂੰ ਕਿਤੇ ਲਵੋ। ਅਸੀਂ ਹੁਣ ਕੰਮ ਹੋਰ ਕੋਈ ਨਾ ਕਰੀਏ, ਉਹ ਬਸ ਕਰ, ਅਸੀਂ ਤੁਹਾਡੇ ਸਿਰ ਤੇ ਬੈਠੇ, ਤੁਸੀਂ ਇਹਨਾਂ ਮਸਾਲਿਆਂ ਨੂੰ ਵੜ ਕੇ ਲਵੋ। ਐਡਾ ਤਰਸ ਖਾਣਿਆ ਮੇਰੀਆਂ ਚੀਜ਼ਾਂ ਤੇ ਲਵੋ। ਬੇਟੇ ਤੈਨੂੰ ਇੱਧਰ ਮੈਂ ਮੇਰੇ ਅੱਖਾਂ ਦੇ ਸਾਹਮਣੇ ਬਣੀਆਂ, ਮੈਨੂੰ ਪਤਾ ਇਹਦਾ, ਮੈਂ ਜਾਨੋਂ ਮਾਰ ਦਿਆਂਗਾ ਉਹਨੂੰ ਜਿਹਨੇ ਚ ਮਿਲਾਵਟ ਕੀਤੀ ਮੇਰੇ, ਅਗਰ ਮੈਨੂੰ ਪਤਾ ਲੱਗ ਜੇ ਤੇ। ਤੂੰ ਦੱਸ ਵਾਲਾ ਸਾਹਿਬ ਦਾ ਕੀ ਨਾਮ ਆ? ਮੁਰਾਦ ਅਲੀ। ਹਾਂ ਤੇ ਫਿਰ ਐ ਹੁਣ ਤੂੰ ਕਹਿਣ ਨਿਆਣਾ, ਮੈਂ ਨਾ ਮੰਨਾ, ਕੀ ਪ੍ਰੂਫ ਹੈ ਤੇਰੇ ਕੋਲ? ਓਏ ਝੂਠ ਕਿਉਂ ਬੋਲਦਾ ਪਿਆ? ਦਿਮਾਗ ਖਰਾਬ ਕੀ ਹੈ? ਝੂਠ ਬੋਲਣ ਡਿਆ। ਕੀ ਨਾਮ ਹੈ ਤੇਰਾ? ਮੁਰਾਦ ਕਹਿੰਦਾ। ਝੂਠ ਬੋਲਣ ਡਿਆ। ਮੁਰਾਦ ਖਾਨ ਸਾਹਿਬ ਸਨ। ਉਸਤਾਦ ਮੁਰਾਦ ਅਲੀ ਖਾਨ ਸਾਹਿਬ। ਉਸਤਾਦ ਮੁਰਾਦ ਅਲੀ ਕਿਹਾ ਹੀ ਨਹੀਂ ਤੂੰ। ਉਸਤਾਦ ਮੁਰਾਦ ਅਲੀ ਖਾਨ ਸਾਹਿਬ ਚੀਮੇ ਇਬਨ ਟਿੰਗੂ ਉਹ ਵੀ ਚੀਮੇ ਸਨ। ਮੈਂ ਆਪਣੀ ਤੇ ਗੱਲ ਹੀ ਨਹੀਂ ਕਰਨੇ, ਮੈਂ ਗੱਲ ਕਰਨੇ ਯਾਰ ਸਲਮਾਨ ਖਾਨ ਨੂੰ ਕਦੀ ਵੇਖਿਆ ਕਿ ਉਹ ਬੰਦਾ ਕਵੇ ਕਿ ਲੋ ਜੀ ਉਹ ਭਾਈ ਬੂਟ ਵੇਚਦੇ ਨੇ। ਕੌਣ? ਆ ਵੱਡੇ ਆਰਟਿਸਟ ਯਾਰ ਬੂਟ ਦਾ ਲੈਵਲ, ਸ਼ਰਟਾਂ ਵੇਚਦੇ, ਬ੍ਰੈਸਲੇਟ। ਉਸਤਾਦ ਜੀ ਐਸਾ ਬੂਟ ਬਣਦਾ ਵਾ, ਐਸਾ ਬੂਟ ਬਣਦਾ ਕਿ ਲਗਜ਼ਰੀ ਵੱਡੇ ਖਾਨਦਾਨਾਂ ਦੇ ਲੋਕ ਲਾਈਨ 'ਚ ਖਲੋ ਕੇ ਨਾ ਉਹ ਬੂਟਾਂ ਦੇ ਪੀਸਿਸ 30 ਪੀਸਿਸ 40 ਦੇ ਹੁੰਦਾ ਤੇ ਬੂਟ ਪੈਰਾਂ 'ਚ ਪੈਂਦਾ। ਹੁਣ ਆ ਜੋ ਚਾਰ ਆ, ਇਹਨੂੰ ਹੁਣ ਮੈਂ ਕੀ ਐਡਾ ਵੱਡਾ ਅੰਬ ਲਿਆ ਕੇ ਧਰਾ ਦੇਵਾਂ? ਕੋਈ ਇਦਾਂ ਹੀ ਹੁੰਦਾ, ਦਿਮਾਗ ਖਰਾਬ। ਉਸਤਾਦ ਜੀ ਗੱਲ ਪਤਾ ਕੀ, ਫਰੀਦ ਦੀ ਗੱਲ, ਮੇਰੀ ਭੈਣ ਅਰਬਾਜ਼ ਨਾਲ ਗੱਲ ਹੋਈ ਸੀ, ਠੀਕ ਹੈ? ਕਿਹੜੇ ਰਬਾਜ਼? ਸਲਮਾਨ ਸਾਹਿਬ ਦੇ ਭਾਈ ਜਿਹੜੇ ਛੋਟੇ ਨੇ, ਅਰਬਾਜ਼ ਖਾਨ ਸਾਹਿਬ। ਓਏ ਅਰਬਾਜ਼ ਆ। ਨਹੀਂ ਉਹਨਾਂ ਨਾਲ ਮੇਰੀ ਗੱਲ ਹੋਈ, ਉਹ ਨਹੀਂ, ਉਹਨਾਂ ਨਾਲ ਉਹ ਕੰਪਨੀ ਹੈਗੀ ਬੂਟਾਂ ਦੀ, ਉਹਨਾਂ ਨੇ ਸਲਮਾਨ ਸਾਹਿਬ ਨੂੰ 25 ਕਰੋੜ ਰੁਪਈਆ ਦੇਣਾ ਸਾਲ ਦਾ ਕਿ ਸਿਰਫ ਇਹ ਬੂਟ ਪਾਣੇ ਨੇ। ਯਾਰ ਇਹ ਤੇ ਬੂਟ ਹੀ ਹੈ ਨਾ, ਸ਼ਰਟਾਂ ਦਾ। ਯਾਰ ਹੁਣ ਮੈਂ ਉਹਨਾਂ ਗੱਲ ਕਰ, ਤੁਸੀਂ ਕੀ ਜੁੱਤੀਆਂ ਵੇਚਣ ਦੇ ਇੱਕ ਇਹੀ ਤੇ ਮੈਂ ਰੋਣਨੇ ਆ ਕਿ ਤੁਹਾਨੂੰ ਅੱਜ ਦਾ ਲੱਗਣ ਦਿਆ। ਹੁਣ ਮੈਂ ਸਲਮਾਨ ਖਾਨ ਸਾਹਿਬ ਵਾਲੇ ਬੂਟਾਂ ਜੋੜੀ ਇੱਥੇ ਰੱਖ ਕੇ ਕਹਾਂ ਜੀ ਆ ਬੂਟ ਲੈ ਲਓ, ਤੇ ਤੁਸੀਂ ਕਹਿਣਾ ਪਤਾ ਨਹੀਂ ਕੋਈ ਬੂਟਾਂ ਜੋੜੀ ਵੇਚਣ ਦੇ। ਤੁਹਾਡੀ ਉੱਥੇ ਅਪਰੋਚ ਨਹੀਂ ਗਈ, ਤੁਹਾਡਾ ਦਿਮਾਗ ਅਕਲ ਨਹੀਂ ਗਈ। ਤੁਸੀਂ ਉਹੀ ਘਰੋਂ ਨਿਕਲੇ, ਇੱਥੋਂ ਟੀ ਟਾਈਮ ਕੀਤਾ, ਘਰ ਉਹ ਬਸ ਕਰਿਆ ਮਹੱਲੇ ਦੇ ਕਰਿਆਨੇ ਵਾਲੇ ਦੇ ਕੋਲ ਮਤਲਬ 3600 ਬਣਿਆ, ਉਹਨੂੰ 1600 ਦੇ ਦਿੱਤਾ, ਬਾਕੀ ਫਿਰ ਅਗਲੇ ਮਹੀਨੇ ਦਾ ਕਹਿ ਕੇ ਘਰ ਆ ਗਏ। ਤੁਹਾਡਾ ਇਹ ਕੰਮ ਆ, ਤੁਹਾਡੀ ਅਪਰੋਚ ਹੀ ਨਹੀਂ ਗਈ ਉੱਥੇ ਤੱਕ। ਛੋਟਾ ਮੇਰਾ ਜਿਹੜਾ ਛੋਟਾ ਮੈਨੂੰ ਕਹਿਣ ਡਿਆ ਭਾਵੇਂ ਨੇ ਬਿਜ਼ਨਸ ਕਰਨਾ, ਉਹਨੂੰ ਮੈਂ ਕਾਰਾਂ ਦਾ ਬਿਜ਼ਨਸ ਕਰਾਉਣਾ। ਕਿਹੜੀਆਂ ਕਾਰਾਂ? 2 ਛੋਟੀਆਂ ਕਾਰਾਂ ਤੇ ਬਾਕੀ 4-5 ਵੱਡੀਆਂ ਕਾਰਾਂ। ਜਿਨ੍ਹਾਂ ਦੇ ਪਿੱਛੇ ਉਹ ਜਿਹੜੀ ਕਾਰ ਚੱਲੇ ਤੇ ਪਿੱਛੇ ਇੱਕ ਕਾਨਾ ਟਕ 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 ਵੱਜਦਾ, ਉਹ ਜਿਹੜੀ ਫੜੋ ਐ। ਨਹੀਂ 2 ਕਾਰਾਂ 2 ਮੋਟਰਸਾਈਕਲ। ਇੱਕ ਮਿੰਟ ਖੂਚ। ਓਏ ਇਹਦਾ ਨਿੱਕਾ ਭਰਾ ਸਾਰੀ ਦਿਹਾੜੀ ਲਾਹੌਰ ਸ਼ੇਖਪੁਰੇ ਰੋਡ ਤੇ ਮੋਟਰਸਾਈਕਲ ਤੇ ਫਿਰਦਾ, ਜਿੱਥੇ ਕੋਈ ਟਾਇਰ ਪਾੜਦਾ ਉਹ ਜਾਗਦਾ ਭਾਈ ਇਹ ਵੇਚਣਾ, ਤੇ ਪੁਰਾਣੇ ਟਾਇਰ ਇਕੱਠੇ ਕਰਕੇ ਤੇ ਲਿਆ ਕੇ ਇੱਥੇ ਅਮੀਪੁਰ ਬਾਜ਼ਾਰ ਦੇ ਬਾਹਰ ਵੇਚਦਾ। ਸਾਰੀ ਦਿਹਾੜੀ ਧੁੱਪੇ ਮਨ ਵਾਲੇ ਤੋਂ ਫੈਸਲਾਬਾਦ ਹੁੰਦਾ, ਜਦੋਂ ਮਰਜ਼ੀ ਦੇਖ ਲੈਣਾ, ਜਿਹੜੀ ਟਰਾਲੀ ਦਾ ਟਾਇਰ ਪਾੜਦਾ ਉੱਥੇ ਜਾ ਕੇ ਉਹਨੂੰ ਪਹੁੰਚ ਜਾਂਦਾ, ਭਾਈ ਨਵਾਂ ਤੇ ਪਾਉਣਾ ਹੀ ਆ, ਵੇਚਣਾ। ਇਹ ਵੇਖੋ ਛੋਟੀਆਂ ਕਾਰਾਂ ਦੇ ਟਾਇਰ ਪੀਲੇ ਨਹੀਂ ਕੀਤੇ ਹਲੇ। ਹਜੇ ਮੰਗਾਣੀਆਂ ਤੁਹਾਡੀਆਂ ਜਿਹੜੀਆਂ 2 ਸੁਜ਼ੂਕੀਆਂ ਉਹ ਵੀ ਹੈ ਨੇ ਨਾ, ਮਸਤੇ ਨਾਲ ਫਿਰਦੀਆਂ ਨਾ। ਹਜੇ ਮੰਗਾਈ ਨਹੀਂ ਗੱਡੀ, ਹਜੇ ਤੇ ਕਰਨਾ ਸ਼ੁਰੂ, ਸਟਾਰਟ ਕੰਮ ਕਰਨਾ। ਭਾਂਜਾ ਯਾਮਾ ਗੱਲ ਪਤਾ ਨਹੀਂ ਕਿਹੜਾ ਲਈ ਫਿਰਨ ਡਿਆ ਸੀ। ਆਪਣੀਆਂ ਬੁੱਢੀਆਂ ਹੋ ਗਈਆਂ ਘਰ ਹੀ। ਵਾਹ ਵਾਹ ਵਾਹ। ਨਹੀਂ ਉਸਤਾਦ ਜੀ, ਮੈਂ ਚਾਹੁੰਦਾ ਕਿ ਤੁਸੀਂ ਇੱਥੇ ਹੁਣ ਇੱਕ ਨਾਲ ਐਡ ਕਰੋ ਮੌਕਿਆਂ ਦੀ ਦਵਾਈ।
ਨਾਲੋਂ ਪਰਲੇ ਓਕੇ ਝੜਨ ਦੀ ਦਵਾਈ ਜਿਹੜੀ ਨਾ ਉਹ ਵੀ ਬਣਾਓ। ਮਮੀਰੇ ਵਾਲਾ ਸੁਰਮਾ ਹੈ ਮਮੀਰੇ ਵਾਲਾ ਸੁਰਮਾ ਸਹੀ ਗੱਲ ਆ। ਇੱਥੇ ਰੱਖੋ ਇੱਕ ਡੱਬੀ ਦੇ ਵਿੱਚ ਕਿ ਅਸਲੀ ਜੰਗਲਾਤੀ ਦਾਤਣ। ਹਾਂ ਠੀਕ ਆ ਹਾਂ ਸਹੀ ਆ ਯੂਜ਼ ਹੁੰਦਾ ਕਰੋ ਨਾ ਉਹ ਵੀ ਕਰੋ ਯੂਜ਼ ਹੁੰਦਾ ਵਾ ਹਿੰਗ ਦੇ ਸਾਥੇ ਸੱਕ ਹਾਂ ਸਹੀ ਇੱਕ ਨਵੀਂ ਚੀਜ਼ ਯਾਦ ਕਰੋ, ਅੱਖਾਂ 'ਚ ਜਿਹੜੀ ਠੰਡ ਪੈਂਦੀ ਨਾ, ਮੈਂ ਚਾਹੁੰਦਾ ਸਿਰ 'ਚ ਵੀ ਠੰਡ ਪਵੇ, ਕੰਨਾਂ 'ਚ ਵੀ ਪਵੇ, ਮੂੰਹ 'ਚ ਵੀ, ਨੱਕ 'ਚ ਵੀ ਠੰਡ ਪਵੇ। ਤੁਸੀਂ ਲੰਮੇ ਪੈ ਜਾਓ, ਅਸੀਂ ਤੁਹਾਡੇ ਆਲੇ ਦੁਆਲੇ ਬਰਫ਼ ਪਵਾ ਦਿੰਨੇ ਆ ਨਾਲੇ ਅੱਛਾ ਬੋਗ ਇਸ ਤੋਂ ਇਲਾਵਾ ਤੁਸੀਂ ਇਦਾਂ ਕਰੋ ਕਿ ਨੌ ਕੱਟਣ ਵਾਲੀ ਨੇਲ ਕਟਰ ਉਹ ਵੀ ਲਿਆ ਕੇ ਨਹੀਂ ਉਹਦਾ ਉਹ ਦੂਜੀਆਂ ਚੀਜ਼ਾਂ ਕਰਿਆਨੇ 'ਚ ਨਹੀਂ ਆਉਂਦੀ ਇਹ ਚੀਜ਼? ਅੱਛਾ ਕਰਿਆਨੇ ਦੇ ਵਿੱਚ ਕਰਿਆਨੇ 'ਚ ਨਹੀਂ ਆਉਂਦੀ। ਠੀਕ ਹੋ ਗਿਆ ਠੀਕ। ਅੱਜ ਕਲਫ ਜਿਹੜੀ ਆਉਂਦੀ ਆ ਕਾਲਾ ਨਹੀਂ ਇਹ ਵੀ ਕਾਲਾ ਕਰਿਆਨੇ 'ਚ ਕੋਲਾ ਆਉਂਦੀ ਨਹੀਂ ਕੋਲਾ ਕਰਿਆਨੇ ਉਹ ਦੀ ਨਹੀਂ ਕਰਿਆਨੇ ਦੀ ਆਈਟਮ ਕਾਲਾ ਕੋਲਾ ਕਰਿਆਨੇ ਦੀ ਨਹੀਂ। item। ਮੈਂ ਕਹਿੰਦਾ ਕਰਿਆਨੇ ਦੀ ਕਾਸਮੈਟਿਕ ਦੀ ਆਈਟਮ ਆ ਬਾਕਰਖਾਨੀਆਂ ਕਾਲਾ ਕੋਲਾ ਹਾਂਜੀ ਸਰ ਉਹ ਕਲਰ ਕਾਲਾ ਜਿਹੜਾ ਵਾ ਕਾਸਮੈਟਿਕ ਮੈਂ ਕਾਲੇ ਕੋਲੇ ਦੀ ਗੱਲ ਕਰ ਜਿਹੜਾ ਪੱਥਰ। ਹਾਂਜੀ ਕਾਲਾ ਪੱਥਰ ਹਾਂਜੀ ਜਿਹੜਾ ਕਾਲਾ ਪੱਥਰ ਉਹ ਪੱਥਰ ਨਾਲ ਵੀ ਵਾਲ ਕਾਲੇ ਉਹ ਹੁੰਦੇ ਮਰੋ ਉਹ ਵੀ ਲਿਆ ਕੇ ਰੱਖੋ। ਹੁਣ ਸੁਰਮਾ ਵੀ ਤੁਸੀਂ ਕਹੋਗੇ, ਸੁਰਮਾ ਵੀ ਕਰਿਆਨੇ ਤੋਂ ਮਿਲਦਾ। ਇਹ ਚੀਜ਼ਾਂ ਮੈਨੂੰ ਵੈਸੇ ਹੀ ਨਾ ਇਹ ਕੰਮ ਉਸਤਾਦ ਜੀ ਨੂੰ ਲੱਗਦੇ ਪਤਾ ਹੀ ਨਹੀਂ ਲੱਗਦਾ ਪਿਆ ਯਾਰ ਉਸਤਾਦ ਉਹਨਾਂ ਨੂੰ ਕਿ ਲੈਣ ਨਾਲੇ ਜੀ। ਸਭ ਉਹ ਯਾਰ ਲੈ ਬਸ ਕਰਿਆ ਕਰਨੀ ਯਾਰ ਯਾਰ। ਕੋ ਕੰਮ ਐਸਾ ਸ਼ੁਰੂ ਕਰੋ ਜਿਹਦੇ ਚ ਪਤਾ ਲੱਗੇ ਪਲਾਜ਼ਾ ਬਣਾ ਲਓ ਕੋਈ ਜਾਨੀ। ਵੱਡਾ ਜਿਹਾ ਹੈ ਉਹ ਯਾਰ ਨਹੀਂ ਕੰਮ ਜਹਾਜ਼ ਦੇ ਪਰ ਵੇਚਣ ਲੱਗ ਪਣ। ਇੱਕ ਮਿੰਟ ਉਸਤਾਦ ਥੋੜਾ ਜਿਹਾ ਹੋਰ ਪਾਓ, ਥੋੜਾ ਜਿਹਾ ਹੋਰ ਪਾਓ ਜ਼ਰਾ ਇਹਦੇ। ਜਹਾਜ਼ਾਂ ਦੇ ਪਰ ਵੇਚਣ ਪਹਿਲੀ ਜਹਾਜ਼ ਦੀਆਂ ਮੋਟਰਾਂ ਬਣਾਉਣ ਲੱਗ ਪਏ ਵੈਰੀ ਜਹਾਜ਼ ਦੇ ਏਸੀਆਂ ਦਾ ਕੰਮ ਕਰਨ। ਹਾਂ ਪੱਠਾ ਠੀਕ ਹੈ ਜੀ ਐਂ ਉਂਗਲੀ ਦਾ ਫੜ ਲੈਣਾ ਹਲ ਅਚਾਰਾਂ ਦੇ ਲੱਕੜੀ ਲਿਖੀ ਇੱਕ ਅੰਦਰ ਟੈਪ ਹੀ ਆ। ਨਹੀਂ ਪਤਾ ਯਾਰ ਐਨੇ ਕਰਕੇ ਦੱਸ ਯਾਰ ਨਹੀਂ ਐਂ ਉਂਗਲੀ ਐਂ ਸੌਰੀ ਯਾਰ ਗੱਭਰੂ ਭਾਈ, ਮੈਂ ਮਾਫੀ ਚਾਹੁੰਦਾ ਆਪਣੇ ਉਸਤਾਦ। ਨਹੀਂ ਦੰਦੀ ਵੱਟ ਦੰਦੀ ਹਾਂ ਕੀ ਬਕਵਾਸ ਆ ਯਾਰ ਉਹ ਮਜ਼ੇਦਾਰ। ਸੌਰੀ ਯਾਰ ਦੇਸੀ ਗੱਭਰੂ, ਮੈਂ ਮਾਫੀ ਚਾਹੁੰਦਾ ਉਸਤਾਦ ਆਪਣੇ ਅਸੀਂ ਤੇ ਭਾਈ ਤਾਰੀਫ ਕਰਦੇ ਖਾਦਾ ਸਹੀ। ਉਹ ਯਾਰ ਐਵੇਂ ਔਰ ਯੈਸ ਭਾਈ ਇਹ ਭਲਾ ਤੇਰੇ ਖਾਂਦੇ ਰਹੇ। ਉਸਤਾਦ ਜੀ ਕਸਮ ਵਾਲੀ ਗੱਲ ਜੇ ਇਹ ਕਰਦਾ ਸੀ ਮੈਂ ਉਸਤਾਦ ਜੀ ਦੇ ਹੱਕ 'ਚ। ਅੱਛਾ ਤੂੰ ਐਲ ਤੂੰ ਖਾ ਲੈ ਐਲ ਪ੍ਰੀਤ ਹੈ ਹੀ ਇੰਨਾ ਦਾ। ਓਏ ਚਬਲਾ ਨਾ ਮਾਰ ਬਗੈਰ ਗਿਆ ਨਾ ਅੱਗੇ ਕੀ ਕਹਿ ਰਹੇ ਸੀ ਕਹਿੰਦੇ ਸਹੀ ਨਹੀਂ ਕਰ ਸਾਡੀ ਹੁਣ ਵੇ ਛੱਡਣ ਨਹੀਂ ਦੇ। ਅਸਲ ਅੱਲਾ ਦੀ ਕਸਮ ਹੈ ਯਾਰ ਪ੍ਰੀਤ, ਉਹ ਜਿਹੜਾ ਤੇਰਾ ਯਾਰ ਨਹੀਂ ਜਿਹੜਾ ਸਪਾਂਸਰ ਕਰਦਾ ਸਾਨੂੰ ਯਾਰ, ਉਹ ਆਪੀ ਪੈਸੇ ਭੇਜ ਦਿੰਦਾ ਯਾਰ। ਫਰੈਂਕੀ ਭਾਜੀ ਤੁਹਾਨੂੰ 4 ਲੈ 5 ਕਿਲੋ ਚਾਰ, 5 ਕਿਲੋ ਚਾਰ ਲੈਣਾ, ਭੇਜੋ ਥੋੜਾ ਪਾਇਓ ਸਰ 5 ਕਿਲੋ ਚਾਰ ਤੇ 2 ਕਿਲੋ ਸ਼ਹਿਦ। ਅੱਛਾ ਇਹ ਥੋੜਾ ਜਿਹਾ ਨਾ ਹੁੰਦਾ ਵਾ ਜਿਹੜਾ ਕੱਚਾ ਟੈਪ, ਲੇਕਿਨ ਇਹਦਾ ਆਪਣਾ ਹੀ ਮਜ਼ਾ ਵਾ ਹੋਰ ਮਜ਼ਾ ਜੋ ਤੁਸੀਂ ਦੰਦੀ ਵੱਢਦੇ ਨਾ ਇਹ ਰੋਟੀ ਨਾਲ ਨਹੀਂ ਖਾਣ ਵਾਲਾ ਇਕੱਲਾ ਹਾਂ ਇਹ ਇਕੱਲਾ ਖਾਣ ਵਾਲਾ ਫੜਾ ਦਿਓ ਉਸਤਾਦ ਜੀ ਸਾਜੀ ਥੋੜਾ ਜਿਹਾ ਬਾਦ ਦੀ ਕਸਮ ਹੈ ਪ੍ਰੀਤ। ਯਾਰ ਇਹ ਹੁਣ ਚਮਚੀ ਮੈਂ ਵਿੱਚ ਨਹੀਂ ਪਾਉਣੀ। ਨਹੀਂ ਇੱਕ ਮਿੰਟ ਨਹੀਂ ਨਹੀਂ ਮੈਂ ਲੈ ਜਾਣਾ ਨਾ, ਲੈ ਜਾਣਾ ਮੈਂ, ਛੱਡ ਦੋ ਇਹ ਸਾਡਾ ਹੀ ਹੈ ਮੈਂ ਲੈ ਜਾਣਾ ਬਾਅਦ ਚੋਂ। ਹਾਏ ਹਾਏ ਬਸ ਓਕੇ ਸਾਜੀ ਅੱਜ ਕੀ ਭੁੱਖਾ ਪਾਲ ਗਿਆ ਤੁਸੀਂ ਮਰ ਚੱਲਣਾ ਕਿਤੇ ਫਿਲਮ ਉਹ ਇੱਕ ਚੌਲ ਨੇ ਉਹ ਇਦਾਂ ਕਿੱਦਾਂ ਬੁਰਕੀ ਲਾਉਣੇ ਪੈ ਜਾਓ ਹੱਥੀ ਸਭ ਆ ਦੇਖੋ ਅੱਲਾ ਯਾਰ ਕਰਦਾ ਦੀ ਕਸਮ ਗੋੜਾਂ ਦੇ ਚੌਲਾਂ ਦੇ ਉੱਤੇ ਇਹਨੂੰ ਪਾਇਆ ਹੋਵੇ ਉਸਤਾਦ। ਇਹ ਗੋੜਾਂ ਦੇ ਚੌਲਾਂ ਲਈ ਉਹ ਮੇਰੇ ਮਾਰ। ਓਏ ਮੈਂ ਕੱਲ ਗੋੜ ਵਾਲੇ ਚਾਵਲ ਬਣਾ ਕੇ ਲਿਆਵਾਂਗਾ ਆਪਣੇ ਉਸਤਾਦ ਲਈ। ਨਹੀਂ ਮੈਨੂੰ ਪਹਿਲੇ ਮਸਰ ਚੌਲ ਕਿਤੇ ਮੇਰੇ ਇੱਧਰ ਉਧਰ ਹੋ ਲੈਂਦੇ ਤੇ ਖੁਦਾ ਦਾ ਵਾਸਤਾ ਚੋਲ ਤੇ ਕਿਸੇ ਪਾਸੇ ਲੱਗਣ ਦੇ ਉਸਤਾਦ ਜੀ ਤੁਸੀਂ ਵੀ ਤੇ ਗੱਲ ਨਾ ਕਰਿਆ ਨਹੀਂ ਕਰੋ। ਬਸ ਕਰ ਦੇਣਾ ਤੁਸੀਂ ਵੀ ਫੜ ਨਾ ਮਾਰਿਆ ਕਰੋ। ਮੈਂ ਪੈਸੇ ਦੇ ਦੂੰਗਾ ਉਹਨੂੰ, ਮੈਂ ਕਿਹਾ ਜਿੰਨੇ ਪੈਸੇ ਮੇਰੇ ਕੋਲ ਲੈ ਲਿਆ ਕਰ, ਮੈਨੂੰ ਪਤਾ ਤੇਰਾ ਬਸ ਕਰ। ਨਹੀਂ ਤੇ ਤੁਹਾਡੇ ਨਾ ਮੈਂ ਕਿੱਥੇ ਨਸਿਆ? 2 ਰਸ ਬੱਚੇ ਨੂੰ ਮਿਲਦੇ ਆ ਤੇ ਤੀਸਰਾ ਉਹਨੇ ਲੈਣਾ ਹੋਵੇ ਨਾ ਤੇ ਤੁਸੀਂ ਮੁੱਲ ਦਿੰਦੇ ਹੋ ਬੱਚੇ ਨੂੰ ਤੇ ਇਹ ਨੁਕਸਾਨ ਮੈਂ ਝੱਲਾਂਗਾ। ਉਸਤਾਦ ਜੀ ਕਿੱਥੇ ਮੈਂ ਨਸਿਆ ਵਾ ਪੈਸਿਆਂ ਦੀ? ਸਕੇ ਪੁੱਤਰ ਨੂੰ ਮੁੱਲ ਰਸ ਦਿੰਦਾ ਕਿਤੇ ਘਰ। ਸਵੇਰ ਨਾਸ਼ਤੇ ਦੇ ਟਾਈਮ ਫਰੀ ਸਭ 2 ਲਾਓ ਦੋ ਮਿੰਟ ਬਸ ਕਰਦੇ ਕਸਮ ਹੋਰ 2 ਤੋਂ ਵੱਧ ਨਾ ਪਈ। ਅੱਛਾ 2 ਤੋਂ ਵੱਧ ਨਹੀਂ, ਉਸ ਤੋਂ ਬਾਅਦ ਨਹੀਂ ਲੋ ਜੀ ਮਿਲਦਾ। ਮੈਂ ਤੁਹਾਨੂੰ ਦਿਆਂਗਾ, ਲੇਕਿਨ ਰੱਬ ਨੂੰ ਆਦਰ ਨਦਰ ਜਾਣ ਕੇ, ਆਪਣੇ ਮਾਪੇ ਨੂੰ ਆਦਰ ਨਦਰ ਜਾਣ ਕੇ, ਕੈਮਰੇ ਵਾਲ ਜੋ ਤੂੰ ਫੀਲ ਕਰ ਰਿਹਾ ਨਾ ਕਹਿ ਦੇ ਅਚਾਰ ਦਾ। ਮੈਂ ਤੈਨੂੰ ਹੋਰ ਦਿਆਂਗਾ ਯਾਰ ਇਹ ਸਾਜੀ ਇਦਾਂ ਥੋੜੀ ਅਸੀਂ ਹੁਣ ਉਹਦੇ ਦੀ ਸਟੋਰੀ ਜੀ ਚਲਾਣੀ ਹੁੰਦੀ ਨਹੀਂ ਸੀ। ਤੁਸੀਂ ਹੁਣ ਦੱਸੋ ਨਾ, ਹੁਣ ਦੱਸੋ। ਨਹੀਂ ਮੈਂ ਤੇ ਐਵੇਂ ਭਾਈ ਯਾਰ ਸਹੀ ਆ। ਤੁਸੀਂ ਇਹ ਕਸਮਾਂ ਨਾ ਪਾਓ ਤੁਸੀਂ ਚਾਰ ਇਹਦੇ ਹੱਥ ਵੇਖੋ, ਅੱਲਾ ਮਾਫੀ ਦੇਵੇ ਯਾਰ। ਯਾਰ ਜਿਹੜੇ ਵੀ ਬੰਦੇ ਨੇ ਬਾਹਰ ਜਾਣਾ ਹੋਵੇ ਨਾ, ਉਹ ਮੈਨੂੰ ਮਿਲ ਕੇ ਜਾਵੇ ਯਾਰ, ਮੈਂ ਭੇਜਣਾ ਯਾਰ। ਨਹੀਂ ਬਾਹਰਲੀ ਨਹੀਂ ਜਾਣ ਦਿੰਦੇ ਉਹ ਯਾਰ ਉਹ ਜਿੰਨੇ ਜਾਣਾ ਉਹ ਦੱਸੀ ਬਾਈ ਹੈਂਡ ਲੈ ਜਾਂਦੇ। ਬਾਈ ਹੈਂਡ, ਲੇਕਿਨ ਉਸਤਾਦ ਜੀ ਬਾਈ ਹੈਂਡ ਵੀ ਨਹੀਂ ਜਾਣ ਦਿੰਦੇ ਕਿਤੇ। ਓਏ ਮੇਰੇ ਕੋਲ ਅਸਲ ਯਾਰ ਅੱਲਾ ਦੀ ਕਸਮ ਤੇਰੀ ਫੜ ਕੇ ਲਿਆ ਆਪਾਂ ਵੀ ਕੋਈਏ ਆਪਾਂ ਝੂਠ ਬੋਲ ਚਬਲਾ ਮਾਰਦਾ ਯਾਰ, ਹਜ਼ਾਰ ਦਾ ਨਾ ਉਹਨਾਂ ਨੇ ਦੇਣਾ ਵੀ ਨਾ ਦੇਣ। ਉਦਾਰ ਯਾਰ ਬੁਰਕੀ ਨਾ ਲਾਈ ਵੇਲਾ ਫਸਲ ਇੱਕ ਇੱਕ ਕਰਕੇ ਖਾਓ, ਮਜ਼ਾ ਤੇ ਆਵੇ ਤੁਹਾਨੂੰ। ਭਾਈ ਫਰੀਦ ਉਹ ਫੜਿਓ ਪਿੱਛੋਂ, ਮੈਂ ਵੀ ਪਵਾ ਲਾਂ ਵਿੱਚ। ਪਤਾ ਕੀ ਗੱਲ,
ਉਹ ਯਾਰ ਕੀ ਹੋ ਗਿਆ ਸੁਭਾਨ ਅੱਲਾਹ ਪਾਕ ਨੇ ਤੇਰੇ ਬੱਤ ਤੋਂ ਬਚਾਏ ਤੁਹਾਨੂੰ। ਬਾਕੀ ਜੀ ਇਹ ਤੁਸੀਂ ਆਪਣੀ ਮਰਜ਼ੀ ਕਰਨੀ। ਖੱਟਾ ਹਰਾਮ ਵੀ ਹੋ ਗਿਆ, ਤੂੰ ਨਮਕ ਹਰਾਮ ਤੇ ਹੈ ਹੀ ਸੀ। ਮਾਸ਼ਾਅੱਲਾ ਯਾਰ ਔਸਮ। ਅੱਗੋਂ ਜਿਹੜਾ ਓਹੋ ਕਿੰਨੇ ਇਹਦੇ ਬਾਰੇ 'ਚ ਗਲਤ ਗੱਲਾਂ ਕਿਹਦੇ ਬਾਰੇ 'ਚ ਕੀਤੀਆਂ? ਜਿਹੜਾ ਬਗੈਰਾ ਤਾਂ ਭੌਂਕਦਾ ਇਦਾਂ ਤੇਰਾ ਬਹਿਨੋਈ ਉਹ ਭੈਣ ਕਹਿਣ ਨਹੀਂ ਦੇ। ਉਹਨੇ ਕਿਹਾ ਨਿਛਰ ਰਗਾ ਮੂੰਹ ਆ। ਉਹਨੇ ਕਿਹਾ ਸੀਗਾ ਕਿ ਰੰਗ ਨੂੰ ਪਾਇਆ ਪਤਾ ਨਹੀਂ। ਉਹਨੇ ਵਿਚਾਰੇ ਨੇ ਗੱਲ ਕਿੱਥੋਂ ਕਰ ਦਿੱਤੀ। ਉਹ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੂੰ ਕਿਹਾ ਆ ਦੰਦ ਥੱਲੇ ਆਉਂਦਾ। ਮੈਂ ਅੱਛਾ ਸਾਜੀ ਜਿਹੜੇ ਮਸਰ ਚਾਵਲ ਕਹਿੰਦੇ ਨਸਲੀ ਚਾਵਲ ਪੱਕੇ ਹੋਣ ਨਾ, ਠੀਕ ਆ ਜ਼ੀਰੇ ਵਾਲੇ ਚਿੱਟੇ, ਉਹਦੇ ਤੇ ਅਚਾਰ ਤੇ ਹਲਕਾ ਜਿਹਾ ਮਸਰਾਂ ਦਾ ਛੱਟਾ। ਓਏ ਮੈਂ ਬਣਵਾ ਲਿਆ ਨਾ, ਕੱਲ ਬਣਵਾ ਲਿਆ ਵਾ। ਤੇਰੇ ਕੋ ਕਿਤੇ ਪੁਰਾਣੇ ਆ ਟਿਸ਼ੂ ਫੜਾ ਯਾਰ ਉਸਤਾਦ ਜੀ ਉਦੋਂ ਦੇ ਹੀ ਬਚੇ ਪਏ ਮੈਨੂੰ ਲੱਗਦਾ ਜਿਹੜੇ ਫੇਰ ਨਹੀਂ ਯਾਰ, ਕੱਲ ਜ਼ੀਰੇ ਵਾਲੇ ਚਾਵਲ ਖਾਣੇ ਮੇਰੇ ਵੀਰ ਨੇ, ਜ਼ੀਰੇ ਵਾਲੇ ਚਾਵਲ ਖਾਣੇ। ਇਹਨਾਂ ਨੂੰ ਕੋ ਜ਼ੀਰਾ ਦੇ, ਜ਼ੀਰਾ ਇਹਨਾਂ ਕੋਲ ਲਾ ਦੇ ਚਾਵਲ। ਮਸਰ ਚਾਵਲ ਤੁਸੀਂ ਇਹਨੂੰ ਕਿਹੜਾ ਕਿਤੋਂ ਲੈਣ ਜਾਣਾ, ਇਹ ਤੂੰ ਚੁੱਕ ਕੇ ਫੜਾ ਲਓ ਜੀ, ਜਿਹੜਾ ਭਰਾ ਵੇਖਣਾ ਟੇਸਟ ਕਰਨਾ ਚਾਹੁੰਦਾ, ਤੁਹਾਡੀ ਮਿਹਰਬਾਨੀ ਜੀ ਸਾਨੂੰ ਇਹਨਾਂ ਡੱਬਿਆਂ ਦੇ ਪੈਸੇ ਭੇਜੋ, ਅਸੀਂ ਇੱਕ ਇੱਕ ਡੱਬਾ ਲਈਏ। ਉਹ ਨਹੀਂ ਯਾਰ, ਜਿੰਨੇ ਮਰਜ਼ੀ ਉਸਤਾਦ ਜੀ, ਸਾਰਿਆਂ ਨੂੰ ਇੱਕ ਇੱਕ ਡੱਬਾ ਮੇਰੇ ਵੱਲੋਂ। ਆ ਵੇਖਿਆ, ਮੈਂ ਹੁਣੇ ਗੱਲ ਕੀਤੀ ਸੀ ਨਾ ਕਿ ਜਦੋਂ ਇਦਾਂ ਦੀ ਗੱਲ ਕਰਦਾ ਨਾ ਫਿਰ ਮੇਰਾ ਦਿਮਾਗ ਖਰਾਬ ਹੁੰਦਾ। ਫਿਰ ਤੁਹਾਨੂੰ ਇਹ ਕਹਾਣੀਆਂ ਨੇ ਸਿਰਫ ਇਹ ਤੁਸੀਂ ਉੱਥੇ ਬੈਠੇ ਸਮਝਦੇ ਹੋ ਯਾਰ ਕਿੱਡਾ ਖੁੱਲੇ ਦਿਲ ਦਾ ਫੈਸਲਾ ਰਾਮੇ 20 ਰੁਪਏ ਨਹੀਂ ਖਰਚ ਸਕਦਾ। ਛੱਡ ਦੇ। ਇੱਕ ਮਿੰਟ ਯਾਰ, ਤੁਸੀਂ ਬਹੁਤ ਦੇ ਦਿੰਦੇ ਹੋ। ਆ ਦਿਓ ਹਵਾਲੇ ਨਹੀਂ, ਮੈਂ ਕਿਉਂ ਦਵਾਂ ਭਾਈ? ਦੇ ਦਿਓ। ਮੇਰਾ ਬਿਜ਼ਨਸ ਆ, ਮੈਂ ਨਹੀਂ ਵੇਖੋ ਹੁਣ ਰੰਗ ਉੱਡ ਦੇ। ਓ ਯਾਰ ਕਿਉਂ ਦਵਾਂ ਮੈਂ? ਮੇਰਾ ਲੌਜਿਕ ਹੀ ਨਹੀਂ ਬਣਦੀ। ਉਹ ਇੱਕ ਇੱਕ ਲੌਜਿਕ ਹੀ ਨਹੀਂ ਬਣਦੀ। ਮੇਰਾ ਕਾਰੋਬਾਰ ਆ, ਮੇਰਾ ਬਿਜ਼ਨਸ ਆ, ਮੈਂ ਤੁਹਾਨੂੰ ਤਨਖਾਹਾਂ ਦੇਣਾ, ਤੁਸੀਂ ਲੈ ਲਓ। ਬਾਕੀ ਘਰ ਦੀਆਂ ਚੀਜ਼ਾਂ ਨਹੀਂ ਲੈਂਦੇ। ਕਿਹੜੀਆਂ ਤਨਖਾਹਾਂ ਦਿੰਦੇ? ਕਿੰਨੀ ਕੁ ਤਨਖਾਹ ਦੇ ਦਿੰਦੇ ਤੁਹਾਨੂੰ? ਓਕੇ ਚਲੋ ਠੀਕ ਹੈ। 25,000 ਰੁਪਇਆ ਅੱਗੇ ਖੜੇ ਹੀ ਆ ਡੱਬੇ ਤੁਸੀਂ ਉਹ ਚਾਰ। ਯਾਰ ਖਲੋ ਜਾ ਯਾਰ, ਉਹ ਵੀ ਇੱਕ ਯਾਰ ਸੀਗਾ ਫਰੀਦ ਦਾ, ਉਹਨੇ ਕਿਹਾ ਸੀਗਾ ਕਿ ਦੇ ਦਿਓ। ਉਹਨਾਂ ਨੇ ਪੈਸੇ ਆਨਲਾਈਨ ਮੂੰਹ ਕੀਤੇ, ਸਾਫ਼ ਕਰ। ਪੈਸੇ ਆਨਲਾਈਨ ਕੀਤੇ, ਫਿਰ ਇਹਨਾਂ ਨੇ ਬਾਅਦ ਚੋਂ ਦਿੱਤਾ। ਹੁਣ ਮੈਂ ਕਹਿਣ ਵਾ ਇੱਕ ਇੱਕ ਡੱਬਾ ਸਾਰਿਆਂ ਨੂੰ ਦੇ ਦਿਓ। ਦੇ ਆ ਦੇ ਪੈਸੇ ਨਗਦ ਦੇ ਆ। ਤੇ ਦੇ ਦੇਣਾ ਉਸਤਾਦ ਜੀ। ਲੈ ਬਈ ਆ ਤੇਰਾ, ਤੂੰ ਸਿਰਫ ਇਹ ਦੱਸਣਾ, ਠਹਿਰ ਜਾ ਇੱਕ ਸਵਾਲ, ਤੂੰ ਦੱਸਣਾ ਕਿਹੜਾ ਜਾਨਵਰ ਆ ਜਿਹਦੀਆਂ 4 ਲੱਤਾਂ ਹੁੰਦੀਆਂ? ਤਾਂ ਚੁੱਪ ਕਰ ਜਾਓ। ਹਾਂਜੀ ਦੱਸੋ। ਚੀਰੀ ਉੱਡੀ ਚੀਰੀ 4 ਲੱਤਾਂ ਉਹ ਯਾਰ ਇਹ ਤਾਂ ਸ਼ੁਗਲ ਕਰਨੇ ਜਨਮ ਦੱਸ। ਸਹੀ ਦੱਸ। ਮੱਝ ਨਹੀਂ, ਊਂਠ ਛੱਡ ਦੇ। ਬਸ ਤੂੰ ਦੱਸ ਵੀ ਕਿਹੜਾ ਜਾਨਵਰ ਆ ਜਿਹਦੀਆਂ 4 ਲੱਤਾਂ ਹੁੰਦੀਆਂ? ਬੱਕਰੀ। ਨਹੀਂ, ਬੱਕਰਾ। ਜ਼ਾਹਿਰ ਹੈ ਮੈਂ ਹਰਨਾ ਹੀ। ਮੇਰੇ ਕੋਲ ਪੁੱਛਣਾ ਤੂੰ ਦੱਸ ਵੀ ਕਿਹੜਾ ਜਾਨਵਰ ਜਿਹਦੀਆਂ 4 ਲੱਤਾਂ ਹੁੰਦੀਆਂ? ਦਿਖਾਓ, ਫੜਾਓ। ਮੈਂ ਨਹੀਂ ਦੱਸ ਨਾ। ਬੱਕਰੀ ਤੇ ਊਂਠ। ਨਹੀਂ, ਘੋੜਾ। ਓ ਯਾਰ ਅੱਛਾ, ਮੇਰੇ ਜ਼ਿਹਨ ਚ ਘੋੜਾ ਹੀ ਸੀ। ਠਹਿਰ ਜਾ, ਤੂੰ ਦੱਸ ਵੀ ਕਿਹੜਾ ਜਾਨਵਰ ਆ ਜਿਹਦੀਆਂ 4 ਲੱਤਾਂ ਹੁੰਦੀਆਂ? ਇਹ ਕੈਂਗਰੂ। ਦੁੰਬਾ। ਚਲੋ ਸ਼ਿਟ, ਲੱਗ ਗਈ ਸੀ ਮੇਰੇ। ਅੱਛਾ, ਉਹ ਇਸ ਤੋਂ ਬਾਅਦ ਸਾਡਾ ਹੱਕ ਹੈ ਕਿ ਨਹੀਂ ਦਿੱਤੇ? ਸਹੀ ਦੱਸੋ ਉਸਤਾਦ। ਹੈ ਵਾ ਜੇ ਸਾਨੂੰ ਮੈਨੂੰ ਚਾਰ ਦੇ ਦਿਓ, ਕਾਲੀ ਮਿਰਚ ਦੇ ਦਿਓ, ਗਰਮ ਮਸਾਲਾ ਤੇ ਸੁੱਕਾ ਧਨੀਆ ਤੇ ਆ ਪਾਊਡਰ, ਬਸ। ਬਾਕੀ ਮੈਨੂੰ ਤੇ ਆਹ ਸਹੀ ਲੱਗਣ ਤੇ ਆ ਮਸਾਲਾ। ਮੈਨੂੰ ਸਿਰਫ 4 ਦੇ ਦਿਓ ਅੱਧਾ। ਤੂੰ ਫਰੀ ਦੇ ਮਸਾਲਾ ਨਾਲ ਜਾ। ਤੂੰ ਅੱਗੇ ਇੱਕ ਮਸਾਲਾ ਘਰ ਲੈ ਕੇ ਗਿਆ ਸੀ, ਉਹਨਾਂ ਨੇ ਕਿਹਾ ਇਹ ਵੇਖਿਆ ਅੱਗੇ ਲੈ ਜਾ। ਇਹਨੇ ਭਲਾ ਇੱਕ ਦਿਨ ਕੀ ਉਹ ਕੀਤਾ? 2 ਨੰਬਰ ਸੀ, ਉਹਨਾਂ ਨੇ ਅੱਗੇ ਵੀ ਉਜ਼ਮਾ ਕੇ ਦੇਖਿਆ ਕਿ ਉਹ ਨਹੀਂ ਸਹੀ। ਲੇਕਿਨ ਉਸਤਾਦ ਜੀ 1 ਨੰਬਰ ਚ ਨਹੀਂ ਤੂੰ। ਬੜੀ ਸੁਭਾਨ ਅੱਲਾਹ ਡੌਂਕੀ ਫੈਮਿਲੀ ਕੋਈ ਹੋ। ਅੱਛਾ ਉਸਤਾਦ ਜੀ, ਸ਼ੁਗਲ ਤੋਂ ਇਲਾਵਾ ਇੱਕ ਗੱਲ ਦੱਸਾਂ, ਲੇਕਿਨ ਯਾਰ ਅਸੀਂ ਇਹਨੂੰ ਕਰਨੇ ਆ ਨਾ, ਇਹ ਸਾਡਾ ਤੇ ਗੱਲਾਂ ਅਸੀਂ ਕਰਕੇ ਟਾਈਮ ਵੀ ਤੇ, ਲੇਕਿਨ ਸੱਚੀ ਉੱਚੀ ਮੈਨੂੰ ਬੜਿਆਂ ਬੰਦਿਆਂ ਨੇ ਕਿਹਾ, ਕਹਿੰਦੇ ਕਿ ਯਾਰ ਇਹਦੇ ਕਲਰ ਦੀ ਜਿਹੜੀ ਰੰਗਤ ਵਾ ਨਾ, ਰੰਗ ਕਲਰ ਉਹਦਾ ਚੇਂਜ ਹੁੰਦਾ। ਕਿੰਨੇ ਕਿਹਾ? ਮੇਰੇ ਸਾਲੇ ਨੇ ਮੇਰੇ ਅੱਛਾ ਯਾਰ, ਮੈਂ ਤੁਹਾਨੂੰ ਦੱਸ ਦਿੰਦਾ, ਉਹ ਇਹਦੇ ਚ ਜਿਹੜੀਆਂ ਚੀਜ਼ਾਂ ਪੈਂਦੀਆਂ ਉਹਦਾ ਕਮਾਲ ਨਹੀਂਗਾ। ਇਹਦਾ ਜਿਹੜਾ ਬਣਾਵਟ ਦਾ ਤਰੀਕੇਕਾਰ ਹੈ ਨਾ, ਉਹ ਇੱਕ ਦਿਨ ਦੇ ਵਿੱਚ 4 ਤੋਂ 5 ਜਣੇ ਲੱਗਦੇ ਆ ਤੇ ਇਹ 50 ਤੋਂ 60 ਕਿਲੋ ਪੈਂਦਾ ਚਾਰ। ਉਹ ਜਿਹੜਾ ਟਾਈਮ ਹੁੰਦਾ ਨਾ, ਜਿਹੜਾ ਇਹਨੂੰ ਸੁਕਾਇਆ ਜਾਂਦਾ, ਜਿਹੜਾ ਇਹਨੂੰ ਧੋਤਾ ਜਾਂਦਾ, ਸਾਫ਼ ਕੀਤਾ ਜਾਂਦਾ, ਇਹਨੂੰ ਉਸ ਕੰਡੀਸ਼ਨ 'ਚ ਲਿਆਂਦਾ ਜਾਂਦਾ ਜਦੋਂ ਇਹਦੇ 'ਚ ਤੇਲ ਤੇ ਚੀਜ਼ਾਂ ਪੈਂਦੀਆਂ ਨੇ, ਫਿਰ ਉਹ ਕਾਲਾ ਨਹੀਂ ਹੁੰਦਾ। ਉਹ ਅਸਲ ਉਹਦਾ ਕੰਮ ਹੈ, ਇਹਦੇ 'ਚ ਜੋ ਹੈਗਾ ਉਹਦਾ ਕਮਾਲ ਨਹੀਂਗਾ। ਅੱਛਾ, ਇੱਕ ਹੋਰ ਗੱਲ ਜਿਹੜੀ ਤੁਸੀਂ ਐਫਰਟ ਕਰਦੇ ਪਏ ਇਹਦੇ ਲਈ ਕਿ ਹਰ ਚੀਜ਼ ਓਰੀਜਨਲ ਹੋਵੇ, ਜਿਵੇਂ ਕਾਲੀ ਮਿਰਚ ਦਾ ਤੁਸੀਂ ਦੱਸਿਆ, ਇਹ ਮੈਨੂੰ ਵੀ ਪਤਾ ਕਿ ਕਾਲੀ ਮਿਰਚ ਦੀਆਂ ਕਿਸਮਾਂ ਥੋੜਾ ਬਹੁਤ ਹੁੰਦਾ ਵਾਧਾ ਘਾਟਾ। ਇਹ ਜਿਵੇਂ ਤੁਸੀਂ ਕਰਨ ਦੇ ਬਾਖੁਦਾ, ਇਹ ਚੀਜ਼ਾਂ ਜੇ ਜਨਮਨ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਹੀ, ਇਹ ਜਿਵੇਂ ਤੁਸੀਂ ਰੇਟ ਵਧਾਤਾ ਯਾਰ, 100 ਰੁਪਏ ਵੱਧ ਲੈ ਲਿਆ। ਦੁੱਧ ਦੀ ਅਸਲ ਦੁੱਧ ਜਿਹੜਾ ਵਾ ਉਹ ਤੁਸੀਂ 200 ਦਾ ਵੇਚੀ ਜਾਵੋ, ਜਿਵੇਂ ਤੁਸੀਂ ਗੱਲਾਂ ਕਰਦੇ। ਇਹ ਉਹ ਚੀਜ਼ਾਂ ਵਾ ਕਨਫਰਮ
ਕਿ ਮੈਂ ਖੁਦ ਇਸਤੇਮਾਲ ਕਰਕੇ ਵੇਖਿਆ ਇਹਨਾਂ 2-3 ਚੀਜ਼ਾਂ ਦੀ ਤੇ ਮੈਂ ਉਸਤਾਦ ਜੀ ਕਸਮ ਦਿੰਦਾ, ਬਾਕੀ ਸੁੱਕਾ ਧਨੀਆ ਨਹੀਂ ਭਾਈ ਮੈਂ ਹਰ ਚੀਜ਼ ਯੂਜ਼ ਕੀਤੀ ਹੈ ਮੈਂ ਤਾਂ ਪਾਣਾ। ਲਓ ਜੀ ਨਾਜ਼ਰੀਨ, ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ। ਆਖਰ ਤੇ ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਮਕਸਦ ਗੱਲ ਕਰਨ ਦਾ ਇਹ ਹੈ ਕਿ ਇਹ ਗਲਤ ਗੱਲ ਆ ਕਿ ਖਾਲਸ ਚੀਜ਼ ਵਿਕ ਨਹੀਂ ਸਕਦੀ ਜਾਂ ਖਰੀਦਦਾਰ ਨਹੀਂ ਹੈਗੇ। ਇਹ ਗਲਤ ਗੱਲ ਆ, ਇਹ ਗਲਤ ਲੌਜਿਕ ਆ, ਗਲਤ ਗਲਤ ਮੰਤਕ ਹੈ। ਠੀਕ ਹੈ ਨਾ, ਐਵੇਂ ਦਿਮਾਗ ਨੂੰ ਸਮਝਾਉਣ ਵਾਲੀ ਗੱਲ ਆ। ਤੁਸੀਂ ਖਾਲਸ ਵੇਚੋ, ਖਾਲਸ ਦਾ ਰੇਟ ਵਟੋ, ਖਾਲਸ ਵਾਲੇ ਵੀ ਹੋਣਗੇ, ਲੈਣ ਵਾਲੇ ਆਣਗੇ, ਜ਼ਿਆਦਾ ਉਹੀ ਨੇ। ਯਾਰ ਕਿਹੜਾ ਬੰਦਾ ਇਹ ਸੋਚ ਕੇ ਘਰੋਂ ਨਿਕਲਦਾ ਚੀਜ਼ ਲੈਣ ਕੇ ਮੈਂ 2 ਨੰਬਰ ਲਿਆਉਣੀ? ਕਿਹੜਾ ਨਿਕਲਦਾ ਦੱਸੋ? ਮਾੜੇ ਤੋਂ ਮਾੜਾ ਵੀ ਕਿਸੇ ਬੰਦੇ ਨੇ 20 ਰੁਪਏ ਦੀ ਵੀ ਅਗਰ ਕੋਈ ਚੀਜ਼ ਲੈ ਕੇ ਆਉਣੀ ਆ ਤੇ ਉਹਦੇ ਜ਼ਿਹਨ 'ਚ ਹੁੰਦਾ ਕਿ ਮੈਂ 2 ਨੰਬਰ ਲੈ ਕੇ ਆਵਾਂ। ਉਹ ਸੋਚੇਗਾ ਮੈਂ ਮਿਲਾਵਟ ਵਾਲੀ ਲੈ ਕੇ ਆਵਾਂ। ਸਹੀ ਲੱਭਦਾ ਕਿਉਂ ਵਿਚਾਰਾ 20 ਰੁਪਏ ਮਾੜਾ ਬੰਦਾ ਉਹ ਦੁਕਾਨਦਾਰ ਨੂੰ ਕਹਿ ਨਹੀਂ ਸਕਦਾ, ਉਹ ਲੈ ਆਉਂਦਾ ਵਰਤੀ ਜਾਂਦਾ, ਲੇਕਿਨ ਉਹਦਾ ਵੀ ਇਹੀ ਦਿਲ ਕਰੇਗਾ ਕਿ ਮੈਨੂੰ 1 ਨੰਬਰ ਚੀਜ਼ ਲੱਗੇ। ਠੀਕ ਹੈ ਨਾ? ਹਾਂ, ਲਿਹਾਜ਼ਾ ਇਹ ਗੱਲ ਗਲਤ ਆ ਕਿ ਉਹ ਹਾਂ ਇਹ ਹੋ ਸਕਦਾ ਕੋਈ ਕਵੇ ਯਾਰ ਮੈਂ ਉੱਥੋਂ ਲੈਣਾ ਤੇ ਉਹ 20 ਰੁਪਏ ਦੀ ਇੰਨੀ ਬੜੀ ਦਿੰਦਾ, ਤੂੰ 20 ਰੁਪਏ ਦੀ ਇੰਨੀ ਕਿ ਦਿੱਤੀ ਹੈ। ਠੀਕ ਹੈ ਨਾ? ਹਾਂ, ਉਹ ਹੋ ਸਕਦਾ ਕਿ ਉਹ ਮਾੜਾ ਬੰਦਾ 20 ਰੁਪਏ ਥੋੜੀ ਚੀਜ਼ ਆ ਤੇ ਉਹ ਉਧਰ 2 ਨੰਬਰ ਵਾਲੇ ਪਾਸੇ ਚਲਾ ਜੇ, ਲੇਕਿਨ ਜਿੱਦਣ ਉਹ ਤੁਹਾਡੇ ਕੋਲੋਂ 20 ਦੀ ਲੈ ਗਿਆ ਉਦੋਂ ਤੋਂ ਬਾਅਦ ਉਹ ਕਿਤੇ ਹੋਰ ਨਹੀਂ ਜਾਏਗਾ। ਹਾਂਜੀ, ਇਹ ਗੱਲ ਆ। ਥੋੜਾ ਟਾਈਮ ਲੱਗਦਾ ਲੇਕਿਨ ਚੀਜ਼ ਓਕੇ ਹੋ ਜਾਂਦੀ। ਲੋ ਜੀ ਨਾਜ਼ਰੀਨ, ਇੱਕ ਵਾਰੀ ਤੁਸੀਂ ਓਏ ਠਹਿਰ ਜਾ, ਇੱਕ ਵਾਰੀ ਮੰਗਾਉਣਾ ਸਾਰਾ ਕੁਝ। ਸਿਰਫ ਇੰਜ ਰੱਖ ਕੇ ਨਾ ਠਹਿਰ ਜਾਓ, ਇੰਜ ਰੱਖ ਕੇ ਨਾ ਤੁਸੀਂ ਇਹ ਇੰਜ ਰੱਖ ਕੇ ਨਾ ਆ 2 ਜਿਹੜੀਆਂ ਗਰਮ ਮਸਾਲਾ ਜ਼ੀਰਾ ਇਹ ਉਹ ਨਿਜ਼ਾਮ ਇੰਜ ਰੱਖ ਕੇ ਨਾ ਇੰਜ ਤੇ ਇੰਜ ਕਰਨਾ ਇਹ ਫੈਸਲ ਨੇੜੇ ਹੋ ਬਸ ਇੰਜ ਕਰਨਾ ਬਸ। ਫਰੀਦ ਸਾਹਿਬ ਦੀ ਤੇਰੀਆਂ ਖਾਕਾਂ ਉੱਡਣ ਓਏ। ਵਾਹ ਜੀ ਬਹੁਤ ਆਲਾ ਉਸਤਾਦ ਜੀ, ਬਹੁਤ ਹੈ ਨਾ ਉਸਤਾਦ ਜੀ। ਮੈਨੂੰ ਕਿਸੇ ਬੰਦੇ ਨੇ ਕਿਹਾ ਕਹਿੰਦੇ ਯਾਰ ਜੇ ਮਿਰਚ ਦੀ ਲੋੜ ਲਈ ਉਹ ਸਾਰਾ ਕੁਝ ਬਿਹਤਰੀਨ ਹੱਲ ਆਪਣੇ ਘਰ ਪੀਸੋ, ਆਪਣੇ ਇਹ ਕਰੋ, ਲੇਕਿਨ ਮੈਂ ਇਹ ਗਾਰੰਟੀ ਨਾ ਕਹਿਣਾ ਕਿ ਇਹ ਉਹ ਚੀਜ਼ ਆ ਜਿਵੇਂ ਅਸੀਂ ਆਪਣੇ ਘਰ ਪੀਸੋ। ਅੱਛਾ, ਇੱਕ ਹੋਰ ਤੈਨੂੰ ਚੀਜ਼ ਦੱਸਦਾ ਇਹਦੇ 'ਚ ਕੀ ਹੈ। ਜਿਹੜਾ ਭਾਈ ਹੈ ਨਾ ਛੋਟਾ ਮੇਰਾ, ਉਹਦੀ ਲਾਈਫ ਗੁਜ਼ਰੀ ਇਹਨਾਂ ਚੀਜ਼ਾਂ ਦੇ ਵਿੱਚ ਨੇ। ਇਹਨਾਂ ਦੀਆਂ ਕੁਆਲਿਟੀਆਂ ਕਿਹੜੇ ਸ਼ਹਿਰ 'ਚ, ਕਿਹੜੇ ਮੁਲਕ ਦੀ ਕਿਹੜੀ ਚੀਜ਼ ਦੀ, ਕਿਹੜੇ ਪਾਕਿਸਤਾਨ ਦੇ ਸ਼ਹਿਰ ਦਾ ਕਿਹੜੀ ਚੀਜ਼ ਚੰਗੀ ਹੁੰਦੀ ਹੈ, ਉਹਦੀ ਗੁਜ਼ਰੀ। ਅੱਛਾ, ਹੁਣ ਤੁਸੀਂ ਅਗਰ ਇਹ ਕੰਮ ਕਰਦੇ ਹੋ ਨਾ ਆਪ ਵੀ ਪਸਾਉਣਾ, ਤੂੰ ਕੀ ਕਰੇਗਾ? ਕਾਲੀ ਮਿਰਚ ਲਏਗਾ, ਪਸਾ ਲੇਗਾ। ਸ਼ਹਿਰੋਂ ਲੈ ਕਾਲੀ ਮਿਰਚ ਕਿਹੜੀ ਲੈਣੀ ਹੈ? ਕਾਲੀ ਮਿਰਚ ਦੀ ਕੁਆਲਿਟੀ ਕੀ ਹੈ? ਕਾਲੀ ਮਿਰਚ ਉਹ ਵੀ ਫਾਈਨਲ ਨਿਜ਼ਾਮ ਆ। ਹਾਂ, ਫਾਈਨਲ। ਅਸੀਂ ਕਾਲੀ ਮਿਰਚ ਲੈ ਜਾਂਦੇ, ਇੱਕ ਬੰਦਾ ਕਹਿੰਦਾ ਜੀ 10 ਰੁਪਏ ਦੀ ਕਿਲੋ ਹੈ, ਇੱਕ ਬੰਦਾ ਕਹਿੰਦਾ ਜੀ 12 ਰੁਪਏ ਦੀ ਕਿਲੋ ਹੈ। ਦੋਵੇਂ ਕਾਲੀ ਮਿਰਚ ਆ, ਦੋਵੇਂ ਜੈਨੂਇਨ ਆ। ਸਮਝ ਆ ਰਹੀ ਗੱਲ ਦੀ? ਭਾਵੇਂ ਕਾਲੀ ਮਿਰਚ ਦੀ ਬੋਰੀ ਹੈ 40 ਕਿਲੋ ਦੀ, ਠੀਕ ਹੈ ਜੀ, ਉਹਦੇ ਵਿੱਚ ਬਲੈਕ ਬੂਰਾ ਲੈ ਕੇ ਨਾ 2 ਕਿਲੋ ਸਿੱਟ ਦਿਓ, 40 ਕਿਲੋ 'ਚ 2 ਕਿਲੋ ਇੰਜ ਮਿਕਸ ਕਰ ਦਿਓ। ਕਿੱਥੇ ਪਤਾ ਲੱਗਣਾ? 40 ਕਿਲੋ ਕਾਲੀ ਮਿਰਚ ਬੂਰਾ ਨਾਲ ਲੱਗ ਜਾਣਾ, ਲੇਕਿਨ ਜਿੰਨੀ ਮਹਿੰਗੀ ਹੈ 2 ਕਿਲੋ ਵੱਧ ਜਾਣਾ ਵਜ਼ਨ। ਸਹੀ ਹੈ। ਤੇ 10 ਬੋਰੀਆਂ 20 ਬੋਰੀਆਂ 30 ਬੋਰੀਆਂ ਇੱਕ ਦੁਕਾਨਦਾਰ ਅਗਰ ਵੇਚੇ ਤੇ ਉਹ 15 ਕਿਲੋ ਤੇ ਉਹਨੇ ਉਹ ਹੀ ਵੇਚ ਲਿਆ, ਲੇਕਿਨ ਬਾਕੀ 40 ਕਿਲੋ ਦੀ ਵੀ ਕਮਾਈ ਹਰਾਮ ਸਾਰੀ। ਠੀਕ ਹੈ ਨਾ? ਸਾਰਾ ਕੁਝ। ਤੇ ਲਿਆਦਾ ਤੂੰ ਉਹੀ ਕਹਿੰਦਾ ਜਿਹੜਾ 2 ਕਿਲੋ ਭਾਈ ਤੂੰ ਉਹ ਪਾ ਕੇ ਵਿੱਚ 10 ਰੁਪਏ ਘੱਟ ਕੀਤੇ, ਤੂੰ ਰੇਟ ਵਧਾ ਕੇ ਉਹ ਲੈ ਲਾ, ਤੈਨੂੰ ਰੱਬ ਉਧਰ ਦੇ ਦੂਗਾ, ਕਮਾਈ ਵੀ ਹਲਾਲ ਹੋ ਜੂਗੀ। ਲੇਕਿਨ ਉਸ ਲੈਵਲ ਤੇ ਲੋਕ ਨਹੀਂ ਕਰਦੇ ਨਾ ਇਹਦਾ। ਮੈਂ ਕਰਨਿਆ ਨਾ, ਤੁਸੀਂ ਇਸ ਤੋਂ ਕਰਨ ਦੇ ਕਿ ਤੁਹਾਡੇ ਤੇ ਲੋਕਾਂ ਨੂੰ ਇਹ ਟਰਸਟ ਵਾ ਕਿ ਜੇ ਇਹਨੇ ਕੁਝ ਕਰਨਾ ਨਾ ਤੇ ਅਸੀਂ ਕਮੈਂਟ ਦੇ ਵਿੱਚ ਨਹੀਂ ਮੇਲਾਂ ਕਰਕੇ ਨਹੀਂ ਮੈਂ ਬੜੇ ਆਰਟਿਸਟ ਦੇਖੇ ਨੇ, ਕਿੰਨੇ ਆਰਟਿਸਟ ਨੇ ਸ਼ੋਆਂ ਤੋਂ ਪਹਿਲੇ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਕਿ ਇਹਦੇ 'ਚ ਕੀ ਆ, ਤੇ ਉਹਦੀ ਮਸ਼ਹੂਰੀ ਦੇ ਰਹੇ ਹੁੰਦੇ। ਇਹ ਕਿਹੜੀ ਗੱਲ ਆ? ਪੈਸੇ ਲੈ ਕੇ ਸਹੀ ਅਜੀ ਤੁਹਾਨੂੰ 2 ਲੱਖ ਰੁਪਏ ਮਹੀਨਾ ਦੇਂਗਾ ਹਰ ਸ਼ੋਅ ਦੇ ਵਿੱਚ। ਮੈਨੂੰ ਕਈਆਂ ਨੇ ਕਿਹਾ ਜੀ ਤੁਹਾਨੂੰ ਇੰਨੇ ਲੱਖ ਰੁਪਏ ਮਹੀਨਾ ਦਿੰਨੇ ਆ, ਪਿੱਛੇ ਆਹ ਲਾ ਲਓ ਸਿਰਫ। ਮੈਂ ਕਿਹਾ ਮੈਂ ਲਾ ਲਵਾਂ, ਉਹ ਖਾ ਕੇ ਕੋਈ ਕੀ ਹੋ ਗਏ, ਕੋਈ ਸਹੀ ਨਾ ਹੋਵੇ, ਕੀ ਫਾਇਦਾ? ਤੇ ਉਹ ਮੈਨੂੰ ਇਹਦਾ ਪਤਾ ਵਾ, ਮੇਰੇ ਘਰ ਦੀ ਚੀਜ਼ ਆ, ਮੈਨੂੰ ਇਹਦਾ ਪਤਾ ਹੈ ਕੀ ਹੁੰਦਾ ਵਾ, ਇਹਦੇ 'ਚ ਕੀ ਹੈ, ਇਹ 'ਚ ਕੀ ਹੋ ਸਕਦਾ। ਇੱਕ ਚੀਜ਼ ਦਾ ਮੈਨੂੰ ਪਤਾ ਹੀ ਨਹੀਂ, ਮੈਂ ਲੱਖ ਰੁਪਈਆ ਲੈ ਕੇ ਕਹਿ ਦਵਾਂ ਲਓ ਜੀ ਨਾਜ਼ਰੀਨ ਇਹ ਜੀ ਜਨਾਬ ਇੱਕ ਬਹੁਤ ਅੱਛੀ ਕਰੀਮ ਮੂੰਹ ਤੇ ਲਾਉਣ ਵਾਲੀ, ਇਹਨੂੰ ਤੁਸੀਂ ਇਦਾਂ ਕਰ ਲਓ, ਇਦਾਂ, ਉਹ ਤੁਹਾਡਾ ਬੇੜਾ ਗਰਕ ਹੋ ਜਾਏ ਮੂੰਹ ਦਾ। ਇੱਕ ਵਾਰੀ ਤੁਸੀਂ ਲੈ ਲਓ, ਲੇਕਿਨ ਉਹ ਮੈਂ ਲੱਖ ਰੁਪਈਆ ਲੈ ਲਾਂ, ਲੇਕਿਨ ਅੱਗੋਂ ਜਦੋਂ ਮੈਂ ਅਗਲੀ ਵਾਰੀ ਕਹਿਣਾ ਕਿ ਨਾਜ਼ਰੀਨ ਆ ਤੁਸੀਂ ਕਹਿਣਾ ਇਹਨੂੰ ਪੁਰ ਕਰਾਓ, ਇਹ ਉਹਨਾਂ ਦੂਜੇ ਪਾਸੇ ਪੈ ਗਿਆ ਕਮਾਈ ਵਾਲੇ ਪਾਸੇ। ਹਾਂ, ਆਮ ਸਮਝਦਾਰ ਹੈ ਜੀ। ਹਾਂਜੀ, ਚਲੋ ਜੀ ਬਿਸਮਿਲ੍ਲਾ ਕਰੋ, ਫੈਸਲਾ ਯਾਰ। ਲਓ ਜੀ ਨਾਜ਼ਰੀਨ 4 ਦੇ ਥੋੜਾ ਅੱਲਾ ਖੈਰ ਓਏ 4 ਦੇ ਥੋੜਾ ਬਾਹਰੋਂ ਤਾਲਾ ਲਾ ਦੇਣਾ ਦਰਵਾਜ਼ੇ ਨੂੰ।